ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰੀ ਫੋਰ ਦੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब आज 20 जुलाई 2023 5 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਟਨ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਨੂੰ। ਸੋ ਇਹਨਾਂ ਨੇ ਖਾਸ ਤੌਰ ਤੇ ਟੀਵੀ 84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਤੁਸੀਂ ਕੌਮ ਲਈ ਜਿਹੜਾ ਆਪਣਾ ਸਾਰਾ ਜੀਵਨ ਲਾਇਆ ਔਰ ਹੁਣ ਵੀ ਲਗਾ ਰਹੇ ਹੋ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਕਹਿੰਦੇ ਨੇ ਕਿ ਤੁਸੀਂ ਟੀਵੀ 84 ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅਸੀਂ ਵੀਰ ਕੁਲਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਪਿਛਲੇ 2 ਮਹੀਨਿਆਂ ਤੋਂ ਹਿੰਦੂਤਵੀ ਹਾਕਮਾਂ ਨੇ ਮਨੀਪੁਰ ਸਟੇਟ ਵਿੱਚ ਘੱਟ ਗਿਣਤੀ ਜਿਹੜੇ ਹੈਗੇ ਨੇ ਈਸਾਈਆਂ ਤੇ ਕਹਿਰ ਜਿਹੜਾ ਵਰਸਾਇਆ ਹੋਇਆ ਹੈ ਔਰ ਲੱਖਾਂ ਲੋਕ ਜਿਹੜੇ ਬੇਘਰ ਹੋਏ ਹਨ, ਸੈਂਕੜਿਆਂ ਮਾਰੇ ਗਏ ਹਨ ਅਤੇ 400 ਦੇ ਕਰੀਬ ਜਿਹੜੇ ਨੇ ਚਰਚ ਅੱਗ ਲਗਾ ਕੇ ਸਾੜ ਦਿੱਤੇ ਗਏ ਹਨ। ਸੋ ਮਨੀਪੁਰ ਨਾਲ ਸੰਬੰਧਿਤ ਇੱਕ ਖੌਫਨਾਕ ਜਿਹੜੀ ਵੀਡੀਓ ਨੇ ਸਾਰੀ ਦੁਨੀਆ ਦਾ ਜਿਹੜਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਵੀਡੀਓ ਵਿੱਚ 2 ਗੁੱਕੀ ਈਸਾਈ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾ ਰਿਹਾ ਹੈ ਅਤੇ ਉਹਨਾਂ ਨਾਲ ਭੀੜ ਵੱਲੋਂ ਜ਼ਬਰ ਜਿਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ। ਸੋ ਇਹ ਨਵੰਬਰ 84 ਦੀ ਨਸਲਕੁਸ਼ੀ ਔਰ 2002 ਦੀ ਗੁਜਰਾਤ ਵਿੱਚ ਮੁਸਲਮਾਨਾਂ ਦੀ ਜਿਹੜੀ ਨਸਲਕੁਸ਼ੀ ਦਾ ਜਿਹੜਾ ਹੈ ਇਹ ਦੁਖਾਂਤ ਹੈ। ਸੋ ਨਵੰਬਰ 84 ਦੇ ਭੂਤ ਭਾਰਤ ਨੂੰ ਉਦੋਂ ਤੱਕ ਨਹੀਂ ਸੌਣ ਦੇਣਗੇ ਜਦੋਂ ਤੱਕ ਭਾਰਤ ਦਾ ਵਜੂਦ ਨਹੀਂ ਮਿਟ ਜਾਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜੀ ਕਿਉਂਕਿ ਕੱਲ ਅਸੀਂ ਵੱਖਰੇ ਫਾਰਮੈਟ 'ਚ ਗੱਲ ਕੀਤੀ ਸੀ। ਕੱਲ ਕੋਈ ਵੀ ਕਰੰਟ ਖਬਰ ਦੇ ਉੱਤੇ ਦੀ ਖਬਰ ਨਹੀਂ ਸੀ ਲਈ ਗਈ ਔਰ ਖਾਲਿਸਤਾਨ ਦੇ ਮੁੱਦੇ ਤੇ ਜਿਹੜੇ ਸਵਾਲ ਅਕਸਰ ਵਿਰੋਧੀਆਂ ਵੱਲੋਂ ਵੀ ਖੜੇ ਕੀਤੇ ਜਾਂਦੇ ਨੇ ਕਈ ਆਪਣੇ ਵੀ ਫੈਂਸਿਟ ਜਿਹੜੇ ਇੱਕ ਪਾਸਾ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹ ਵੀ ਭੰਬਲ ਭੂਸੇ 'ਚ ਹੁੰਦੇ ਨੇ ਔਰ ਕਈ ਵਾਰ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਜਦੋਂ ਕੋਈ ਦੂਸਰਾ ਸਵਾਲ ਕਰਦਾ ਹੈ ਤੇ ਉਹਨਾਂ ਦੇ ਕੋਲ ਵੀ ਜਿਹੜਾ ਉਹ ਉਸ ਲੈਵਲ ਦੀ ਗੱਲ ਕਰਨ ਜਾਂ ਲੌਜਿਕ ਜਾਂ ਫੈਕਟਸ ਨਹੀਂ ਹੁੰਦੇ। ਸੋ ਅਸੀਂ ਇਸ ਦੇ ਹੀ ਮੱਦੇਨਜ਼ਰ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਉਸ ਦਾ ਓਰੀਜਨ ਕਿ ਭਾਈ ਇਹ ਨਹੀਂ ਹੈ ਵੀ ਆਲ ਆਫ ਏ ਸਡਨ ਇਹ ਹਵਾ ਚੋਂ ਆ ਗਿਆ ਜਾਂ ਇੱਕ ਇਮੈਜਿਨਰੀ ਲੈਂਡ ਹੈ। 1849 ਤੱਕ ਅਸੀਂ ਇੱਕ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਕੀਤਾ ਸੀ ਲਗਭਗ 100 ਸਾਲ ਦੇ ਸਟਰਗਲ ਤੋਂ ਬਾਅਦ। ਫਿਰ ਜੇ ਫਰੰਗੀ ਦੀ ਗੁਲਾਮੀ ਆਈ ਤੇ ਭਾਈ ਮਹਾਰਾਜ ਸਿੰਘ ਤੋਂ ਲੈ ਕੇ 47 ਤੱਕ ਇਹੀ ਨਹੀਂ ਕਿ ਸਟਰਗਲ ਰਹੀ ਪੋਲੀਟੀਕਲੀ ਵੀ ਇਹ ਵੱਖਰੀ ਕਹਾਣੀ ਹੈ ਕਿ ਉਸ ਲੈਵਲ ਦੀ ਲੀਡਰਸ਼ਿਪ ਜਿਹੜੀ ਕਿ ਪ੍ਰੋਪਰ ਸਟੈਂਡ ਲੈ ਕੇ ਔਰ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਆਪਣੇ ਕਾਜ਼ ਨੂੰ ਪਰਸਿਊ ਕਰਦੀ ਉਹ ਤਾਂ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸੀ ਜਿਹੜੇ ਕਿ ਸਿਰਫ ਤੇ ਸਿਰਫ ਸਿੱਖ ਸਟੇਟ ਦੇ ਕਨਸੈਪਟ ਨੂੰ ਵਰਤ ਕੇ ਪਾਕਿਸਤਾਨ ਦੀ ਹੋਂਦ ਪਾਕਿਸਤਾਨ ਨੂੰ ਹੋਂਦ 'ਚ ਆਉਣ ਤੋਂ ਰੋਕਣ ਦਾ ਹੀ ਉਹਨਾਂ ਦਾ ਏਜੰਡਾ ਸੀ।
ਉਹ ਇੱਕ ਰਿਐਲਿਟੀ ਸੀ, ਰਿਐਲਿਟੀ ਬਣਿਆ। ਲੇਕਿਨ ਅਸੀਂ ਜਿਹੜੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਨੁਕਸਾਨ ਵੀ ਸਭ ਤੋਂ ਵੱਧ ਕਰਵਾਇਆ। ਸਿਵਲ ਵਾਰ ਦੇ ਵਿੱਚ ਪੰਜਾਬ ਝੋਕਿਆ ਗਿਆ ਔਰ ਅਲਟੀਮੇਟਲੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਫਿਰ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆ ਫਸੇ। ਸੋ ਇਹ ਵੀ ਇੱਕ ਪ੍ਰੋਪਰ ਉਹਦਾ ਕ੍ਰੋਨੋਲੋਜੀਕਲ ਆਰਡਰ 'ਚ ਕਿ ਫਿਰ ਈਵਨ 47 ਤੋਂ 84 ਤੱਕ ਵੀ ਜਿਹੜੀ ਹੈ ਸਮੇਂ-ਸਮੇਂ ਭਾਵੇਂ ਵਿਦਨ ਦਾ ਸਿਸਟਮ ਆਪਣੀ ਅਡਰੀ ਹੋਂਦ, ਆਪਣੀ ਵਿਲੱਖਣਤਾ ਦੀ ਸਟਰਗਲ ਸੀ ਔਰ ਜੂਨ 84 ਤੋਂ ਬਾਅਦ ਫਿਰ ਜਿਹੜੀ ਪ੍ਰੋਪਰਲੀ ਸਰਬੱਤ ਖਾਲਸਾ ਰਾਹੀਂ ਖਾਲਿਸਤਾਨ ਦਾ ਐਲਾਨਨਾਮਾ ਸਾਡੀ ਅਲਟੀਮੇਟਲੀ ਮੰਜ਼ਿਲ ਬਣਿਆ। ਸੋ ਇਹਦੇ ਨਾਲ ਅਸੀਂ ਜਿਹੜੇ ਅਕਸਰ ਬਹੁਤ ਵਾਰ ਫਰਸਟ੍ਰੇਸ਼ਨ ਦੇ ਵਿੱਚ ਕਿ ਭਾਈ ਆਪਣੇ 'ਚ ਗੱਦਾਰ ਬੜੇ ਨੇ ਜਾਂ ਹੋਰ ਕਿੰਨਾ ਵਕਤ ਲੱਗੇਗਾ, ਸਮਾਂ ਸੀਮਾ ਕੀ ਹੈ, ਉਹਨਾਂ ਨੂੰ ਵੀ ਜਿਹੜਾ ਅਸੀਂ ਰਿਮੋਟਲੀ ਟੱਚ ਕੀਤਾ ਔਰ ਅਸੀਂ ਜਿਵੇਂ ਸਾਡੇ ਵਿਊਅਰਸ ਵੱਲੋਂ ਕਿਹਾ ਗਿਆ ਕਿ ਸਮੇਂ-ਸਮੇਂ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਵੀ ਜਿਹੜੇ ਫਿਲਸਫੀਕਲ ਵੀ ਨੇ, ਜਿਨ੍ਹਾਂ ਨੂੰ ਤੁਸੀਂ ਫਿਲਾਸਫੀ ਦੇ ਆਧਾਰ ਤੇ ਵੀ, ਜਿਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਡੇ ਟੂ ਡੇ ਦੀਆਂ ਘਟਨਾਵਾਂ ਤੋਂ ਵੱਖਰਾ ਨੈਰੇਟਿਵ ਵੀ ਔਰ ਇੱਕ ਇਤਿਹਾਸਕ ਪਿਛੋਕੜ ਵੀ। ਸੋ ਅਸੀਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਕੁਲਦੀਪ ਸਿੰਘ ਟੋਰਾਂਟੋ ਜਿਨ੍ਹਾਂ ਨੇ ਪ੍ਰੋਗਰਾਮ ਸਪਾਂਸਰ ਕੀਤਾ, ਮੋਸਟ ਲਾਈਕਲੀ ਉਹੀ ਵੀਰ ਨੇ ਜਿਹੜੇ ਹੁਣੇ ਹੀ ਤਾਜ਼ਾ ਮੂਵ ਕੀਤੇ ਨੇ ਟੋਰਾਂਟੋ ਔਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੇਲੇ ਉਹਨਾਂ ਦੀ ਪਹਿਲੀ ਕਾਲ ਸੀ ਸਵੇਰ ਵੇਲੇ 'ਚੋਂ ਕਿ ਭਾਈ ਮੈਂ ਆਪਣੇ ਪਰਿਵਾਰ ਦੇ ਨਾਲ ਪਹਿਲੀ ਵੋਟ ਜਿਹੜਾ ਉਹ ਪਾਉਣ ਆਇਆ ਔਰ ਬੜੇ ਉਤਸ਼ਾਹ ਨਾਲ ਇੱਥੇ ਵੀ ਸਾਨੂੰ ਮਿਲ ਕੇ ਗਏ ਨੇ ਔਰ ਉਹ ਐਡਮਾਇਰ ਕਰਦੇ ਨੇ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਹੈ ਉਹ ਰੈਗੂਲਰ ਵਿਊਅਰ ਵੀ ਹੈ, ਸਾਡੇ ਸਪੋਰਟਰ ਵੀ ਨੇ। ਸੋ ਨਾਈਸ। ਔਰ ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਲਫ਼ਜ਼ ਜਦੋਂ ਪਾਸਟ, ਪ੍ਰੈਜ਼ੈਂਟ ਔਰ ਫਿਊਚਰ, ਇਹ ਅੰਗਰੇਜ਼ੀ ਦੇ 3 ਲਫ਼ਜ਼ ਨੇ। ਪਾਸਟ ਹੈ, ਪ੍ਰੈਜ਼ੈਂਟ ਹੈ, ਫਿਊਚਰ ਹੈ। ਪਰ ਇਹਦੇ ਲਈ ਜਿਹੜੇ ਦੇਸੀ ਲਫ਼ਜ਼ ਘੜੇ ਗਏ ਹਿੰਦੀ ਜਾਂ ਪੰਜਾਬੀ ਜਾਂ ਰੀਜਨਲ ਲੈਂਗੁਏਜਸ ਦੇ ਵਿੱਚ, ਪ੍ਰੈਜ਼ੈਂਟ ਲਈ ਤਾਂ ਅਸੀਂ ਵਰਤਮਾਨ ਕਹਿੰਦੇ ਹਾਂ, ਭਵਿੱਖ ਜਾਂ ਜਿਸ ਦੇ ਲਈ ਆਉਣ ਵਾਲਾ ਸਮਾਂ ਕਿਹਾ ਜਾਂਦਾ ਹੈ। ਪਰ ਪਾਸਟ ਦੇ ਲਈ ਜਿਹੜਾ ਲਫ਼ਜ਼ ਹੈ ਉਹ ਭੂਤਕਾਲ ਹੈ। ਭੂਤਕਾਲ, ਵਰਤਮਾਨ ਕਾਲ ਤੇ ਭਵਿਸ਼ਯਤ ਕਾਲ, ਇਹ 3 ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ। ਹੁਣ ਬਹੁਤ ਵਾਰ ਮੈਂ ਇਹ ਸੋਚਦਾ ਹਾਂ ਕਿ ਵੀ ਇਹ ਲਫ਼ਜ਼ ਆਮ ਲੋਕਾਂ ਦੇ ਵਿੱਚ ਭੂਤ ਇੱਕ ਡਰਾਉਣੀ ਚੀਜ਼ ਹੁੰਦੀ ਹੈ ਔਰ ਜ਼ਾਹਰ ਹੈ ਭੂਤ ਔਰ ਪ੍ਰੇਤ ਔਰ ਚੜੇਲਾਂ ਤੇ ਦੂਸਰਾ ਉਹਨਾਂ ਕਹਾਣੀਆਂ ਦੇ ਦੁਆਲੇ ਔਰ ਇੱਥੇ ਵੀ ਜਿਹੜੀਆਂ ਬੜੀਆਂ ਹੌਰੀਫਾਈਂਗ ਪਿਕਚਰਸ ਨੇ ਜਾਂ ਦੂਸਰੀਆਂ ਨੇ, ਕਿਉਂਕਿ ਇਹ ਭੂਤਾਂ ਪ੍ਰੇਤਾਂ ਦਾ ਕਨਸੈਪਟ ਕ੍ਰਿਸਚੀਅਨਿਟੀ ਦੇ ਵਿੱਚ ਵੀ ਰਿਹਾ। ਇਹਨਾਂ ਦਾ ਤਾਂ ਪ੍ਰੋਪਰ ਉਸ ਦੇ ਉੱਤੇ ਇਹਨਾਂ ਦੀ ਰਿਲੀਜੀਅਸ ਮੈਂਡੇਟ ਹੈ। ਸਾਡੇ ਤਾਂ ਇੱਕ ਹਿੱਸੇ 'ਚ ਇਸ ਨੂੰ ਤਾਂਤਰਿਕਵਾਦ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਾਂ ਇਸ ਨੂੰ ਫਿਰ ਬਾਬਾਡਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਰ ਕ੍ਰਿਸਚੀਅਨਿਟੀ ਦੇ ਵਿੱਚ ਬਰਾਬਰ ਉਸ ਨੂੰ ਫਿਰ ਐਗਜ਼ੌਰਸ਼ਨ ਕਹਿੰਦੇ ਨੇ ਕਿ ਜਿਹਦੇ 'ਚ ਭੂਤ ਵੜ ਗਿਆ ਜਾਂ ਦੂਜਿਆਂ ਨੂੰ ਕੱਢਣਾ ਕਿਵੇਂ ਹੈ। ਸਾਡੇ ਤਾਂ ਉਹ ਧੂਣੀ ਧਾਣੀ ਦੇਣ ਵਾਲੇ ਇਸ ਕਿਸਮ ਦੇ ਲੋਕਾਂ ਦਾ ਆਪਣਾ ਪਾਰਟ ਹੈ, ਪਰ ਉਹ ਵਿਸ਼ਾ ਨਹੀਂ ਹੈ ਕਿ ਅਸੀਂ। ਪਰ ਜੇ ਲਫ਼ਜ਼ ਭੂਤਕਾਲ ਆਇਆ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਭੂਤਕਾਲ, ਇਸ ਦੇ ਲਈ ਉਰਦੂ ਦੇ ਵਿੱਚ ਲਫ਼ਜ਼ ਮਾਜ਼ੀ ਇਸਤੇਮਾਲ ਹੁੰਦਾ ਹੈ। ਮਾਜ਼ੀ ਹੈ, ਹਾਲ ਹੈ, ਪ੍ਰੈਜ਼ੈਂਟ ਹੈ, ਮੁਸਤਕਬਲ ਹੈ। ਬਿਲਕੁਲ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਆਪਣੀਆਂ ਸ਼ਖਸੀਅਤਾਂ ਦਾ ਵੀ ਜ਼ਿਕਰ ਕਰੀਏ, ਜੇ ਆਪਣੀਆਂ ਇੰਡੀਵਿਜੂਅਲ ਹਿਊਮਨ ਸਾਈਕੋਲੋਜੀ ਜਾਂ ਇਨਸਾਨੀ ਮਨੋਵਿਗਿਆਨ ਦਾ, ਤੇ ਸਾਡੇ ਤੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹਾਵੀ ਹੁੰਦੀ ਹੈ ਉਹ ਪਾਸਟ ਹੁੰਦਾ, ਉਹ ਭੂਤ ਹੁੰਦਾ। ਜਾਂ ਇਵੇਂ ਕਹੋ, ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਬੀਤੇ ਦੇ ਭੂਤਾਂ ਤੋਂ ਖਹਿੜਾ ਛਡਾਓ, ਸ਼ਾਇਦ ਭੂਤਕਾਲ ਇਸੇ ਲਈ ਹੋਣਾ ਹੈ ਕਿ ਵੀ ਅਸੀਂ ਉਸ ਦੇ ਵਿੱਚ ਫਸੇ ਰਹਿੰਦੇ ਹਾਂ ਉਹੀ ਚੀਜ਼ਾਂ। ਔਰ ਉਹਦੇ 'ਚ ਇਕੱਲਾ ਇਹ ਨਹੀਂ ਹੁੰਦਾ ਕਿ ਵੀ ਸਾਡੇ ਮਾੜੇ ਐਕਸਪੀਰੀਅੰਸ ਹੀ ਹੁੰਦੇ ਨੇ, ਉਸ ਕਈ ਵਾਰ ਚੰਗੇ ਐਕਸਪੀਰੀਅੰਸ ਵੀ ਹੁੰਦੇ ਨੇ। ਜਾਂ ਬਚਪਨ ਤੋਂ, ਖਾਸ ਤੌਰ ਤੇ 3 ਸਾਲ ਦੀ ਉਮਰ ਤੋਂ ਬੱਚਾ ਬੱਚੀ ਜਦੋਂ ਗਰੋ ਹੁੰਦੇ ਨੇ, ਬਹੁਤ ਸਾਰੇ ਇਮੇਜਿਸ ਜਿਹੜੇ ਜਿਨ੍ਹਾਂ ਨਾਲ ਉਹ ਡਰ ਜਾਂਦੇ ਨੇ। ਬਹੁਤ ਸਾਰੀ ਐਸੀਆਂ ਥਾਵਾਂ ਜਿੱਥੇ ਜਾ ਕੇ ਉਹ ਚੀਖ ਝਾੜਾ ਪਾ ਦਿੰਦੇ ਨੇ ਔਰ ਕੁਛ ਨਾ ਕੁਛ ਐਸਾ ਜੁੜਿਆ ਹੁੰਦਾ। ਇਸੇ ਚੋਂ ਹੀ ਫਿਰ ਅਸੀਂ ਸਾਈਕੋਲੋਜੀ ਜਾਂ ਜਦੋਂ ਉਹਦੇ ਨਾਲ ਜੁੜੇ ਹੋਏ ਹਿਸਟੀਰੀਆ ਔਰ ਦੂਸਰੇ ਲਫ਼ਜ਼ ਕਿ ਕਿਵੇਂ ਜਿਹੜਾ, ਔਰ ਇਹ ਨਫਸੀਆਤ ਜਾਂ ਜਦੋਂ ਅਸੀਂ ਨਰਵਸ ਬ੍ਰੇਕਡਾਊਨ ਜਾਂ ਨਰਵਸ ਦੇ ਉੱਤੇ ਕਿਹੜੀਆਂ ਚੀਜ਼ਾਂ ਹਾਵੀ ਹੁੰਦੀਆਂ ਨੇ,
ਜਿਹੜੀਆਂ ਸਾਡੀ ਸੋਚ ਦੇ ਉੱਤੇ ਹਾਵੀ ਹੁੰਦੀਆਂ, ਕਈ ਵਾਰ ਕੁਝ ਇਮੇਜ ਸਾਨੂੰ ਕਿਵੇਂ ਡਰਾ ਦਿੰਦੇ ਨੇ, ਇਹ ਸਾਰੇ ਸਾਡੇ ਉੱਤੇ ਉਹ ਪਾਸਟ ਦਾ ਜਾਂ ਮਾਜ਼ੀ ਦਾ, ਔਰ ਖਾਸ ਤੌਰ ਤੇ ਅਨਫੋਰਚੂਨੇਟਲੀ ਜਿਹੜੇ ਬੱਚੇ ਅਬਿਊਜ਼ਡ ਹੁੰਦੇ ਨੇ, ਜਿਨ੍ਹਾਂ ਦੇ ਨਾਲ ਐਜ਼ ਅ ਚਾਈਲਡ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈ। ਔਰ ਇਹ ਵੀ ਸਾਹਮਣੇ ਹੈ ਕਿ ਵੀ ਬਹੁਤ ਸਾਰੇ ਮਾਮਲਿਆਂ 'ਚ ਤਾਂ 60-70% ਅਬਿਊਜ਼ਰ ਜਿਹੜੇ ਨੇ ਉਹ ਤੁਹਾਡੇ ਇਮੀਡੀਏਟ ਰਿਲੇਟਿਵ ਹੀ ਹੁੰਦੇ ਨੇ, ਉਹ ਕਜ਼ਨ ਹੋਣ, ਕੋਈ ਹੋਰ ਹੋਣ। ਸੋ ਇਹ ਇੱਕ ਵੱਖਰਾ ਵਿਸ਼ਾ, ਪਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਇਹ ਜਿਹੜਾ ਪਾਸਟ ਹੈ, ਮਾਜ਼ੀ ਹੈ, ਉਹ ਇੰਡੀਵਿਜੂਅਲ ਦੀ ਜਿਹੜੀ ਮਾਨਸਿਕਤਾ ਹੈ, ਜਿਹੜੀ ਉਸ ਦੀ ਜ਼ਹਿਨੀਅਤ ਹੈ, ਜਿਹੜਾ ਉਸ ਦਾ ਨਫਸੀਆਤੀ ਐਂਗਲ ਹੈ, ਉਹਨੂੰ ਵੀ ਪ੍ਰਭਾਵਿਤ ਕਰਦੀ ਹੈ। ਤੇ ਜਦੋਂ ਕਿਸੇ ਮਾਸ਼ਰੇ ਦੇ ਵਿੱਚ, ਕਿਸੇ ਸੁਸਾਇਟੀ ਦੇ ਵਿੱਚ ਇੱਕ ਕਲੈਕਟਿਵ ਕੈਲਸਨੈਸ ਆਉਂਦੀ ਹੈ, ਸਾਂਝੇ ਤੌਰ ਦੇ ਉੱਤੇ ਇੱਕ ਜ਼ਾਲਮਾਨਾ ਮਾਸ਼ਰਾ ਬਣ ਜਾਂਦਾ ਹੈ, ਜਿੱਥੇ ਤੁਹਾਡੀਆਂ ਅੱਖਾਂ ਦੇ ਵਿੱਚ ਕੰਪੈਸ਼ਨ ਨਾਂ ਦੀ, ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਔਰ ਤੁਹਾਨੂੰ ਚਾਰ ਚਫੇਰਾ ਲੱਗ ਰਿਹਾ ਹੁੰਦਾ ਹੈ ਕਿ ਵੀ ਤੁਸੀਂ ਬੇਸ਼ੱਕ ਬੇਗੁਨਾਹ ਹੋ, ਪਰ ਕੁਝ ਐਸਾ ਹੈ ਜਿਹੜਾ ਕਿ ਕਿਸੇ ਦੇ ਅੰਦਰ ਕੋਈ ਨਾ ਕੋਈ ਦਇਆ ਭਾਵਨਾ ਜਾਂ ਰਹਿਮ ਦੀ ਭਾਵਨਾ ਜਾਂ ਕੰਪੈਸ਼ਨ ਹੈ। ਲੇਕਿਨ ਬਹੁਤ ਵਾਰ ਉਹ ਦੌਰ, ਅਸੀਂ ਜੇ 47 ਦੀ ਗੱਲ ਕਰੀਏ, ਸਾਡੇ ਪੇਰੈਂਟਸ ਦੀ ਜਨਰੇਸ਼ਨ ਨੇ ਉਹ ਜਿਹੜਾ ਜ਼ੁਲਮ ਹੈ ਉਹ ਦੇਖਿਆ ਕਿ ਕਿਵੇਂ ਮਾਸ਼ਰਾ ਜਿਹੜਾ ਹੈ ਬਿਲਕੁਲ ਜਿਵੇਂ ਉਹ ਠੰਡਾ ਹੋ ਗਿਆ ਹੋਏ, ਜੋ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਸੀ, ਮੌਤ ਦਾ ਨਾਚ ਵੀ, ਰੇਪ ਵੀ, ਲੁੱਟਮਾਰ ਵੀ, ਔਰ ਜਿਸ ਲੈਵਲ ਦਾ ਜ਼ੁਲਮ ਉਸ ਦੌਰ ਦੇ ਵਿੱਚ ਹੋਇਆ, ਕਿਉਂਕਿ ਉਦੋਂ ਅਜੇ ਅਸਲਾ ਤਾਂ ਇਵੇਂ ਨਹੀਂ ਸੀ ਜਿਹੜੇ ਜਦੋਂ ਅਸੀਂ 10 ਤੋਂ 15 ਲੱਖ ਮੌਤਾਂ ਦੀ ਗੱਲ ਕਰਦੇ ਹਾਂ ਸਿਵਲ ਵਾਰ ਦੇ ਵਿੱਚ, ਉਹ ਦਾਤੀਆਂ ਨਾਲ, ਗੰਡਾਸਿਆਂ ਨਾਲ, ਤਲਵਾਰਾਂ ਨਾਲ ਵੱਢੇ ਗਏ ਲੋਕ ਸੀ, ਕਿਉਂਕਿ ਗੋਲੀ ਨਾਲ ਮਾਰਨਾ ਫਿਰ ਵੀ ਤੁਸੀਂ ਮਾਰ ਕੇ ਨਿਕਲ ਜਾਂਦੇ ਹੋ। ਸੋ ਉਹ ਕਿਸ ਲੈਵਲ ਦੀ ਕੈਲਸਨੈਸ ਹੋਏਗੀ, ਔਰ ਉਸ ਕੈਲਸਨੈਸ ਤੱਕ ਪਹੁੰਚਣ ਲਈ ਪਹਿਲਾਂ ਕਿਸ ਲੈਵਲ ਦੀ ਨਫ਼ਰਤ ਪ੍ਰਚਾਰੀ ਗਈ ਹੋਏਗੀ। ਕਿਉਂਕਿ ਬਹੁਤ ਵਾਰ ਜਦੋਂ ਕੋਈ ਮਰਡਰ ਹੁੰਦੇ ਨੇ, ਨਿਊਜ਼ੀਲੈਂਡ 'ਚ ਪਿਛਲੇ ਦਿਨਾਂ 'ਚ ਇੱਕ ਇਸ ਕਿਸਮ ਦੀ ਖਬਰ ਸੀ ਜਿਹਦੇ 'ਚ ਕਿ ਇਹ ਹੁੰਦਾ ਹੈ ਕਿ ਵੀ ਕਿਸੇ ਨੇ ਬਦਲਾ ਭਾਵਨਾ ਦੇ ਵਿੱਚ ਕਿਸੇ ਦੇ ਪਿਆਰ ਨੂੰ ਠੁਕਰਾ ਦਿੱਤਾ ਜਾਂ ਕਿਸੇ ਨੂੰ ਨੈਗੇਟ ਕਰ ਦਿੱਤਾ, ਉਹ ਫਿਰ ਜਦੋਂ ਮਰਡਰ ਵੀ ਕਰਦਾ ਹੈ ਤਾਂ ਬਾਰ-ਬਾਰ ਉਸ ਦੇ ਉੱਤੇ ਜਦੋਂ ਸਟ੍ਰਾਈਕ ਕਰਦਾ ਹੈ ਤੇ ਇਨਵੈਸਟੀਗੇਟਰ ਦੇਖਦੇ ਨੇ ਕਿ ਵੀ ਇਸ ਦੇ ਪਿੱਛੇ ਕਿਤੇ ਨਾ ਕਿਤੇ ਨਫ਼ਰਤ ਹੈ, ਕਿ ਵੀ ਮਰਨ ਤੋਂ ਬਾਅਦ ਵੀ ਉਹ ਮਾਰਦਾ ਚਲਾ ਗਿਆ। ਹੁਣ ਇਵੇਂ ਹੀ ਮਾਸ਼ਰਿਆਂ ਦੇ ਵਿੱਚ ਵੀ ਹੁੰਦਾ ਹੈ, ਕਿਉਂਕਿ ਜਿਹੜਾ ਸਮਾਜ ਹੈ ਜਾਂ ਆਲਾ ਦੁਆਲਾ ਉਹ ਇੰਡੀਵਿਜੂਅਲਸ ਹੀ ਮੁੜ ਕੇ ਬਣਾਉਂਦੇ ਨੇ, ਔਰ ਜਦੋਂ ਸਮਾਜ ਦੇ ਵਿੱਚ ਇਸ ਕਦਰ ਇਹ ਭੇਦਭਾਵ ਮਿਟ ਜਾਏ ਕਿ ਭਾਈ ਅਸੀਂ ਬਿਲਕੁਲ ਇਹ ਵਿਰੋਧ ਹੈ ਔਰ ਇਹਨਾਂ ਦੀ ਹਰ ਚੀਜ਼ ਡਿਸਟਰੋਏ ਕਰਨ ਦੀ ਕਾਬਲ ਹੈ, ਉਹ ਇਹਨਾਂ ਨੂੰ ਮਾਰਨਾ ਵੀ ਜਾਇਜ਼ ਹੈ, ਇਹਨਾਂ ਦੀਆਂ ਔਰਤਾਂ ਵੀ ਲੁੱਟ ਦਾ ਮਾਲ ਨੇ, ਔਰ ਇਹਨਾਂ ਦੇ ਉੱਤੇ ਕੋਈ ਦਇਆ ਜਾਂ ਕੋਈ ਨਹੀਂ ਹੈ, ਫਿਰ ਬੱਚਾ, ਬੁੱਢਾ, ਔਰਤ ਕੁਛ ਨਹੀਂ ਦੇਖਿਆ ਜਾਂਦਾ। ਸਾਡੇ ਧਰਤੀ ਦੇ ਉਸ ਖਿੱਤੇ ਨੇ ਉਸ ਪਾਗਲਪਨ ਨੂੰ ਦੇਖਿਆ 47 ਦੇ ਦੌਰ, ਜਿਸ ਦਾ ਜਿਹੜਾ ਸ਼ਿਕਾਰ ਵੱਡੇ ਹਿੱਸੇ ਦੇ ਵਿੱਚ ਸਾਡਾ ਪੰਜਾਬ ਹੋਇਆ, ਪਾਟਲੀ ਬੰਗਾਲ ਹੋਇਆ। ਹੁਣ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਦੇਖੀਏ ਤੇ ਉਹ ਆਲਰੇਡੀ 47 ਦੇ ਵਿੱਚ ਉਸ ਦੌਰ ਦਾ ਸ਼ਿਕਾਰ ਹੋ ਕੇ ਨਿਕਲੇ, 40% ਪਨਾਹਗੀਰ ਬਣੇ, ਇਧਰ ਆ ਕੇ ਰੁਕੇ ਤੇ 37 ਸਾਲ ਬਾਅਦ ਉਹਨਾਂ ਦੇ ਉੱਤੇ ਫਿਰ, ਜੇ ਜੂਨ 84 ਦੀ ਅੱਜ ਮੈਂ ਗੱਲ ਨਹੀਂ ਕਰਾਂਗਾ ਵੇਰਵੇ 'ਚ, ਕਿਉਂਕਿ ਜਿਸ ਮਣੀਪੁਰ ਦੇ ਵਿੱਚ ਉਹ ਬੇਕਾਬੂ ਮਾਈਟਸ, ਉਹਨਾਂ ਦੀ ਹਿੰਦੂਆਂ ਦੀ, ਹਿੰਦੂ ਤਵੀਆਂ ਦੀ ਭੀੜ, ਜਿਨ੍ਹਾਂ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ 2 ਕੁੱਕੀ ਈਸਾਈ ਔਰਤਾਂ ਜਿਨ੍ਹਾਂ ਨੂੰ ਜਿਹੜਾ ਉਹਨਾਂ ਦੇ ਕੱਪੜੇ ਲਾਏ ਔਰ ਉਹਨਾਂ ਨੂੰ ਨੇਕਡ ਜਿਹੜਾ ਹੈ ਉਹ ਪੈਰੇਡ ਕਰਾਈ ਔਰ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ, ਔਰ ਉਹ ਕਿਸ ਕਿਸਮ ਦਾ, ਹੁਣ ਤਾਂ ਉਹ YouTube ਨੇ ਉਹਨੂੰ ਡਿਲੀਟ ਕੀਤਾ, ਲੇਕਿਨ ਪਿਛਲੇ ਦਿਨਾਂ 'ਚ ਉਸ, ਔਰ ਇਹ ਨਹੀਂ ਹੈ ਵੀ ਉਹ 2 ਦਿਨ ਪਹਿਲਾਂ ਹੀ ਵਾਪਰ ਰਹੀ ਘਟਨਾ ਹੈ, ਇਹ 2 ਮਹੀਨੇ ਪਹਿਲਾਂ ਦੀ ਵਾਪਰੀ ਹੋਈ ਘਟਨਾ ਹੈ, ਮਈ ਮਹੀਨੇ ਦੀ। ਲੇਕਿਨ ਜਦੋਂ ਹਾਕਮਾਂ ਨੇ ਇਹ ਮਿੱਥਿਆ ਹੋਏ ਕਿ ਕਿਸੇ ਨੂੰ ਸਜ਼ਾ ਦੇਣ ਦੇ ਲਈ, ਖੌਫ ਜਾਂ ਡਰ ਪੈਦਾ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ, ਔਰ ਉਸ 'ਚ ਫਿਰ ਕੌਣ ਜਿਹੜਾ ਕਿਸੇ ਦੀ ਪੁਕਾਰ ਸੁਣਦਾ ਹੈ। ਹੁਣ ਉਹੀ ਮਨੀਪੁਰ ਸਟੇਟ ਹੈ ਜਿੱਥੇ ਬੀਜੇਪੀ ਦੀ ਹਕੂਮਤ ਹੈ, ਸੁਰੇਨ ਸਿੰਘ ਉਹਨਾਂ ਦਾ ਚੀਫ ਮਿਨਿਸਟਰ ਹੈ। ਦਿੱਲੀ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ, ਇਹ ਜਿਹੜੀ ਹੈ ਜ਼ਾਲਮ ਤਿਕੜੀ ਹੈ,
ਔਰ ਇਹਨਾਂ ਦਾ ਤੌਰ ਤਰੀਕਾ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਜਦੋਂ ਨਾਜ਼ੀਜ਼ਮ ਚੋਂ ਮੋਟੀਵੇਸ਼ਨ ਲਈ, ਇਹੀ ਇਹਨਾਂ ਨੇ ਕਿਹਾ ਜੀ ਕਿ ਘੱਟ ਗਿਣਤੀਆਂ ਦੇ ਨਾਲ ਡੀਲ ਕਰਨ ਦਾ ਹੱਲ ਉਹੀ ਹੈ ਜੋ ਨਾਜ਼ੀਆਂ ਨੇ ਯਹੂਦੀਆਂ, ਜਿਪਸੀਆਂ ਜਾਂ ਦੂਸਰਿਆਂ ਦੇ ਨਾਲ ਕੀਤਾ। ਸੋ ਇੱਕ ਗੱਲ ਕਿ ਕਿਵੇਂ ਫਿਰ ਸਟੇਟ ਦੀ ਮਸ਼ੀਨਰੀ ਨੂੰ ਇਸਤੇਮਾਲ ਕਰਕੇ ਇਸ ਕਿਸਮ ਦਾ ਪਾਰਟ ਜਿਹੜਾ ਉਹ ਸਾਰਿਆ ਗਿਆ ਹੈ ਔਰ ਤਿੰਨੋਂ ਹੀ ਵੱਡੀਆਂ ਘੱਟ ਗਿਣਤੀਆਂ ਇਹਦਾ, ਔਰ ਇਸ ਦਾ ਪ੍ਰਭਾਵ ਅਸੀਂ ਉਹਨਾਂ ਦੇ ਜੇ ਆਪਣੇ ਹਿੰਦੂਤਵੀ ਮਾਸ਼ਰੇ ਦੇ ਉੱਤੇ ਦੇਖੀਏ ਤੇ ਉਹ ਯੂਪੀ, ਦਿੱਲੀ, ਜੇ ਦਿੱਲੀ ਅੱਜ ਰੇਪ ਕੈਪੀਟਲ ਆਫ ਦਾ ਵਰਲਡ ਹੈ, ਜਾਣੀ ਜਾਂਦੀ ਹੈ, ਔਰ ਕੋਈ ਦਿਨ ਐਸਾ ਨਹੀਂ ਹੈ ਕਿ ਜਿੱਦਾਂ ਇਹ ਨਾ ਹੋਏ ਜੀ ਫਲਾਣੀ ਥਾਂ ਰਾਜਸਥਾਨ ਦੇ ਵਿੱਚ ਇੱਕ ਗੋਰੀ ਟੂਰਿਸਟ ਨਾਲ ਕੀ ਹੋਇਆ, ਜਾਂ ਹਾਥਰਸ ਦੇ ਵਿੱਚ ਪਹਿਲਾਂ ਕੀ ਹੋਇਆ, ਜਾਂ ਗੁਜਰਾਤ ਦੇ ਫਲਾਣੀ ਥਾਂ ਤੇ ਦਲਿਤ ਬੱਚੀ ਨਾਲ ਕੀ ਹੋਇਆ। ਲੇਕਿਨ ਕਿਉਂਕਿ ਸਾਰਾ ਮਾਸ਼ਰਾ, ਸਾਰਾ ਆਲਾ ਦੁਆਲਾ ਇੰਨਾ ਕੁ ਡੀਸੈਂਸਿਟਾਈਜ਼ ਹੈ, ਇਹ ਵੱਖਰੀ ਕਹਾਣੀ ਹੈ ਕਿ ਵੀ ਇਹ ਜਿਹੜੀ ਅੱਗ ਗਵਾਂਢੀ ਦੇ ਜਦੋਂ ਘਰ ਲੱਗੀ ਹੁੰਦੀ ਹੈ ਔਰ ਉਹ ਬਸੰਤਰ ਨਜ਼ਰ ਆਉਂਦੀ ਹੈ, ਪਰ ਉਹੀ ਅੱਗ ਜਦੋਂ ਤੁਹਾਡੇ ਘਰ 'ਚ ਵੀ ਲੱਗਣੀ ਹੈ ਉਦੋਂ ਤੁਹਾਨੂੰ ਨਜ਼ਰ ਆਏਗਾ ਵੀ ਇਹ ਬਸੰਤਰ ਨਹੀਂ, ਅੱਗ ਹੀ ਹੁੰਦੀ ਹੈ। ਲੇਕਿਨ ਇਸ ਨੂੰ 47 ਤੋਂ ਬਾਅਦ ਉਹ ਦੌਰ ਤਾਂ ਇੱਕ ਆਪਣੀ ਕਿਸਮ ਦਾ ਜਿਹਦੇ 'ਚ ਕਿਨੇ ਕੀ ਰੋਲ ਅਦਾ ਕੀਤਾ ਇੱਕ ਵੱਖਰਾ ਵਿਸ਼ਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੁੱਲ ਦੁਨੀਆ ਦੇ ਸਾਹਮਣੇ ਨਵੰਬਰ 84 ਦੇ ਪਹਿਲੇ ਹਫਤੇ, ਪਹਿਲੇ 4-5 ਦਿਨ ਦਿੱਲੀ, ਕਾਨਪੁਰ, ਬੁਕਾਰੋ, ਭਾਰਤ ਭਰ ਦੇ ਵਿੱਚ ਜੋ ਖੂਨ ਦਾ ਨੰਗਾ ਨਾਚ ਦਰਿੰਦਿਆਂ ਵੱਲੋਂ ਖੇਡਿਆ ਗਿਆ ਸਰਕਾਰ ਦੀ ਸਰਪ੍ਰਸਤੀ ਥੱਲੇ, ਪਰ ਉਹ ਪੀਰੀਅਡ ਸੀ ਕਿ ਇੰਦਰਾ ਗਾਂਧੀ ਨੂੰ ਅਜੇ ਫੂਕਣਾ ਸੀ ਤੇ ਦਿੱਲੀ ਦੇ ਵਿੱਚ ਸਾਰੇ ਹੀ ਹੈਡ ਆਫ ਦਾ ਸਟੇਟਸ ਜਿਹੜੇ ਨੇ ਉਹ ਵਾਰੋ ਵਾਰੀ ਉਤਰ ਰਹੇ ਸੀ 에ਅਰਪੋਰਟਾਂ ਦੇ ਉੱਤੇ ਉਹਦੀ ਕ੍ਰਿਮੇਸ਼ਨ ਦੇ ਲਈ, ਔਰ ਕੱਲੀ ਦਿੱਲੀ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 6000 ਤੋਂ 10000 ਤੱਕ ਸਿੱਖਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਂਦਾ ਹੈ। ਪਰ ਸਭ ਤੋਂ ਵਰਸਟ ਇਸ ਤਰੀਕੇ ਦੇ ਨਾਲ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਉਹੀ ਜੋ ਅੱਜ ਮਨੀਪੁਰ ਵਾਲੀ ਇਹ ਵੀਡੀਓ ਨੇ ਦੁਨੀਆ ਭਰ ਦੇ ਵਿੱਚ ਜੋ ਇਸ ਵੇਲੇ ਵਰਤਾਂਤ ਸਿਰਜਿਆ, ਔਰ ਮੋਦੀ ਖਲੋ ਕੇ ਪਾਰਲੀਮੈਂਟ ਜਿਹੜਾ 2 ਮਹੀਨੇ ਤੋਂ ਜਿਹਦੇ ਮੂੰਹ ਚੋਂ ਨਾ ਕਦੇ ਅਡਾਨੀ ਦਾ ਨਾਂ ਨਿਕਲਿਆ, ਨਾ ਚੀਨ ਵੱਲੋਂ ਜ਼ਮੀਨ ਹਥਿਆਣ ਦਾ ਨਾਂ ਨਿਕਲਿਆ, ਨਾ ਮਨੀਪੁਰ ਨਿਕਲ ਰਿਹਾ ਸੀ, ਅੱਜ ਕਿਉਂਕਿ ਇਸ ਲੈਵਲ ਤੱਕ ਗੱਲ ਪਹੁੰਚ ਗਈ ਕਿ ਈਵਨ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਨੇ ਉਹਨਾਂ ਦੇ ਅਟਾਰਨੀ ਜਨਰਲ ਨੂੰ ਬੁਲਾ ਕੇ ਕਿਹਾ ਕਿ ਵੀ ਇਹ ਕੀ ਹੋ ਰਿਹਾ, ਇਹਦੇ ਤੇ ਐਕਸ਼ਨ ਲਓ, ਅਦਰਵਾਈਜ਼ ਸਾਨੂੰ ਐਕਸ਼ਨ ਲੈਣਾ ਪਏਗਾ। BBC ਦੀ ਫੁੱਲ 3 ਪੇਜ ਦੀ ਸਟੋਰੀ, ਮਨੀਪੁਰ, ਇੰਡੀਆ ਆਊਟਰੇਜ ਆਫਟਰ ਵਿਮਨ ਪੈਰੇਡਡ ਨੇਕਡ ਇਨ ਵਾਇਲੈਂਸ ਹਿਟ ਸਟੇਟ, ਔਰ 4 ਚਫੇਰੇ ਜਿਹੜਾ ਇਸ ਦਾ ਜਦੋਂ ਰੌਲਾ ਪਿਆ ਤੇ ਅੱਜ ਮੋਦੀ ਨੇ 44-45 ਸੈਕਿੰਡ ਦੀ ਆਪਣੀ ਉਸ ਦੇ ਵਿੱਚ ਕਿ ਭਾਰਤ ਨੂੰ ਸ਼ਰਮਿੰਦਾ ਕਰਤਾ, ਫਲਾਣੇ ਨੂੰ ਕਰ ਦਿੱਤਾ, ਹਾਲਾਂਕਿ ਇਹ ਸਭ ਇਹਨਾਂ ਦੀ ਉਸ ਗੇਮ ਪਲਾਨ ਦਾ ਹਿੱਸਾ ਹੈ ਜੋ ਨਵੰਬਰ 84 ਦੇ ਵਿੱਚ ਸਿੱਖਾਂ ਦੇ ਨਾਲ ਹੋਇਆ। ਸਿੱਖ ਔਰਤਾਂ ਨੂੰ ਜਿਵੇਂ ਬੇਪਤ ਕੀਤਾ ਗਿਆ ਔਰ ਕਿਵੇਂ ਉਹਨਾਂ ਦੀਆਂ ਅੱਖਾਂ ਸਾਹਮਣੇ ਜਦੋਂ ਕਿ ਉਹਨਾਂ ਦੇ ਭਰਾਵਾਂ, ਉਹਨਾਂ ਦੇ ਪੁੱਤਰਾਂ, ਉਹਨਾਂ ਦੇ ਪਤੀਆਂ, 3 ਜਨਰੇਸ਼ਨਾਂ ਜਿਨ੍ਹਾਂ ਨੂੰ ਮਾਰ ਮੁਕਾਇਆ ਗਿਆ, ਪਰ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਨਾਲ ਭੀੜਾਂ ਵੱਲੋਂ ਜਬਰ ਜਨਾਹ ਕੀਤਾ ਗਿਆ, ਔਰ ਭਾਰਤ ਭਰ ਦੇ ਵਿੱਚ ਹਿੰਦੂ ਤਵੀਆਂ ਵੱਲੋਂ ਇੱਕ ਜਸ਼ਨ ਦਾ ਮਾਹੌਲ ਸੀ ਇਹ ਕਹਿ ਕੇ ਕਿ ਆਹ ਹੁਣ ਸਿੱਖਾਂ ਨੂੰ ਅਸੀਂ ਸਬਕ ਸਿਖਾ ਦਿੱਤਾ, ਯਾਦ ਕਰੇਗਾ ਖਾਲਸਾ, ਇਹਨਾਂ ਨੂੰ ਐਸਾ ਸਬਕ ਸਿਖਾਇਆ। ਲੇਕਿਨ ਜਿਵੇਂ ਮੈਂ ਕਿਹਾ ਕਿ ਕਦੇ ਵੀ ਜਿਹੜਾ ਮਾਜ਼ੀ ਜਾਂ ਭੂਤਕਾਲ ਕਹਿੰਦੇ ਆ ਅਸੀਂ, ਭੂਤ ਕਿਤੇ ਜਾਂਦੇ ਨਹੀਂ ਹੈ, ਜਿਵੇਂ ਮਾਜ਼ੀ ਦਾ ਇੰਪੈਕਟ ਪਾਸਟ ਤੁਹਾਨੂੰ ਹਮੇਸ਼ਾ ਹੌਂਟ ਕਰਦਾ ਹੈ। ਇਹ ਠੀਕ ਹੈ ਕਿ ਉਦੋਂ ਇਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਸਿੱਖ ਜਿਹੜੇ ਨੇ ਉਹ ਬਿਲਕੁਲ ਵਲਨਰੇਬਲ ਨੇ, ਔਰ ਇਹੋ ਜਿਹਾ ਕਰਮ ਕਰਕੇ ਵੀ ਰਾਜੀਵ ਗਾਂਧੀ ਦਿੱਲੀ ਦੇ ਰਾਮਲੀਲਾ ਗਰਾਊਂਡ 'ਚ ਖਲੋ ਕੇ ਇਹ ਕਹਿਣ ਦੀ ਜੁਰਤ ਕਰ ਰਿਹਾ ਸੀ कि जब कोई बड़ा वृक्ष गिरता है तो धरती कांपती है, ਉਹਦੀ ਜਸਟੀਫਿਕੇਸ਼ਨ। ਔਰ 39 ਸਾਲ ਬੀਤਣ ਬਾਅਦ ਵੀ ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ ਲੋਅਰ ਕੋਰਟਸ ਤੋਂ ਸੁਪਰੀਮ ਕੋਰਟ ਤੱਕ ਕਿੰਨੇ ਕਮਿਸ਼ਨ, ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ, ਕਿੰਨੇ ਚੀਫ ਮਿਨਿਸਟਰ ਰਾਜੀਵ ਗਾਂਧੀ ਤੋਂ ਬਾਅਦ VP ਸਿੰਘ ਤੋਂ ਲੈ ਕੇ ਅੱਜ ਨਰਿੰਦਰ ਮੋਦੀ ਤੱਕ, ਲੇਕਿਨ ਕਿਉਂਕਿ ਮਕਸਦ ਹੀ ਸਬਕ ਸਿਖਾਉਣਾ ਸੀ ਔਰ 39 ਸਾਲਾਂ ਬਾਅਦ ਵੀ ਬਹੁਤ ਸਾਰੇ ਜਿਹੜੀਆਂ ਵਿਚਾਰੀਆਂ ਉਸ ਜਬਰ ਜਨਾਹ ਦਾ ਸ਼ਿਕਾਰ ਹੋਈਆਂ
कोई तुर गई हैं, कोई तुरन दे कंढे ने, गवाहियां खत्म हो गई हैं, अदालतां चों कोई इंसाफ तक की निकलना सी। पर लगातारता नाल हुण भी जदों पंजाब दे विच सिख अपनी हक्की मंगां दी गल करदे ने ते फिर उन्हां नूं कहा जांदा है कि आपको नवंबर 84 भूल गया है क्या, वे फिर याद करवा देंगे, फिर दोहरा देंगे, इस बार तो नवंबर 84 से भी बदतर होगा। सो ये जिहड़ा वर्तारा जदों असीं ये कहंदे हैं कि मणिपुर दी घटना शेमफुल कंडैमनेबल, इस दे उत्ते ऑलरेडी जो मणिपुर च चल रहा है, जिवें तुसीं कहा सैकड़ियां मारे गए ने, लखां बेघर ने, और जिहड़ी फिगर पहलां 270 चर्चां दी सी, अज ही करन थापर दे नाल मिजोरम का प्रोमीनेंट बंदा जिहड़ा कल तक बीजेपी का वाइस प्रेजिडेंट सी, जिन्हें रिजाइन किया इन प्रोटेस्ट, उन्होंने 400 तो ज़्यादा चर्च साड़न की फिगर दी है। और इस दे उत्ते यूरोपियन पार्लीमेंट च भी डिबेट हुई, लेकिन क्योंकि मकसद ही एथनिक क्लिनजिंग है, ईसाइयां नूं निशाना बनाया गया। और जिवें असीं नवंबर 84 की गल की, जे नवंबर 84 के लिए जिम्मेवार नो मैटर राजीव गांधी या होर कौन पावरफुल सज्जन कुमार, जगदीश टाइटलर, दूजे तीजे, जे स्टेट अपनी जिम्मेवारी समझदी, हाकम जालम हो सकते हैं, उन्हां दे लई वोट पॉलिटिक्स हो सकती है, पर मीडिया, अदालतां, जुडिशरी जे वो जस्टिस दिता हुंदा तो फिर 2002 च गुजरात दे विच मुसलमानां दी नस्लकुशी नहीं सी होनी। और 2002 नूं बीतिया 21 वरे बीत गए, वही पार्ट। और जे असी देखते हैं कि जे नवंबर 84 वालियां नूं वजीरियां दित्तियां राजीव गांधी ने, और अज तक भी सज्जन कुमार और दूसरा जिहड़ा वो जगदीश टाइटलर और फलाने टिमके किते ना किते फिर भी सर्वाइव करते हैं कांग्रेस च, ते 2002 च हज़ारां मुसलमानां दी नस्लकुशी, हज़ारां मुसलमान औरतां दे नाल जबर जिना चों ये कातल मोदी हिंदू हृदय सम्राट बन के उभरते। सो जे नवंबर 84 नूं ग्लोरीफाई किया गया वोटां लैण दे लई राजीव गांधी वालों, ते फिर 2002 नूं ग्लोरीफाई किया मोदी ने खुद पावर हथियाण दे लई बीजेपी ने। और ये नहीं है कि भी कला सजावां नहीं दित्तियां गईयां। बिल्किस बानो केस साडे सामने कि जिहदे च उस विचारी दे टब्बर दे 7-8 जी मारे जांदे ने, छोटी बच्ची भी, रेप भी, और वो जिहड़े कातल ने उन्होंने एन आज़ादी दिवस ते एक पासे मोदी महिला सशस्त्रीकरण की गल कर रहे हैं, वो वाकआउट कर रहे हैं और उन्होंने जेल चों छड्डिया जा रहा, और उन्होंने फुल मालावां जिहड़े ने उन्होंने हार पा के उन्होंने ऑनर किया जा रहा है। सो यही वर्तारा नवंबर 84 ने 2002 नूं जन्म दिता है, तो जदों 2002 नूं इन्ना ग्लोरीफाई करके उत्थों तक पहुँचा दिता है कि अज जो कुछ मणिपुर दे विच हो रहा है, कला ये नहीं है भी हुणे ही होना शुरू होया है। उस तो पहला मणिपुर दे विच असीं देखते हैं कि किवें शर्मिला नां दी बीबी जिन्हें किवें किन्नी देर भुख हड़ताल रखी। यही मणिपुर स्टेट है जिस दे विच इन्हां दे सिक्योरिटी दस्ते औरतां दे नाल उन्हां नूं सज़ा देण लई गुरिल्लियां नूं जबर जनाह करदे ने कि मणिपुर दे विच सैकड़ियां औरतां ने खुद जिहड़ा अपने कपड़े उतार के प्रोटेस्ट कीता सी कि लो तुहाडी भुख है, तुसी जबर जनाह दी लो, तुसी अपनी संतुष्टि कर लो। और ये वर्ल्ड लैवल की खबर बनी सी। पर अज तां बीजेपी की हुकूमत है, अमित शाह ने उत्थे विजिट भी किया, पर मकसद उन्हां दा ही ये है कि भाई उन्होंने नवंबर 84 की नस्लकुशी सिखां दे नाल वापरदी है, वपराई जाती है। बिल्कुल 2002 की मुसलमानां दे नाल गुजरात दे विच, और हुण नॉर्थ ईस्ट मणिपुर दे कुकी कबीले दे ईसाइयां दे नाल। सो इस सब दे चलदे सुप्रीम कोर्ट ने की कहा, नाल दी नाल चीफ मिनिस्टर ने कहा जी हाँ पछाण कर ली गई है, 4 बंदे फड़ ले गए ने, हुण अगों होएगा, किसी नूं बख्शिया नहीं जाएगा, फलाना उही रूटीन जो तुसी देखोगे। पर इस गल नूं अगेन जदों असीं ये कहंदे हैं कि जिहड़े बीते दे भूत ने घोस्ट ऑफ द पास, इन्हां नूं सौण भी नहीं देना है दिल्ली वालियां नूं। और ये इंडिया जिहड़ा कि एक फ्रॉड जिहड़ी है यूनिट ब्रिटिशर कलोनीअल्स ने जान लग्या इन्हां दे हवाले कीती। अल्टीमेटली इस दा भी हशर वही होण जा रहा जो सोवियत यूनीयन दा होया।
15 ਹਿੱਸਿਆਂ 'ਚ ਵੰਡਿਆ ਗਿਆ ਜੋ ਯੂਗੋਸਲਾਵੀਆ ਦਾ ਹੋਇਆ, ਔਰ ਉਸੇ ਹੀ ਲਾਈਨ ਦੇ ਉੱਤੇ ਨੋ ਮੈਟਰ ਇਹਨੂੰ ਚੌਥੀ ਪੰਜਵੀਂ ਵੱਡੀ ਇਕੋਨਮੀ ਕਹਿ ਕੇ ਵਡਿਆਇਆ ਜਾ ਰਿਹਾ ਹੋਏ, ਨੋ ਮੈਟਰ ਇਹ ਆਪਣੇ ਆਪ ਨੂੰ ਆਪ ਹੀ ਮੂੰਹ ਮਿੱਠੂ ਬਣਦੇ ਆ ਵਿਸ਼ਵ ਗੁਰੂ ਬਣ ਰਹੇ ਹੋਣ, ਪਰ ਜਦੋਂ ਕਿਸੇ ਸਮਾਜ ਦਾ ਇਸ ਹੱਦ ਤੱਕ ਜਿਹੜਾ ਉਹ ਹਲਕਾਪਨ ਦੁਨੀਆ ਦੇ ਸਾਹਮਣੇ ਆਉਂਦਾ ਹੈ, ਫਿਰ ਨਜ਼ਰ ਆ ਰਿਹਾ ਹੁੰਦਾ। ਇੱਕ ਘਟਨਾ ਕਾਫੀ ਹੁੰਦੀ ਹੈ ਦੱਸਣ ਦੇ ਲਈ, ਕਿਉਂਕਿ ਬਹੁਤ ਵਾਰ ਤੁਸੀਂ ਬਹੁਤ ਕੁਝ ਨੂੰ ਲੁਕਾ ਸਕਦੇ ਹੋ, ਪਰ ਇੱਕ ਪੀਰੀਅਡ ਆਉਂਦਾ ਹੈ ਕਿ ਸੱਚ ਅਲਟੀਮੇਟਲੀ ਐਕਸਪੋਜ਼ ਹੁੰਦਾ ਹੈ। ਔਰ ਮੈਂ ਇਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਪਰ ਮੈਂ ਉਹਨਾਂ ਦਾ ਜਿਸਟ ਲਿਆ, ਔਰ ਇਸ ਸਾਰੇ ਦੇ ਵਿੱਚ ਕੱਲਾ ਇਹੀ ਨਹੀਂ ਕਿ ਸਰਕਾਰ ਚੁੱਪ ਰਹੀ ਪਹਿਲਾਂ ਜਾਂ 2 ਮਹੀਨੇ ਤੋਂ, ਜਾਂ ਉਹਨਾਂ ਦੇ ਜਿੰਨੇ ਜਿਹੜਾ ਦਰਬਾਰੀ ਮੀਡੀਆ ਉਹ ਤਾਂ ਹੈ ਹੀ ਹੈ, ਈਵਨ ਅਕਸ਼ੇ ਕੁਮਾਰ ਵਰਗੇ ਜਿਹਨੇ ਜਦੋਂ ਮੋਦੀ ਦੇ ਨਾਲ ਇੰਟਰਵਿਊ ਕੀਤਾ, ਉਹ ਸਕ੍ਰਿਪਟਡ ਇੰਟਰਵਿਊ, ਤਾਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਜੀ आप आम कैसे खाते हैं, चूपते हैं, काटते हैं, क्या करते हैं, और इन्हें सारिਆਂ ਨੂੰ 2 ਮਹੀਨੇ ਤੋਂ ਜੋ ਚੱਲ ਰਿਹਾ ਮਨੀਪੁਰ 'ਚ ਨਹੀਂ ਹੈ। ਔਰ ਇਹ ਘਟਨਾ ਵੀ ਜਿਹੜੀ ਸਾਹਮਣੇ ਵੀਡੀਓ ਆਈ 2 ਮਹੀਨੇ ਪੁਰਾਣੀ, ਕੋਈ ਨਹੀਂ ਬੋਲਿਆ, ਪਰ ਹੁਣ ਜਦੋਂ ਕਿ ਉਹਨਾਂ ਦੇ ਆਕਾ ਨੇ ਆਪਣੀ ਜ਼ੁਬਾਨ ਖੋਲੀ ਹੈ, ਹੁਣ ਅਕਸ਼ੇ ਕੁਮਾਰ ਟਵੀਟ ਕਰ ਰਿਹਾ ਹੈ, ਆਈ ਐਮ ਸ਼ੇਕਨ ਡਿਸਗਸਟਡ, ਔਰ ਉਹਦੇ ਤੇ ਈਵਨ ਨੈਟੀਜ਼ਨ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਉਹਦਾ ਚੰਗਾ ਮਜ਼ਾਕ ਵੀ ਉਡਾਇਆ। ਇੱਕ ਨੇ ਲਿਖਿਆ ਕਿ ਆਈ ਵਿਸ਼ ਯੂ ਹੈਡ ਸਪੋਕਨ ਬਿਫੋਰ, ਕਿ ਵੀ ਤੂੰ ਪਹਿਲਾਂ ਜ਼ੁਬਾਨ ਖੋਲੀ ਹੁੰਦੀ। ਆਲ ਦਿਸ ਇਜ਼ ਅ ਰਿਜ਼ਲਟ ਆਫ ਪਰਵੇਸਿਵ ਸਾਇਲੈਂਸ ਪ੍ਰੈਕਟਿਸ ਬਾਈ ਦੋਜ਼ ਹੂ ਮੈਟਰ, ਕਿ ਇਹ ਇਸ ਲਈ ਹੋ ਰਿਹਾ ਹੈ ਵੀ ਜਿਹੜੇ ਲੋਕਾਂ ਨੂੰ ਜ਼ੁਬਾਨ ਖੋਲ੍ਹਣੀ ਚਾਹੀਦੀ ਹੈ, ਜਦੋਂ ਉਹ ਜ਼ੁਬਾਨ ਬੰਦ ਰੱਖਦੇ ਨੇ ਤਾਂ ਫਿਰ ਇਹੋ ਕੁਝ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਸਰ आप आम चूस के खाते हो या काट के। Another word, finally every celebrity is given permission to tweet on the incident। उन्होंने कहा जी हुण मोदी अमित शाह दी जुंडली ने परमिशन दे दी है ना अपने सारे चमचियां नूं कि हुण तुसीं ट्वीट कर लो। उन्हें कहा जी पहला तू यही सवाल पुछदा रहा कि बई हुण उहनूं पुछ के बई ये मणिपुर वायलेंस और दूजे तीजे लई कौन जिम्मेवार है। और इस सारे दे चलदे हैं अगेन मैं इस सैगमेंट नूं कंक्लूड करा। जिमी कार्टर अमरीकन प्रेजिडेंट, कंपैशनेट, रहम दिल, अपनी जिंदगी हुण तां बहुत बजुर्ग है, 90s च है, अजे भी हुण तो कुछ साल पहला तक जदों हैल्थी सी वो अपने हत्थां नाल एक घर बना के किसी ना किसी गरीब बंदे नूं साल दे विच देना। उहदी मां लिली कार्टर जिहड़ी कि क्रिश्चियन नन सी, उहने अपनी जवानी वेले गुड़गावा इलाके दे विच जाके किन्ने साल एक पिंड दे विच आम गरीब बच्चों की बेहतरी लई गुजारे सी। और हमेशा ही ह्यूमन राइट्स के मुद्दे ते जिमी कार्टर की आवाज़ बड़ी मुखर आवाज़ रही है। उन्हें एक थां कहा सी कि भी नाजियां दे हथों 6 मिलियन यहूदी मारे गए और जेड़े मारन वाले नाजी सी उन्हां दी जिहड़ी गिणती है जां उन्हां दी पार्टी दी मैंबरशिप भी 6 मिलियन सी। उन्हें कहा पर ये किवें हो गया भी 6 मिलियन ने 6 मिलियन मारते। उन्हें कहा इसलिए हो गया कि जेडे बाकी 60 मिलियन जर्मन सी उन्होंने अपनी जबान बंद रखी सी कि जो जुल्म हो रहा सी वो बोल नहीं सी रहे। सो असी समझते हैं कि जे नवंबर 84 जो कुछ सिखां दे नाल होया, भारत दा आवाम जिहड़ा अपने आप नूं बड़ा अहिंसा परमो धर्मा और देवी देवते और फलाने के जी असी तां पशुआं दी भी पूजा करते हैं, पंछियां दी भी करते हैं, असी तां सप्पां दी भी पूजा करते हैं। इस किस्म दा अपना दुनिया नूं जिहड़ा ओह अक्स वेचदे ने, लेकिन हर एक ने जिहड़ा उहनूं रीजॉयस कीता सी कि सिखां नूं सबक सिखाया जा रहा है। यही वरतारा 2002 दे विच गुजरात दे विच होया। यही वरतारा मणिपुर दे विच 2 महीने तो ये तशद्दद, जबर, वायलेंस, जबर जना, अग्गां लाउणियां, पिंडां दे पिंड साड़ने चल रहे। लेकिन दरबारी मीडिया तो चुप है ही है, इंटरनेट वैसे ही 2 महीने तो उत्थे बंद किया है। लेकिन बाकी सारा मुल्क भी जिहड़ा है वो सुसरी वांग सौ के उन्हां नूं तां इवें ही प्रेजेंट किया जा रहा कि मोदी देखो अमरीका गया, वाइट हाउस दे विच बाइडन ने कितना वड्डा स्वागत किया, फ्रांस गया देखो उहदे लई रेड कारपेट विछा दिता। वो तो यही प्रभाव दे रहे हैं कि जी मोदी हुण भारत लैवल का लीडर नहीं है, वो ग्लोबल लीडर बन गया है। मोदी की सलाह बाइडन भी लैंदा है, मोदी की सलाह मैकरॉन भी लैंदा है, और ऋषि सुनक तो उही जिहड़ा उहदे अगे नक सुणकदा है। इस सारे दे चलदे हैं जे तुसीं इहो जिहा माहौल सिरजोगे
ਤਾਂ ਫਿਰ ਅਲਟੀਮੇਟਲੀ ਇਹ ਜਿਹੜਾ ਇਸ ਕਿਸਮ ਦਾ ਆਲਾ ਦੁਆਲਾ ਹੁੰਦਾ ਹੈ ਇਹ ਬਹੁਤੀ ਦੇਰ ਰਹਿੰਦਾ ਨਹੀਂ ਹੁੰਦਾ ਔਰ ਅਲਟੀਮੇਟਲੀ ਇਸ ਦਾ ਐਂਡ ਨਿਸ਼ਚਿਤ ਹੈ ਰੱਬ ਦੀ ਦਰਗਾਹ 'ਚ ਵੀ, ਕਿਉਂਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ ਔਰ ਇਹ ਆਪਣੀ ਕਬਰ ਆਪ ਹੀ ਪੁੱਟ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਪਿਓਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ US ਕਾਂਗਰਸ ਵਿੱਚ ਭਾਰਤ ਵਿੱਚ ਜਿਹੜੀ ਮਨੁੱਖੀ ਹੱਕਾਂ ਦੇ ਕਾਨੂੰਨ ਨੂੰ ਲੈ ਕੇ ਇੱਕ ਬਰੀਫਿੰਗ ਹੋਈ ਹੈ, ਜਿਸ ਵਿੱਚ ਮੋਦੀ ਨੂੰ ਖੂਬ ਰਗੜੇ ਲਗਾਏ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਸਾਡੇ ਕੁਝ ਵਿਊਅਰਸ ਵੱਲੋਂ ਜਦੋਂ ਕੋਈ ਘਟਨਾਕ੍ਰਮ ਆਲੇ ਦੁਆਲੇ ਹੁੰਦਾ ਹੈ ਉਹ ਕਹਿੰਦੇ ਨੇ ਜੀ ਇੱਥੇ ਕੀ ਹੋ ਰਿਹਾ ਹੈ, ਕੀ ਐਕਟੀਵਿਟੀ ਹੈ, ਅਮਰੀਕਨ ਲਾ ਮੇਕਰਸ ਨੂੰ ਕਿਉਂ ਨਹੀਂ ਦੱਸਿਆ ਜਾਂਦਾ, ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ। ਹਾਲਾਂਕਿ ਇਹ ਜਿਹੜਾ ਲੌਬਿੰਗ ਐਫਰਟ ਹੁੰਦਾ ਹੈ ਜਾਂ ਜਦੋਂ ਤੁਸੀਂ ਹੈਵੀ ਆਡਸ ਦੇ ਅਗੇਂਸਟ ਜਿਹੜਾ ਉਹ ਕੁਝ ਕਰ ਰਹੇ ਹੁੰਦੇ ਹੋ ਤੇ ਇਸ ਦੇ ਲਈ ਬਹੁਤ ਸਾਰੇ ਐਫਰਟ, ਯਤਨ, ਫਾਈਨੈਂਸਿਸ ਇਸ ਦੇ ਵਿੱਚ ਇਨਵੋਲਵ ਹੁੰਦੇ ਨੇ, ਲੇਕਿਨ ਉਸ ਦੇ ਰਿਜ਼ਲਟ ਹੌਲੀ ਹੌਲੀ ਤੁਹਾਨੂੰ ਨਜ਼ਰ ਵੀ ਆਉਂਦੇ ਨੇ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅੱਜ ਜਦੋਂ ਕਿ ਅਸੀਂ ਬੇਸ਼ੱਕ ਜ਼ਿਆਦਾ ਗੱਲਬਾਤ ਤਾਂ ਉਸ ਬਰੀਫਿੰਗ ਦੀ ਕਰਾਂਗੇ ਜਿਹੜੀ ਕਿ ਬਹੁਤ ਸਾਰੇ ਮਲਟੀਪਲ ਗਰੁੱਪ ਜਿਨ੍ਹਾਂ ਦੇ ਨੇ ਇਸ ਨੂੰ ਯਕੀਨੀ ਬਣਾਇਆ ਕਿ ਭਾਰਤ ਦਾ ਹਿਊਮਨ ਰਾਈਟਸ ਰੈਕੋਰਡ ਔਰ ਖਾਸ ਤੌਰ ਤੇ ਮੋਦੀ ਦਾ ਉਸ ਨੂੰ ਜਿਹੜਾ ਐਕਸਪੋਜ਼ ਕੀਤਾ ਜਾਏ। ਪਰ ਬੀਤੇ ਦਿਨ ਦੇ ਵਾਸ਼ਿੰਗਟਨ ਟਾਈਮਜ਼ ਅਖਬਾਰ ਦੇ ਵਿੱਚ ਇੱਕ ਪੂਰਾ ਜਿਹੜਾ ਇਹਨਾਂ ਵੱਲੋਂ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਇੱਕ ਐਡਵਰਟਾਈਜ਼ਮੈਂਟ ਵੀ ਲੱਗੀ ਹੈ। ਇਜ਼ ਇੰਡੀਆ ਏ ਡੈਮੋਕ੍ਰੇਸੀ ਇਹ ਸਵਾਲ ਪੁੱਛਿਆ ਗਿਆ ਔਰ ਇਸ ਫਿਰ ਮੋਦੀ ਨੂੰ ਕੋਟ ਕੀਤਾ ਹੈ ਔਰ ਇਹ ਸਾਰੇ ਦੇ ਥੱਲੇ ਸ਼ੁਕਰੀਆ ਅਦਾ ਕੀਤਾ ਗਿਆ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਦਾ, ਕਿਉਂਕਿ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਨੇ ਆਪਣਾ 2024 ਦੀ ਇਸ ਜਿਹੜਾ ਆਉਣ ਵਾਲੇ ਪੀਰੀਅਡ ਦੇ ਲਈ ਹਾਊਸ ਐਪਰੋਪ੍ਰੀਏਸ਼ਨ ਬਿੱਲ 2024 ਉਹਦੇ 'ਚ ਇੰਡੀਆ ਨੂੰ ਜਿਹੜਾ ਉਹ ਆੜੇ ਹੱਥੀਂ ਲਿਆ ਔਰ ਉਸ ਦੇ ਵਿੱਚ ਉਹਨਾਂ ਨੇ ਲਫ਼ਜ਼ ਕਹੇ ਇੰਡੀਆ the committee is concerned with recent unrest and restrictions on civil liberties in the Indian state of Punjab and will closely monitor the situation. US House of Representatives State Foreign Operations and Related Program Appropriation Bill 2024. So ਇਹ ਪੰਜਾਬ ਸਪੈਸੀਫਿਕ ਇਸ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਚੋਂ ਇਹ ਜੁਮਲਾ ਨਿਕਲਦਾ ਹੈ ਇੰਡੀਆ ਔਰ quote unquote the committee is concerned with recent unrest and restrictions on civil liberties in the Indian state of Punjab. ਭਾਰਤ ਦੇ ਪੰਜਾਬ ਸੂਬੇ ਦੇ ਵਿੱਚ ਜਿਹੜੀਆਂ ਸਿਵਲ ਲਿਬਰਟੀਜ਼ ਦੇ ਉੱਤੇ ਪਾਬੰਦੀਆਂ ਨੇ ਔਰ ਬੇਚੈਨੀ ਹੈ ਜੋ ਚੱਲ ਰਹੀ ਹੈ ਉਸ ਐਂਡ ਵਿਲ ਕਲੋਜ਼ਲੀ ਮੋਨੀਟਰ ਦਾ ਸਿਚੁਏਸ਼ਨ ਕਿ ਅਸੀਂ ਨਜ਼ਰ ਰੱਖੀ ਹੋਈ ਹੈ ਔਰ ਇਸ ਦੇ ਉੱਤੇ ਅਸੀਂ ਹੋਰ ਇਸ ਨੂੰ ਨੇੜਿਓਂ ਦੇਖਾਂਗੇ। ਸੋ ਇਸ ਦੇ ਉੱਤੇ ਸਿੱਖ ਅਸੈਂਬਲੀ ਆਫ ਅਮਰੀਕਾ ਨੇ ਥੈਂਕ ਯੂ ਨੋਟ ਦੇ ਤੌਰ ਤੇ ਉਸ ਵਾਸ਼ਿੰਗਟਨ ਟਾਈਮਜ਼ ਦੇ ਵਿੱਚ ਐਡ ਵੀ ਦਿੱਤੀ ਹੈ ਔਰ ਜ਼ਾਹਰ ਹੈ ਕਿ 1 to 1 ਵੀ ਥੈਂਕ ਯੂ ਕਰਨਾ ਬਣਦਾ ਹੈ, ਉਹਨਾਂ ਦੇ ਮੈਂਬਰਸ ਨੂੰ ਲਿਖਿਆ ਜਾਣਾ ਚਾਹੀਦਾ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ
ਜਦੋਂ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਵੀ ਅਮਰੀਕਾ ਦੀ ਇੰਪੋਰਟੈਂਟ ਸ਼ਖਸੀਅਤ ਜਿਹੜੀ ਹਿਊਮਨ, ਕਿਉਂਕਿ ਮੋਦੀ ਦੇ ਅਮਰੀਕਾ ਦੌਰੇ ਤੋਂ ਫੌਰਨ ਬਾਅਦ ਉਸ ਦਾ ਦੌਰਾ ਜਿਹੜੀ ਬੀਬੀ ਉਜ਼ਰਾ ਜ਼ਿਆ ਉਹਨਾਂ ਨੇ ਉਜ਼ਰਾ ਜ਼ਿਆ ਭਾਰਤ ਦਾ ਦੌਰਾ ਕੀਤਾ 1 to 1 ਜਿਹੜਾ ਉੱਥੇ ਮੁਲਾਕਾਤ ਵੀ ਕੀਤੀ ਔਰ ਹਿਊਮਨ ਰਾਈਟਸ ਦਾ ਇਸ਼ੂ ਹੀ ਮੇਨ ਇਸ਼ੂ ਸੀ ਮੋਦੀ ਦੇ ਇਸ ਦੌਰੇ ਤੋਂ ਬਾਅਦ। ਔਰ ਉਸ ਪੀਰੀਅਡ 'ਚ ਦਲ ਖਾਲਸਾ ਵਾਲਿਆਂ ਨੇ ਵੀ ਆਪਣੀ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਭੇਜੀ ਸੀ। ਦਲ ਖਾਲਸਾ ਅਰਜਿਸ US ਇੰਟਰਵੈਂਸ਼ਨ ਔਨ ਹਿਊਮਨ ਰਾਈਟਸ ਐਬਿਊਜ਼ਸ ਇਨ ਦਾ ਪੰਜਾਬ ਔਰ ਉਹਨਾਂ ਨੇ ਆਪਣਾ ਜਿਹੜਾ ਇਹ ਪੂਰੀ ਇੱਕ ਪ੍ਰੈਜ਼ੈਂਟੇਸ਼ਨ ਦਿੱਤੀ ਉਸ ਬੀਬੀ ਨੂੰ, ਅਮਰੀਕਨ ਜਿਹੜੀ ਰਿਪਰੈਜ਼ੈਂਟ ਕਰ ਰਹੀ ਸੀ ਕਿ ਬਈ ਇੱਥੇ ਕੀ ਚੱਲ ਰਿਹਾ ਹੈ, ਕਿਉਂਕਿ ਇਹ ਜਿਹੜੀ ਉਸ ਬੀਬੀ ਉਜ਼ਰਾ ਹੈ ਇਹ ਅੰਡਰ ਸੈਕਟਰੀ ਫਾਰ ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ ਉਜ਼ਰਾ ਜ਼ਿਆ ਉਹਨਾਂ ਨੇ ਐਰਿਕ ਗਾਰਸੈਟੇ ਜਿਹੜਾ ਐਂਬੈਸਡਰ ਹੈ ਉਹਦੇ ਰਾਹੀਂ ਆਪਣੀ ਰਿਪਰੈਜ਼ੈਂਟੇਸ਼ਨ ਭੇਜੀ ਔਰ ਉਹਦੇ 'ਚ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਯੂਨਾਈਟਿਡ ਸਟੇਟਸ ਦੀ ਕਮਿਟਮੈਂਟ ਜਿਹੜੀ ਹੈ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨਾਲ ਇੰਟਰੈਕਟ ਕਰਨ ਦੀ, ਉਸ ਦੇ ਲਈ ਖਾਸ ਤੌਰ ਤੇ ਫ੍ਰੀ ਸਪੀਚ ਔਰ ਰਿਲੀਜੀਅਸ ਔਰ ਐਥਨਿਕ ਮਾਈਨੋਰਿਟੀਜ਼ ਨੂੰ ਖੂੰਜੇ ਲਾਉਣ ਦੀ ਜਿਹੜੀ ਲਾਈਨ ਹੈ ਹਕੂਮਤ ਦੀ ਉਸ ਦੇ ਉੱਤੇ ਉਹਨਾਂ ਦਾ ਨਜ਼ਰੀਆ। ਔਰ ਇਸ ਲੈਟਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਏ ਹੋ ਭਾਰਤ ਦੇ ਵਿੱਚ, ਗਰਾਊਂਡ ਰਿਐਲਿਟੀ ਦੇਖੋ ਕਿ ਵੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, UAPA ਔਰ NSA ਵਰਗੇ ਕਾਨੂੰਨ ਜਿਹੜੇ ਨੇ ਇਹ ਕਿਵੇਂ ਸਿੱਖ ਐਕਟਿਵਿਸਟ ਨੂੰ disturbingly Sikh activists had been detained under these laws, some even being held in Dibrugarh jail located 2500 kilometers away from their homeland. So ਇਹ ਸਾਰਾ ਲੈਟਰ ਜਿਹਦੇ 'ਚ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਵੀ ਕੀਤੀ। ਸੋ ਬਹੁਤ ਵਾਰ ਜਦੋਂ ਸਾਡੇ ਕੱਲ੍ਹ ਵੀ ਜਿਵੇਂ ਇੱਕ ਵਿਊਅਰ ਨੇ ਲਿਖਿਆ ਸੀ ਜੀ ਫਲਾਂ ਜਥੇਬੰਦੀ ਫਲਾਂ ਮੂਵ ਦਾ ਸਪੋਰਟ ਨਹੀਂ ਕਰਦੀ, ਮੈਂ ਸਮਝਦਾ ਵੀ ਸਾਨੂੰ ਇੱਕ ਦੂਸਰੇ ਪ੍ਰਤੀ ਸਤਿਕਾਰਤ ਭਾਵਨਾ ਦੇ ਨਾਲ ਵਿਚਰਨਾ ਚਾਹੀਦਾ ਹੈ। ਜਿਹੜਾ ਜਿੰਨਾ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰੋ ਔਰ ਉਸ ਨੂੰ ਐਨਕਰੇਜ ਕਰੋ ਕਿ ਭਾਈ ਜਿਹੜਾ ਦੂਸਰੇ ਦਾ ਕੰਮ ਹੈ ਉਸ ਨੂੰ ਵੀ ਐਪਰੀਸ਼ੀਏਟ ਕਰੋ। ਤੇ ਜੇ ਅਸੀਂ ਸਿਰਫ ਡੰਡਾ ਲੈ ਕੇ ਹੀ ਸਿਰ ਤੇ ਬੈਠੇ ਹੋਣਾ ਕਿ ਜੀ ਨਹੀਂ ਤੁਸੀਂ ਇਸ ਨੂੰ ਸਪੋਰਟ ਕਰੋ, ਤੁਸੀਂ ਇੱਕ ਵਰਕਰ ਬਣ ਕੇ ਕੰਮ ਕਰੋ, ਤੇ ਫਿਰ ਇਵੇਂ ਹੁੰਦਾ ਨਹੀਂ ਹੈ, ਇਵੇਂ ਤੁਸੀਂ ਆਪਣਾ ਸਤਿਕਾਰ ਵੀ ਗਵਾਉਂਦੇ ਹੋ। ਹੁਣ ਜਿਵੇਂ ਸਾਡੀ ਵੀ ਪਹੁੰਚ ਜਿਹੜੀ ਹੁੰਦੀ ਹੈ ਹਮੇਸ਼ਾ ਪਿਛਲੇ ਇਹਨਾਂ ਸਾਰੇ 30 ਸਾਲ ਤੋਂ ਜ਼ਿਆਦਾ ਪੀਰੀਅਡ 'ਚ ਸਿੰਸ 91 ਹਮੇਸ਼ਾ ਹੀ ਇਹ ਰਹੀ ਹੈ ਕਿ ਜਿਹੜਾ ਜਿੱਥੇ ਵੀ ਪੰਥਕ ਪਿੜ ਦੇ ਵਿੱਚ ਕੰਮ ਕਰਦਾ ਹੈ ਅਸੀਂ ਉਸ ਦੀ ਹਮਾਇਤ ਕਰਦੇ। ਹੁਣ ਜੇ ਕਿਸੇ ਨੂੰ ਲੱਗੇ ਕਿ ਜੀ ਅਸੀਂ ਹਮਾਇਤ ਉਵੇਂ ਨਹੀਂ ਕਰਦੇ ਜਿਵੇਂ ਉਹਨਾਂ ਦਾ ਇੱਕ ਲਾਇਲ ਵਰਕਰ ਜਾਂ ਪੇਡ ਵਰਕਰ ਕਰਦਾ ਹੈ ਤੇ ਸਾਡੇ ਤੋਂ ਉਹ ਤਵੱਕੋ ਹੋਏ ਤਾਂ ਉਵੇਂ ਨਹੀਂ ਹੋਣਾ। ਹਾਂਜੀ, ਅਸੀਂ ਇਹ ਦੇਖਦੇ ਹਾਂ ਕਿ ਭਾਈ ਅਸੀਂ ਕਿਸੇ ਨੂੰ ਜਿਹੜਾ ਹੈ ਉਸ ਦੇ ਕੰਮ ਤੇ ਆਧਾਰਿਤ ਜਿਸ ਚੋਂ ਪੰਥ ਦਾ ਭਲਾ ਨਿਕਲਦਾ ਹੋਏ, ਹੀਰੋ ਵਰਸ਼ਿਪ, ਇੱਕ ਇੰਡੀਵਿਜੂਅਲ ਵਰਸ਼ਿਪ ਜਾਂ ਕਿਸੇ ਇੱਕ ਦੇ ਨਾਲ ਠੀਕ ਹੈ, ਇੱਕ ਸਟੇਜ ਸੀ ਪੰਥਕ ਕਮੇਟੀ ਉਹਨਾਂ ਦੇ ਸਾਰੇ ਸੈਟਅਪ ਦੇ ਨਾਲ ਅਸੀਂ ਤੁਰੇ, ਲੇਕਿਨ ਉਸ ਪੀਰੀਅਡ 'ਚ ਵੀ ਜਦੋਂ ਸਾਡੀ ਕਮਿਟਮੈਂਟ 4 ਜੁਝਾਰੂ ਜਥੇਬੰਦੀਆਂ ਜਾਂ ਪੰਥਕ ਕਮੇਟੀ ਦੇ ਏਜੰਡੇ ਨਾਲ ਸੀ ਉਦੋਂ ਵੀ ਸਾਡੀ ਪਹੁੰਚ ਇਹ ਸੀ, ਹਾਲਾਂ ਆਪਸ 'ਚ ਉਲਝਣ ਵਾਲੇ ਵੀ ਸੀ ਲੇਕਿਨ ਸਾਡਾ ਸੀ ਕਿ ਭਾਈ ਨਹੀਂ ਜਿਹੜਾ ਪੰਥ ਲਈ ਕੰਮ ਕਰਦੇ। ਸੋ ਮੈਂ ਸਮਝਦਾ ਵੀ ਦਲ ਖਾਲਸਾ ਵੱਲੋਂ ਇਸ ਲੈਵਲ ਦੇ ਉੱਤੇ ਰਿਪਰੈਜ਼ੈਂਟੇਸ਼ਨ ਹਾਲਾਂ ਮਿਲਣ ਤਾਂ ਨਹੀਂ ਸੀ ਦੇਣਾ ਕਿਸੇ ਨੇ, ਲੇਕਿਨ ਐਟਲੀਸਟ ਇਹ ਤਾਂ ਹੋਇਆ ਵੀ ਇਕੱਲਾ ਉਹਨਾਂ ਨੇ ਦੂਸਰਿਆਂ ਦੀ ਗੱਲ ਮਨੀਪੁਰ ਜਾਂ ਦੂਜੇ ਹਵਾਲੇ ਨਾਲ ਹੀ ਨਹੀਂ ਸੁਣੀ, ਉਹਨਾਂ ਤੱਕ ਰਿਪਰੈਜ਼ੈਂਟੇਸ਼ਨ ਪਹੁੰਚੀ ਹੈ। ਔਰ ਇਸੇ ਤਰ੍ਹਾਂ ਜਿਵੇਂ ਵੀਰ ਸਵਰਨਜੀਤ ਸਿੰਘ ਔਰ ਇਹਨਾਂ ਸਾਰਿਆਂ ਦੇ ਐਫਰਟਸ ਨਾਲ ਇਹ ਹਾਊਸ ਐਪਰੋਪ੍ਰੀਏਸ਼ਨਸ ਕਮੇਟੀ ਵੱਲੋਂ 2024 ਬਿੱਲ ਦੇ ਮੌਕੇ ਵੀ ਇੰਡੀਆ ਨੂੰ ਵਾਰਨ ਕੀਤਾ ਗਿਆ ਕਿ ਭਾਈ ਪੰਜਾਬ 'ਚ ਜਿਹੜਾ ਸਿਵਲ ਅਨਰੈਸਟ ਹੈ ਔਰ ਸਿਵਲ ਲਿਬਰਟੀਜ਼ ਦੀ ਵਾਇਲੇਸ਼ਨ ਹੈ ਉਸ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ, ਇਹ ਐਪਰੀਸ਼ੀਏਬਲ ਹੈ। ਹੁਣ ਇਹ ਹਾਲਾਂ ਜੇ ਮੈਨੂੰ ਇਸ ਬਰੀਫਿੰਗ ਦਾ ਪਤਾ ਹੁੰਦਾ ਤਾਂ ਮੈਂ ਜ਼ਰੂਰ ਪਾਰਟਿਸਿਪੇਸ਼ਨ ਲਈ ਵੀ ਜਾਂਦਾ। ਔਰ ਇਹ ਬਰੀਫਿੰਗ ਜਿਸ ਦੇ ਵਿੱਚ ਕਾਂਗਰਸ ਵੂਮਨ ਰਸ਼ੀਦਾ ਤਾਲਿਬ UN ਸਪੈਸ਼ਲ ਰਿਪੋਰਟਰ ਯੂਨਾਈਟਿਡ ਨੇਸ਼ਨ ਦੇ ਜਿਹੜੇ ਹਿਊਮਨ ਰਾਈਟਸ ਔਰ ਜੈਨੋਸਾਈਡ ਤੇ US ਸਰਵ ਕਮਿਸ਼ਨਰ, ਇਹਨਾਂ ਸਾਰਿਆਂ ਨੇ US ਕਾਂਗਰਸ ਦੇ ਵਿੱਚ ਬਰੀਫਿੰਗ ਕੀਤੀ। ਔਰ ਮੈਂ ਇਹ ਵੀ ਦੱਸਦਾ ਹਾਂ ਕਿ ਇਹ ਬੀਬੀ ਰਸ਼ੀਦਾ ਉਹਨਾਂ ਬੀਬੀਆਂ ਚੋਂ ਹੈ ਜਿਨ੍ਹਾਂ ਨੇ ਜਦੋਂ ਮੋਦੀ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦਿੱਤਾ ਤੇ ਇਹਨਾਂ ਨੇ ਬਾਈਕਾਟ ਕੀਤਾ ਸੀ। ਇਹਨਾਂ ਨੇ ਕਿਹਾ ਕਿ ਵੀ ਇਹ ਵਾਇਲੇਟਰ ਹੈ ਹਿਊਮਨ ਰਾਈਟਸ ਦਾ, ਜੋ ਜ਼ੁਲਮ ਕਰ ਰਿਹਾ ਸੀ ਇਹਦੀ ਸ਼ਕਲ ਨਹੀਂ ਦੇਖਣਾ ਚਾਹੁੰਦੀਆਂ। ਇਹ ਕਾਂਗਰਸ ਵੂਮਨ ਨੇ ਲੇਕਿਨ ਇਹਨਾਂ ਨੇ ਉਸ ਦਾ ਬਾਈਕਾਟ ਕੀਤਾ ਸੀ। ਔਰ ਇਹ ਜਿਹੜੀ ਕਿ ਬਰੀਫਿੰਗ ਦੇ ਉੱਤੇ ਉਹਨਾਂ ਦੀ ਪ੍ਰੈਸ ਰਿਲੀਜ਼ ਆਈ ਹੈ,
मैं उसका कुछ हिस्सा साझा कर लेने। ਉਹਦੇ 'ਚ ਉਹਨਾਂ ਨੇ ਕਿਹਾ कि US Congresswoman and top officials from United Nations and US Commission on International Religious Freedom have expressed deep concerns over the ongoing horrific violations of human rights and religious freedom in India under Prime Minister Narendra Modi's rule and called on Biden administration to designate India as a country of particular concern. ਹੁਣੇ ਜਿਹੜੀ ਬਰੀਫਿੰਗ ਹੋਈ ਉਹਦੇ 'ਚ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰੈਪੋਰਟੀਅਰ ਵੀ, ਕਾਂਗਰਸ ਵੂਮਨ ਵੀ, US SURF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਨਾਂ ਦੇ ਵੀ ਕਮਿਸ਼ਨਰ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਰਹੇ ਨੇ ਜਿਨ੍ਹਾਂ ਨੇ ਪ੍ਰੈਜੈਂਟੇਸ਼ਨ ਦਿੱਤੀ। ਔਰ ਇਹ ਜਿਹੜੀ ਸਪੈਸ਼ਲ ਕਾਂਗਰੈਸ਼ਨਲ ਬਰੀਫਿੰਗ ਹੋਈ ਹੈ ਇਹ 19 ਜੁਲਾਈ ਨੂੰ ਹੋਈ ਹੈ, ਕੱਲ ਰੇਬਰਨ ਹਾਊਸ ਦੇ ਵਿੱਚ, Rayburn office building, और Congresswoman Rashida Tlaib, she emphasized the severity of the situation and urgent need for action कि उत्थे बहुत बुरा हाल है भारत दे विच, फौरन इस दे उत्ते काम करन दी लोड़ है। और उन्हें कहा for the last 4 years we have witnessed severe escalating attacks on religious minorities under Prime Minister Narendra Modi and Bharatiya Janata Party, and yet we know our own US State Department has yet to designate India as a country of particular concern under US law, said Congresswoman Tlaib. उन्हें कहा कि जी 4 सालों तो US SURF इन्हां नूं बयान रहा इंडिया नूं country of particular concern, पर साडा State Department इस दे उत्ते जिहड़ा कोई कार्रवाई नहीं कर रहा। फिर उन्हें कहा भी मैनूं फखर है भी मैं उहदा मोदी दा यूनियन स्टेट ऑफ द यूनियन एड्रैस बाइकआउट किया है। हुण जिहड़ा माइनॉरिटी राइट्स दे उत्ते यूनाइटेड नेशनस दा स्पैशल रैपोर्टियर है वो मिस्टर फर्नैंड डी वारनेस है। उन्हें कहा देयर इज़ एन ऑब्वियस एंड डिस्टर्बिंग ट्रेंड in the increasing allegations relating to human rights abuses against minorities that are being submitted to the UN regarding India। उन्होंने कहा जो साडे कोल UN कोल रिपोर्ट्स आ रही ने बड़ी फिक्रमंदी वालियां ने, माइनॉरिटीज़ दे नाल बहुत धक्का हो रहा है। We are talking of millions of minorities who are directly affected in some of these allegations, millions कि भाई ये millions ने minorities वाले जिन्हां जिहड़े प्रभावित हो रहे हैं। When you have millions whose citizenship is denied, millions whose right to political participation and representation are curtailed, hundreds of thousands whose livelihood and that of their children is threatened, it is hard to conclude that this is not part of intentional policies by authorities। क्योंकि डिप्लोमैट ने इन्होंने डिप्लोमैटिकली गल करनी, गल्लां सारियां कहतियां उन्हें कहा भी ये अपने आप च नहीं है हो रहा है, एक प्लैंड नीति का हिस्सा है जिहदे थल्ले लखां नूं सिटीजनशिप तो वांझा रखा जा रहा है, रिलीजियस फ्रीडम की प्रैक्टिस तो वांझा रखा जा रहा है और उन्होंने कॉर्नर किया जा रहा है। इस तरह US SURF के कमिश्नर डेविड करी उन्होंने cited similar concern stating that US SURF has been calling on the US State Department to designate India as country of particular concern। लेकिन उन्होंने कहा जी उदी मोदी दी विजिट वेले भी होया, बाइडन एडमिनिस्ट्रेशन नूं असीं पब्लिकली भी कहा सी, लेकिन इस सब के बावजूद बाइडन एडमिनिस्ट्रेशन का रवैया जिहड़ा है वो ठीक नहीं रहा और ये सारे दे उत्ते ही फिर उन्होंने अगों भी होर कमेंट कीते ने। और the Biden administration is not only condoning the behavior of Indian administration but also encouraging it to continue behaving the way it has been। उन्हें ये लफज एक हिंदू सज्जन कह रहे हैं, अजित शाही एडवोकेसी डायरेक्टर ने एट इंडियन अमेरिकन मुस्लिम कौंसल। उन्होंने कहा भी उन्होंने कंट्री ऑफ पर्टिकुलर कंसर्न का की कहना सी, उन्होंने इनवाइट करने का मतलब ये है डिनर और इस दे उत्ते कि उन्होंने एनकरेज कर रहे हैं। और ये अजित शाही कहते हैं when Biden invited Narendra Modi to state dinner, he used that to validate his atrocious rule in India। जे उन्होंने इनवाइट किया दा मतलब ये है कि बाइडन जिहड़ा है उन्हें स्टैंप ला दी है मोदी दियां करतूतां दे उत्ते। उन्हें फिर क्या वी कॉल आवरसेल्व्स द लार्जेस्ट डेमोक्रेसी इन द वर्ल्ड बट दिस इज व्हाट डेमोक्रेसी लुक्स लाइक इन इंडिया कि जी इंडिया वाले असीं कहने जी असीं वड्डी डेमोक्रेसी क्यों जी है। और ये सारे दे उत्ते उन्होंने गल की काफ़ी खुल के ये सारा पार्ट असीं देखते हैं। और मैनूं खुशी है भी इस दे विच 18 अमरीकन सिविल राइट्स ऑर्गेनाइजेशनस इनवॉल्व सी इस ब्रीफिंग दे विच
ਜਿਸ ਦੇ ਵਿੱਚ ਸਭ ਤੋਂ ਪ੍ਰੋਮਿਨੈਂਟ ਜੈਨੋਸਾਈਡ ਵਾਚ, ਇਹ ਡਾਕਟਰ ਗ੍ਰੈਗਰੀ ਜਿਨ੍ਹਾਂ ਦੀ ਸੰਸਥਾ ਹੈ ਔਰ ਜਿਨ੍ਹਾਂ ਨੇ 10 ਸਟੇजेस ਆਫ ਜੈਨੋਸਾਈਡ ਲੀਡ ਕਰਨਾ ਕਿਵੇਂ ਹੁੰਦਾ ਹੈ, ਜਿਸ ਨੂੰ UN ਨੇ ਉਹਨਾਂ ਨੂੰ ਮੰਨਿਆ ਹੋਇਆ ਹੈ, ਉਹ ਜੈਨੋਸਾਈਡ ਵਾਚ ਸੀ। ਵਰਲਡ ਵਿਦਆਊਟ ਜੈਨੋਸਾਈਡ ਜਥੇਬੰਦੀ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਹਿੰਦੂਜ਼ ਫॉर ਹਿਊਮਨ ਰਾਈਟਸ ਜਿਹੜੇ ਗਰੁੱਪ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇੰਟਰਨੈਸ਼ਨਲ ਕ੍ਰਿਸਚੀਅਨ ਕੰਸਰਨ, ਜੁਬਲੀ ਕੈਂਪੇਨ, 21 ਵਿਲ ਫੋਰਸ, ਦਲਿਤ ਸੋਲੀਡੈਰਿਟੀ ਫੋਰਮ। ਚਲੋ ਘੱਟੋ ਘੱਟ ਕੋਈ ਦਲਿਤ ਜਥੇਬੰਦੀ ਤਾਂ ਆਈ, ਨਹੀਂ ਤਾਂ ਸਾਰੇ ਉਹਦੇ ਮੋਦੀ ਦੇ ਵਿਜ਼ਿਟ ਵੇਲੇ ਜਾਂ ਦੂਜੇ ਮੈਂ ਲੱਭ ਰਿਹਾ ਸੀ ਵੀ ਕਿੱਥੇ ਨੇ, ਉਹਨਾਂ ਦੇ ਉੱਤੇ ਕਿਹੜੇ ਘੱਟ ਜ਼ੁਲਮ ਹੋ ਰਹੇ ਨੇ ਟਰਾਈਬਲਸ ਤੇ ਦਲਿਤ ਦੇ। ਪਰ ਇਹਦੇ ਨਿਊਯਾਰਕ ਸਟੇਟ ਕਾਉਂਸਲ ਆਫ ਚਰਚਿਸ, ਕਿਉਂਕਿ ਹੁਣ 400 ਚਰਚ ਜੇ ਮਨੀਪੁਰ 'ਚ ਫੂਕ ਦਿੱਤਾ ਹੈ ਤੇ ਘੱਟੋ ਘੱਟ ਅਮਰੀਕਨ ਚਰਚ ਵਾਲਿਆਂ ਨੂੰ ਵੀ ਹੋਸ਼ ਆਈ ਹੈ। ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਆਫ ਨਾਰਥ ਅਮਰੀਕਾ, ਇੰਡੀਆ ਸਿਵਲ ਵਾਚ ਇੰਟਰਨੈਸ਼ਨਲ, ਸੈਂਟਰ ਫਾਰ ਪਲੂਰਲਿਜ਼ਮ, ਇੰਟਰਨੈਸ਼ਨਲ ਕਮਿਸ਼ਨ ਫਾਰ ਦਲਿਤ ਰਾਈਟਸ, ਇਹ ਦੂਸਰੀ ਦਲਿਤ ਆਰਗੇਨਾਈਜੇਸ਼ਨ ਆ ਗਈ, ਅਮਰੀਕਨ ਮੁਸਲਿਮ ਇੰਸਟੀਟਿਊਸ਼ਨ, ਸਟੂਡੈਂਟਸ ਅਗੇਂਸਟ ਹਿੰਦੂਤਵਾ ਆਈਡੀਓਲੋਜੀ, ਇਹ ਵੀ ਕੋਈ ਨਵੀਂ ਜਥੇਬੰਦੀ ਹੋਏਗੀ। ਇਹ ਕੋਈ ਬਹੁਤ ਬ੍ਰੌਡ ਬੇਸ ਤਾਂ ਨਹੀਂ ਹੁੰਦੀਆਂ, ਪਰ ਇਹਨਾਂ ਗਰੁੱਪਾਂ ਦਾ ਇਕੱਠੇ ਆਉਣਾ ਔਰ ਬਰੀਫਿੰਗ ਤੱਕ ਗੱਲ ਨੂੰ ਪਹੁੰਚਾਉਣਾ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਇੰਟਰਨੈਸ਼ਨਲ ਸੁਸਾਇਟੀ ਫਾਰ ਪੀਸ ਐਂਡ ਜਸਟਿਸ, ਦਾ ਹਿਊਮਨਿਜ਼ਮ ਪ੍ਰੋਜੈਕਟ ਐਂਡ ਐਸੋਸੀਏਸ਼ਨ ਆਫ ਇੰਡੀਅਨ ਮੁਸਲਿਮਸ ਆਫ ਅਮਰੀਕਾ। ਸੋ ਅਸੀਂ ਇਹ ਜਿਹੜੀਆਂ ਸਾਰੀਆਂ 18 ਅਮਰੀਕਨ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਕਿ ਭਾਈ ਭਾਵੇਂ ਲੇਟ ਹੀ ਸਹੀ, ਚਾਹੀਦਾ ਤਾਂ ਇਹ ਸੀ ਕਿ ਇਹ ਬਰੀਫਿੰਗ ਜਾਂ ਇਸ ਲੈਵਲ ਦੀ ਗੱਲਬਾਤ ਜਦੋਂ 21, 22, 23 ਜੂਨ ਨੂੰ ਮੋਦੀ ਇੱਥੇ ਸੀ ਉਦੋਂ ਹੁੰਦਾ, ਹੁਣ ਭਾਵੇਂ ਮਹੀਨੇ ਬਾਅਦ ਹੀ ਹੋ ਰਿਹਾ, ਲੇਕਿਨ ਇੱਕ ਪ੍ਰੈਸ਼ਰ ਜ਼ਰੂਰ ਬਿਲਟ ਹੋ ਰਿਹਾ ਕਿ ਭਾਈ ਜੋ ਭਾਰਤ ਦੇ ਵਿੱਚ ਚੱਲ ਰਿਹਾ ਡੈਮੋਕ੍ਰੇਸੀ ਦਾ ਇੱਕ ਲਬਾਦਾ ਓਢ ਕੇ ਅਸਲ ਦੇ ਵਿੱਚ ਇਹ ਨਾਜ਼ੀ ਆਈਡੀਓਲੋਜੀ ਵਾਂਗ ਹੈ। ਔਰ ਸਿੱਖਾਂ ਨੇ ਤਾਂ ਆਪਣਾ ਝੰਡਾ ਚੁੱਕਣਾ ਹੀ ਹੈ, ਉਹਨਾਂ ਨੇ ਚੁੱਕਿਆ। ਹੁਣ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਦਲਿਤ ਆਰਗੇਨਾਈਜੇਸ਼ਨਸ ਵੀ, ਮੁਸਲਿਮ ਆਰਗੇਨਾਈਜੇਸ਼ਨਸ ਵੀ, ਈਸਾਈ ਆਰਗੇਨਾਈਜੇਸ਼ਨਸ ਵੀ, ਉਹਨਾਂ ਨੇ ਵੀ ਆਪਣੇ ਝੰਡੇ ਸਾਡੇ ਝੰਡੇ ਦੇ ਨਾਲ ਮਿਲਾਏ ਨੇ, ਹਾਲਾਂਕਿ ਖਾਲਿਸਤਾਨ ਤੋਂ ਤਾਂ ਦੂਰ ਰਹਿੰਦੇ ਆ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਵ ਵਿਊਅਰਸ। ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਦੀ ਪ੍ਰੋਡਕਟ ਸਿਰਸੇ ਦੇ ਸੌਦਾ ਸਾਧ ਰਾਮ ਰਹੀਮ ਨੂੰ ਫਿਰ 30 ਦਿਨ ਦੀ ਜਿਹੜੀ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਹੈ। ਸੋ ਸੌਦਾ ਸਾਧ ਨੂੰ ਬਾਰ-ਬਾਰ ਜਿਹੜੀ ਰਿਹਾਈ ਦਿੱਤੀ ਜਾ ਰਹੀ ਹੈ, ਪੈਰੋਲ ਤੇ ਉਹਨੂੰ ਬਾਹਰ ਕੱਢਿਆ ਜਾ ਰਿਹਾ ਹੈ। ਔਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਨਿੱਤ ਦਿਹਾੜੇ ਹੋ ਰਹੀਆਂ ਬੇਅਦਬੀਆਂ ਦੀਆਂ ਜਿਹੜੀ ਘਟਨਾਵਾਂ ਨੇ, ਸਿੱਖਾਂ ਦੇ ਜ਼ਖਮਾਂ ਤੇ ਜਿਹੜੇ ਲੂਣ ਜਿਹੜਾ ਉਹ ਭੁਗਤਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਜਦੋਂ ਇਹ ਅਖਾਣ ਜਾਂ ਇਸਤੇਮਾਲ ਕੀਤਾ ਜਾਂਦਾ ਹੈ ਕਿ ਜ਼ਖਮਾਂ ਤੇ ਲੂਣ ਭੁੱਕਣਾ ਜਾਂ ਨਮਕ ਛਿੜਕਣਾ, ਸੋ ਜ਼ਾਹਰ ਹੈ ਵੀ ਜ਼ਖਮ ਜਿਹੜੇ ਹੀਲ ਨਹੀਂ ਹੋਏ, ਅੱਲੇ ਨੇ ਜਾਂ ਨਸੂਰ ਵਾਂਗ ਵਗ ਰਹੇ ਨੇ,
ਲੂਣ ਜਿਹੜਾ ਹੈ ਇਹ ਬਹੁਤ ਤਕਲੀਫ ਦੇ ਹੁੰਦਾ, ਜੇ ਕਿਸੇ ਜ਼ਖਮ ਦੇ ਉੱਤੇ ਤੁਸੀਂ ਲੂਣ ਪਾਓ ਤਾਂ ਬਹੁਤ ਤਕਲੀਫ ਹੁੰਦੀ ਹੈ। ਬਹੁਤ ਤਕਲੀਫ ਹੁੰਦੀ ਹੈ। ਹੁਣ ਗੱਲ ਸ਼ੁਰੂ ਕਿੱਥੋਂ ਕਰੀਏ, ਕਿਉਂਕਿ ਉਹੀ ਕਹਾਣੀ ਬਾਰ-ਬਾਰ ਦੁਹਰਾਉਣ ਵਾਲੀ ਹੁੰਦੀ ਹੈ, ਲੇਕਿਨ ਦੁਹਰਾਏ ਬਿਨਾ ਹੋਰ ਅਸੀਂ ਕਰ ਵੀ ਕੀ ਸਕਦੇ ਹਾਂ। ਬੇਸ਼ੱਕ ਇਹਨਾਂ ਦਾ ਹਿੰਦੂ ਤਵੀਆਂ ਦਾ ਜਾਂ ਬ੍ਰਾਹਮਣਵਾਦੀਆਂ ਦਾ ਵੈਰ ਤਾਂ 5 ਸਦੀਆਂ ਦਾ, ਹੁਣ ਤਾਂ 5.5 ਸਦੀਆਂ ਹੋ ਗਈਆਂ, ਉਹ ਬਰਾਬਰ ਜਾਰੀ ਰਿਹਾ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ। 47 ਦੇ ਵਿੱਚ ਇਹਨਾਂ ਦੇ ਹੱਥ 'ਚ ਪਹਿਲੀ ਵਾਰ ਪੋਲੀਟੀਕਲ ਪਾਵਰ ਆਈ ਸਿੱਧੇ ਤੌਰ ਤੇ। ਹਾਲਾਂਕਿ ਇਹ ਨਹੀਂ ਹੈ 10ਵੇਂ ਪਾਤਸ਼ਾਹ ਦੇ ਵੇਲੇ ਜਾਂ ਉਸ ਤੋਂ ਪਹਿਲਾਂ ਵੀ ਕਿਵੇਂ ਸਟੇਟ ਪਾਵਰ ਜਿਸ ਨਾਲ ਇਹ ਘਿਓ ਖਿਚੜੀ ਸੀ ਮੁਗਲਿਆ ਸਲਤਨਤ ਦੇ ਨਾਲ। ਔਰ ਜਦੋਂ ਮੈਂ ਕਦੇ ਆਪਣੇ ਕਿਸੇ ਪ੍ਰੈਜੈਂਟੇਸ਼ਨ 'ਚ ਕਹਿੰਦਾ, ਔਰ ਸਾਡੇ ਕਈ ਰਾਜਪੂਤ ਵੀਰ ਭੈਣਾਂ ਜਿਹੜੇ ਜਿਨ੍ਹਾਂ ਨੂੰ ਕਈ ਵਾਰ ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਸਿੱਖ ਹੋਣ ਦਾ ਫਖਰ ਹੈ ਔਰ ਹੋਣਾ ਵੀ ਚਾਹੀਦਾ, ਬਹੁਤ ਵੱਡੀ ਕੰਟਰੀਬਿਊਸ਼ਨ ਹੈ ਹਰ ਕਬੀਲੇ ਦੀ, ਹਰ ਇੱਕ ਸਿੱਖੀ ਮੰਡਲ ਦੇ ਵਿੱਚ। ਪਰ ਜੇ ਤੁਸੀਂ ਓਵਰਆਲ ਵੀ ਆਪਣੇ ਰਾਜਪੂਤ ਹੋਣ ਦਾ ਜਾਂ ਪ੍ਰਿਥਵੀਰਾਜ ਚੌਹਾਨ 'ਚੋਂ ਤੁਸੀਂ ਪ੍ਰਾਈਡ ਆਪਣਾ ਕੱਢਣਾ ਚਾਹੁੰਦੇ ਹੋ ਜਾਂ ਦੂਜਾ, ਤਾਂ ਫਿਰ ਤੁਹਾਨੂੰ ਇਹ ਵੀ ਮੰਨਣਾ ਪਏਗਾ ਕਿ ਵੀ ਜਿਹੜੀ ਮੁਗਲਿਆ ਸਲਤਨਤ ਸੀ ਉਹਨੂੰ ਕਿਹਾ ਹੀ ਮੁਗਲਿਆ ਰਾਜਪੂਤ ਸਲਤਨਤ ਕਿਹਾ ਜਾਂਦਾ ਸੀ, ਕਿਉਂਕਿ ਕੋਈ ਮੁਗਲ ਬਾਦਸ਼ਾਹ ਜਾਂ ਪ੍ਰਿੰਸ ਐਸਾ ਨਹੀਂ ਸੀ ਜਿਸ ਦੇ ਹਰਮ ਦੇ ਵਿੱਚ ਰਾਜਪੂਤ ਜਿਹੜੀ ਹੈ ਉਹ ਪ੍ਰਿੰਸੈਸ ਨਾ ਹੋਏ। ਔਰ ਈਵਨ ਜਿਹੜਾ ਮੋਸਟ ਜਿਸ ਨੂੰ ਕਰੂਅਲ ਅੱਜ ਕਰਕੇ ਉਹਦੇ ਨਾਂ ਦੇ ਉੱਤੇ ਸੜਕਾਂ ਦੇ ਨਾਂ ਵੀ ਬਦਲੇ ਜਾ ਰਹੇ ਨੇ, ਦਿੱਲੀ 'ਚ ਜਿਵੇਂ ਔਰੰਗਜ਼ੇਬ ਰੋਡ ਦਾ ਨਾਂ ਅਬੁਲ ਕਲਾਮ ਆਜ਼ਾਦ ਰੋਡ ਰੱਖ ਦਿੱਤਾ ਗਿਆ। ਔਰੰਗਜ਼ੇਬ ਦੀ ਫੌਜ ਦਾ ਤੀਸਰਾ ਹਿੱਸਾ ਰਾਜਪੂਤ ਸਨ, 1/3। ਔਰ ਜਿਹੜੀਆਂ ਸਭ, ਔਰ ਇਸੇ ਤਰ੍ਹਾਂ ਅਕਬਰ ਦੇ ਵੇਲੇ ਵੀ। ਹੁਣ ਜੇ ਅਕਬਰ ਨੇ ਰਾਜਪੂਤਾਨੇ ਦੇ ਵਿੱਚ ਵਿਕਟਰੀਜ਼ ਲਈਆਂ, ਉਹਦਾ ਕੌਣ ਜਨਰਲ ਸੀ ਸਭ ਤੋਂ ਇਤਬਾਰਯੋਗ? ਮਾਨ ਸਿੰਘ। ਉਹੀ ਜੇ ਤੁਸੀਂ ਔਰੰਗਜ਼ੇਬ ਜਿਸ ਨੇ ਨਾਰਥ ਈਸਟ ਅਸਾਮ ਔਰ ਦੂਸਰੀਆਂ ਜਿੱਤਾਂ ਦੇ ਲਈ ਭੇਜਿਆ ਆਪਣੀ ਰਾਜਪੂਤ ਟੁਕੜੀ ਨੂੰ, ਉਹਨਾਂ ਦਾ ਜਰਨੈਲ ਕੌਣ ਸੀ? ਜੈ ਸਿੰਘ। ਸੋ 1/3 ਫੌਜ ਹਮੇਸ਼ਾ ਹੀ ਜਿਹੜੀ ਹੈ, ਇਹ ਮੈਂ ਔਰੰਗਜ਼ੇਬ ਦਾ ਮੈਂਸ਼ਨ ਇਸ ਲਈ ਕੀਤਾ ਕਿਉਂਕਿ ਉਹਨੂੰ ਬਹੁਤ ਜਿਹੜਾ ਉਹ ਐਂਟਾਈ ਹਿੰਦੂ ਜਿਹੜਾ ਦੇ ਤੌਰ ਦੇ ਉੱਤੇ ਅੱਜ ਜਦੋਂ ਸਾਰਾ ਕੁਝ ਬਦਲਿਆ ਜਾ ਰਿਹਾ, ਉਹਦਾ ਇੱਕ ਆਪਣਾ ਇੱਕ ਖਾਮੀਆਂ ਦਾ ਇਤਿਹਾਸ ਹੈ। ਅਸੀਂ ਤਾਂ ਜਦੋਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਔਰੰਗਜ਼ੇਬ ਉਸ ਦੇ ਨਾਲ ਟੱਕਰ, ਜ਼ਫਰਨਾਮਾ, ਉਹ ਸਾਡਾ ਇੱਕ ਆਪਣਾ ਜਿਹੜਾ ਹੈ ਇਤਿਹਾਸ ਹੈ। ਲੇਕਿਨ ਮੈਂ ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜੇ ਨੇ ਇਹ ਇਨ ਸੀ ਉਹਨਾਂ ਦੇ ਨਾਲ ਵੀ। ਹੁਣ ਜਦੋਂ ਅਸੀਂ 22 ਧਾਰ ਦੇ ਪਹਾੜੀ ਰਾਜਿਆਂ ਦੀ ਗੱਲ ਕਰਦੇ ਹਾਂ, ਕੌਣ ਸੀ 22 ਧਾਰ ਦੇ ਪਹਾੜੀ ਰਾਜੇ? ਸ਼ੂਦਰ ਸੀ, ਰਾਜਪੂਤ ਸੀ। ਉਹੀ ਰਾਜਪੂਤਾਨੇ ਵਾਲੇ ਜਿਹੜੇ ਉੱਥੋਂ ਨਿਕਲ ਕੇ ਹਿਮਾਚਲ ਦੀਆਂ ਪਹਾੜੀਆਂ 'ਚ ਆਏ। ਔਰ ਕੱਲਾ ਇਹੀ ਨਹੀਂ ਕਿ ਵੀ ਉਹ ਉਹਨਾਂ ਦਾ ਮੁਗਲਾਂ ਦਾ ਪਾਣੀ ਭਰਦੇ ਸੀ ਜਾਂ ਆਪਣੇ ਆਪ ਨੂੰ ਰਾਜ ਭਾਗ ਦੇ ਹਿੱਸੇਦਾਰ ਦੱਸਦੇ ਸੀ, ਉਹਨਾਂ ਨੇ ਹੀ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਨੇ ਤੇ ਆਲਮੋਸਟ 11 ਜੰਗਾਂ ਜਿਹੜੀਆਂ ਨੇ ਉਹ 22 ਧਾਰ ਦੇ ਪਹਾੜੀ ਰਾਜਿਆਂ ਨਾਲ ਨੇ। ਔਰ ਜਿਹੜੀ ਫਾਈਨਲ ਜੰਗ ਦੇ ਵੇਲੇ ਲਾਹੌਰ ਜਾਂ ਦਿੱਲੀ ਜਾਂ ਔਰੰਗਜ਼ੇਬ ਦੀ ਫੌਜ ਜਾਂ ਦੂਸਰੀ ਇਨਵੋਲਵ ਹੋਈ, ਉਹ ਇਹਨਾਂ ਪਹਾੜੀ ਰਾਜਿਆਂ ਦੀ ਸ਼ਿਕਾਇਤ ਦੇ ਉੱਤੇ ਦੇਖੋ ਉਹ ਜਾ ਕੇ ਕਹਿੰਦੇ ਨੇ ਕਿ ਜੀ ਦੇਖੋ ਇਹ ਤਾਂ ਇਵੇਂ ਹੈ ਉਵੇਂ। ਔਰ ਇਹ 10ਵੇਂ ਪਾਤਸ਼ਾਹ ਨੇ ਇਹਦਾ ਜ਼ਿਕਰ ਕੀਤਾ ਹੈ ਜ਼ਫਰਨਾਮੇ, ਜਦੋਂ ਔਰੰਗਜ਼ੇਬ ਨੂੰ ਉਹਨਾਂ ਨੇ ਕਿਹਾ ਵੀ ਤੂੰ ਵੀ ਬੁੱਤੋ ਸ਼ਿਕਾਨ ਹੈ, ਮੈਂ ਵੀ ਬੁੱਤੋ ਸ਼ਿਕਾਨ ਹੈ, ਪਰ ਤੂੰ ਇਹਨਾਂ ਬੁੱਤ ਪ੍ਰਸਤ ਰਾਜਿਆਂ ਦੇ, ਹਿੰਦੂ ਰਾਜਿਆਂ ਦੇ ਕਹਿਣ ਦੇ ਉੱਤੇ ਜਿਹੜਾ ਅਨੰਦਪੁਰ ਤੇ ਉੱਤੇ ਫੌਜ ਚਾੜੀ। ਫਿਰ ਔਰੰਗਜ਼ੇਬ ਦਾ ਜਿਹੜਾ ਆਪਣਾ ਝੂਠਾ ਕਰੈਕਟਰ ਸੀ ਉਹਨੂੰ ਵੀ ਉਹਨਾਂ ਨੇ ਗੁਰੂ ਸਾਹਿਬ ਨੇ ਐਕਸਪੋਜ਼ ਕੀਤਾ। ਲੇਕਿਨ ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਵੀ ਉਸ ਸਾਰੇ ਪੀਰੀਅਡ 'ਚ ਵੀ ਇਹਨਾਂ ਨੇ ਸਟੇਟ ਪਾਵਰ ਨੂੰ, ਉਸ ਵੇਲੇ ਮੁਗਲ ਪਾਵਰ ਸੀ, ਇਸਤੇਮਾਲ ਕੀਤਾ ਤਾਂ ਕਿ ਸਿੱਖੀ ਥਾਟ ਨੂੰ, ਉਸ ਵਿਚਾਰਧਾਰਾ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਏ। ਬਾਕੀ ਅਕਾਲ ਪੁਰਖ ਨੇ ਜਿਸ ਪੰਥ ਦੀ, ਜਿਸ ਫੇਥ ਦੀ, ਜਿਸ ਈਮਾਨ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ, ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ, ਉਹ ਤਾਂ ਪਤਾੜ ਤੋਂ ਵੀ ਡੂੰਗੀ ਨਹੀਂ ਹੈ। ਇਹਨੂੰ ਕੌਣ? ਔਰ ਇਹੀ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਸੱਚ ਦਾ ਕਿਲਾ ਪੁਖਤਾ, ਉਹਦੀ ਬੁਨਿਆਦ, ਉਸ ਦੀ ਫਾਊਂਡੇਸ਼ਨ, ਇਹਨੂੰ ਕੌਣ ਹਿਲਾ ਸਕਦਾ ਹੈ? ਪਰ ਅਸੀਂ ਆਪਣੀ ਦੁਸ਼ਮਣ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਇਹਨਾਂ 5 ਸਦੀਆਂ ਦੇ ਵਿੱਚ 1469 ਤੋਂ 1947 ਤੱਕ ਵੀ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ ਜੇ ਤੁਸੀਂ ਇਹਨਾਂ ਦਾ ਰੋਲ ਦੇਖੋਗੇ ਕਿ ਬਈ ਅਸੀਂ ਤਾਂ ਇੱਕ ਤਾਂ ਧੋਖੇਬਾਜ਼ੀਆਂ ਦਾ ਇਤਿਹਾਸ ਹੈ, ਪਰ ਕਿਵੇਂ ਸਿੱਖਾਂ ਨੂੰ ਟੂ ਲੀਵ ਇਨ ਦਾ ਲਰਚ, ਤੁਸੀਂ ਲਾਜਪਤ ਰਾਏ ਦੇਖ ਲਓ, ਤੁਸੀਂ ਇਹਨਾਂ ਦੇ ਦੂਸਰੇ ਉਸ ਦੌਰ ਦੇ ਲੋਕਾਂ ਦਾ ਕਿਰਦਾਰ ਦੇਖ ਲਓ, ਤੇ ਤੁਹਾਨੂੰ ਸਮਝ ਆਏਗੀ
ਇਹ ਜੋ ਸੀ ਉਹੀ ਨੇ ਜੀ। ਅਸੀਂ ਨਹੀਂ ਸਮਝ ਸਕੇ, ਉਦੋਂ ਵੀ ਨਹੀਂ ਸਮਝ ਸਕੇ, ਅੱਜ ਵੀ ਸਾਡਾ ਇੱਕ ਵੱਡਾ ਹਿੱਸਾ ਸਮਝਣ ਤੋਂ ਇਨਕਾਰੀ ਹੈ। ਤਾਂ 15 ਅਗਸਤ 1947 ਤੋਂ ਬਾਅਦ ਤਾਂ ਫਿਰ ਹਕੂਮਤ ਹੀ ਇਹਨਾਂ ਦੇ ਕੋਲ ਆਈ, ਔਰ ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਇਹਨਾਂ ਨੇ ਬੜੀ ਕਲੈਵਰਲੀ ਸਟ੍ਰੈਟੇਜਾਈਜ਼ ਕੀਤਾ ਕਿ ਗ੍ਰੰਥ ਔਰ ਪੰਥ ਜਿਹੜੇ ਦੋ ਪਿਲਰ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਖੜੀ ਹੈ, ਇਹਨਾਂ ਨੂੰ ਕਿਵੇਂ ਡਿਸਟਰੋਏ ਕਰਨਾ ਹੈ। ਪੰਥ ਦੇ ਲਈ ਤਾਂ ਉਹਨਾਂ ਨੇ ਕ੍ਰਿਮੀਨਲ ਟ੍ਰਾਈਬ, ਜਰਾਇਮ ਪੇਸ਼ਾ ਕਬੀਲਾ ਔਰ ਉਹ ਨੀਤੀਆਂ 37 ਵਰੇ ਜਿਨ੍ਹਾਂ ਤੋਂ ਬਾਅਦ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਗਈ। ਪਰ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਦੇ ਲਈ 50ਵਿਆਂ ਦੇ ਵਿੱਚ ਇਹ ਨਿਰੰਕਾਰੀ ਮੰਡਲ, ਇਹ ਰਾਧਾ ਸੁਆਮੀ, ਔਰ ਫਿਰ 70ਵਿਆਂ ਦੇ ਅਖੀਰ ਤੱਕ ਪਹੁੰਚਦੇ 80ਵਿਆਂ ਤੱਕ ਆਸ਼ੂਤੋਸ਼, ਸੌਦਾ ਸਾਧ, ਭਨਿਆਰਾ ਔਰ ਕਿੰਨਾ ਬਾਬਾ ਡਮ, ਬਾਬਾ ਕਲਚਰ, ਸਭ ਉਸ ਕਿਸਮ ਦੇ ਡਿਪਲੋਮੈਟਿਕ ਪਾਸਪੋਰਟ ਦੇ ਕੇ ਉਹਨਾਂ ਨੂੰ ਬਾਹਰ ਚਾੜਨਾ, ਇਹਨਾਂ ਨੂੰ ਪ੍ਰਮੋਟ ਕਰਨਾ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਲਗਾਤਾਰਤਾ ਨਾਲ ਜਦੋਂ ਇਹ ਪਾਰਟ ਵੀ ਕਾਮਯਾਬ ਇਹਨਾਂ ਦਾ ਨਹੀਂ ਹੋਇਆ, ਚੈਲੰਜ ਹੋਏ ਨਿਰੰਕਾਰੀਆਂ ਨੂੰ, ਸਿੱਖਾਂ ਨੇ ਸਜ਼ਾ ਯਾਫਤਾ ਵੀ ਕੀਤਾ, ਪੰਜਾਬ 'ਚੋਂ ਇਹਨਾਂ ਦਾ ਠੱਲ ਪਈ। ਫਿਰ ਇਹਨਾਂ ਨੇ ਦੂਸਰਾ ਤਰੀਕਾ ਜਿਹੜਾ 2015 ਤੋਂ ਬੜਾ ਇੰਟੈਂਸ ਤਰੀਕੇ ਦੇ ਨਾਲ ਸਿੱਖਾਂ ਦੇ ਜ਼ਖਮਾਂ ਤੇ ਤਕਲੀਫ ਦੇਣ ਲਈ ਕੀਤਾ ਜਾ ਰਿਹਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ। ਆ ਜਦੋਂ ਅਸੀਂ ਗੱਲ ਕਰ ਰਹੇ ਹਾਂ 3-4 ਦਿਨ ਪਹਿਲਾਂ ਵੀ ਬਹਿਰਾਮਪੁਰ 6ਵੇਂ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ, ਕਿਵੇਂ ਕਾਰ ਸੇਵਾ ਚੱਲ ਰਹੀ ਹੈ, ਮੱਸਿਆ ਦਾ ਦਿਨ ਹੈ, ਗੁਰੂ ਗ੍ਰੰਥ ਸਾਹਿਬ ਦੇ ਪੱਥਰੇ ਜਿਹੜੇ ਨੇ ਉਹਨਾਂ ਨੂੰ ਬੇਅਦਬ ਕੀਤਾ ਜਾਂਦਾ ਹੈ। 2 ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਵਾਪਰਦੀਆਂ ਨੇ। ਹੁਣ ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਵੀ ਇਹਦੇ ਬਾਵਜੂਦ ਕਿ ਜਦੋਂ ਘਟਨਾਕ੍ਰਮ ਇਹ ਸਾਰਾ ਬੇਅਦਬੀ ਦੀਆਂ ਘਟਨਾਵਾਂ ਦਾ ਹੁੰਦਾ ਹੈ, ਪੰਜਾਬ ਸਰਕਾਰ ਬੜਾ ਸਖਤ ਕਾਨੂੰਨ, ਉਹਨਾਂ ਨੇ ਕਿਹਾ ਜੀ ਕੋਈ ਵੀ ਕਿਸੇ ਧਰਮ ਗ੍ਰੰਥ ਦਾ ਹੋਏ, ਗੁਰੂ ਗ੍ਰੰਥ ਸਾਹਿਬ ਹੈ, ਗੀਤਾ ਹੈ, ਰਮਾਇਣ ਹੈ, ਕੁਰਾਨ ਮਜੀਦ ਹੈ, ਬਾਈਬਲ ਹੈ, ਇਹ ਕਾਨੂੰਨ ਲਾਗੂ ਹੋਏ, ਸੈਂਟਰ ਨੇ ਉਸ ਨੂੰ ਰੋਕ। ਹੁਣ ਹੁੰਦਾ ਕੀ ਹੈ, ਮੈਂ ਇਸ ਤੋਂ ਪਹਿਲਾਂ ਕਿ ਇਸ ਗੁੰਡੇ ਸਾਧ ਦਾ, ਜਬਰ ਜਨਾਹ ਕਰਨ ਵਾਲੇ ਬਲਾਤਕਾਰੀ ਦੀ ਗੱਲ ਕਰਾਂ, ਦੋਨੋਂ ਖਬਰਾਂ ਇੱਕੋ ਵੇਲੇ ਜਦੋਂ ਤੁਸੀਂ ਨਿਗਾਹ 'ਚੋਂ ਦੇਖਦੇ ਹੋ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਚੱਲ ਕੀ ਰਿਹਾ ਹੈ। ਔਰ ਉਹਦੇ 'ਚ ਇਹ ਖਬਰ ਹੈ, ਲੁਧਿਆਣਾ ਮੈਨ ਗੈਟਸ 5 year ਜੇਲ ਫਾਰ ਵਾਇਲੇਟਿੰਗ ਸੈਂਕਟਿਟੀ ਆਫ ਤਖਤ ਸ੍ਰੀ ਕੇਸਗੜ੍ਹ ਸਾਹਿਬ। ਹੁਣ ਇੱਕ ਕੁਛ ਅਰਸਾ ਪਹਿਲਾਂ ਹੀ ਘਟਨਾ, ਪਰਮਜੀਤ ਸਿੰਘ ਨਾਂ ਦੇ ਬੰਦੇ ਨੇ ਜਿਹੜਾ ਕੇਸਗੜ੍ਹ ਸਾਹਿਬ ਦੇ ਅੰਦਰ ਵੜ ਜਾਂਦਾ ਹੈ, ਤਖਤ ਸਾਹਿਬ ਦੇ ਸਿਗਰਟ ਪੀਂਦਾ ਹੈ, ਰਾਗੀਆਂ ਦੇ ਉੱਤੇ ਧੂਆਂ ਸੁੱਟਦਾ ਹੈ ਔਰ ਦੂਜਾ ਉਹ ਬੇਅਦਬ ਕਰਦਾ ਹੈ ਉਹ ਸਾਰੇ ਨੂੰ। ਉਹਨੂੰ ਹੋਇਆ ਜੀ ਕਿ ਉਹਦੇ ਤੇ ਆਹ ਧਾਰਾਵਾਂ ਲੱਗੀਆਂ ਸੀ, ਪਰ ਅਦਾਲਤ ਨੇ ਉਹਨੂੰ 5 ਸਾਲ ਦੀ ਜਿਹੜੀ ਹੈ ਸਜ਼ਾ ਸੁਣਾਈ ਹੈ ਤੇ ਫਾਈਨ ਆਫ ₹5000 ਹੈਜ਼ ਬੀਨ ਇੰਪੋਜ਼ਡ ਅਗੇਂਸਟ, 5000 ਰੁਪਏ ਦਾ ਜੁਰਮਾਨਾ। ਇਹ ਹੈ ਤਖਤ ਸਾਹਿਬ ਦੇ ਉੱਤੇ ਜਿਹੜਾ ਬੇਅਦਬੀ ਕਰਨ ਵਾਲੇ ਬੰਦੇ ਨੂੰ ਮੈਸੇਜ ਕੀ ਦਿੱਤਾ ਜਾ ਰਿਹਾ ਵੀ ਕੋਈ ਗੱਲ ਨਹੀਂ ਹੈ, ਇੰਨਾ 5000 ਦਾ ਜੁਰਮਾਨਾ ਤੇ 5 ਸਾਲ, ਉਹ ਵੀ 5 ਸਾਲ ਵਾਲੀ ਉਹਨੇ ਅਪੀਲ ਕਰਕੇ ਆਲਰੇਡੀ ਜਿਹੜੀ ਆ ਉਹ ਵੀ ਮਾਫ ਹੋ ਜਾਣੀ ਹੈ। ਸੋ ਇੱਕ ਪਾਸੇ ਤਾਂ ਇਹ ਮੈਸੇਜ ਦਿੱਤਾ ਜਾ ਰਿਹਾ ਵੀ ਕੋਈ ਗੱਲ ਮੈਟਰ ਨਹੀਂ ਕਰਦੀ। ਹਾਂ, ਜੇ ਉਹਨੂੰ ਫੜ ਕੇ ਜਿਹੜਾ ਉਹ ਖਾਲਸਾਈ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾਂਦੀ, ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਨਿਹੰਗ ਸਿੰਘਾਂ ਨੇ ਦਿੱਤੀ, ਜਾਂ ਦਰਬਾਰ ਸਾਹਿਬ ਦੇ ਉੱਤੇ ਇੱਕ ਅੰਦਰ ਜੰਪ ਕਰਨ ਵਾਲ, ਫਿਰ ਇਹਨਾਂ ਨੇ ਸਿੱਖਾਂ ਦਾ ਇਮੇਜ ਵਾਇਲੈਂਟ, ਨਾਨ ਟੋਲਰੈਂਟ, ਇਹ ਉਭਾਰਨਾ ਸੀ। ਹੁਣ ਇੱਕ ਪਾਸੇ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਜ਼ਖਮਾਂ ਤੇ ਲੂਣ ਛਿੜਕਣਾ। ਹੁਣ ਉਹ ਰੇਪਿਸਟ ਕਨਵਿਕਟਡ ਬੰਦਾ ਇੱਕ ਹੁੰਦਾ ਹੈ ਵੀ ਜਿਸ ਦੇ ਉੱਤੇ ਚਾਰजेस ਹੁੰਦੇ ਨੇ, ਦੋਸ਼ ਹੁੰਦੇ ਨੇ। ਇੱਕ ਹੁੰਦਾ ਹੈ ਵੀ ਉਹ CBI ਕੋਰਟਸ ਦੂਜੇ ਤੀਜੇ ਰਾਹੀਂ ਜਿਸ ਬੰਦੇ ਨੂੰ ਮਰਡਰ ਔਰ ਰੇਪ ਦੇ ਵਿੱਚ 20 ਸਾਲ ਦੀ ਸਜ਼ਾ ਮਿਲੀ ਹੋਈ ਹੈ, ਜਿਸ ਦਾ ਬਿਹੇਵੀਅਰ ਜਿਹੜਾ ਉਹ ਬਿਲਕੁਲ ਉਹ ਇੱਕ ਕਨਵਿਕਟ ਵਾਂਗ ਹੀ ਅੱਜ ਵੀ ਬਿਹੇਵ ਕਰਦਾ ਹੈ, ਉਹਨੂੰ ਇਹ ਖਬਰ ਹੈ ਡੇਰਾ ਸੱਚਾ ਸੌਦਾ ਚੀਫ ਗੁਰਮੀਤ ਰਾਮ ਰਹੀਮ granted 30 day parole. He will be going to Dera Sacha Sauda Ashram at Barnawa in Uttar Pradesh, Bagpat. ਹੁਣ ਅਜੇ ਅਕਤੂਬਰ ਮਹੀਨੇ ਦੇ ਵਿੱਚ ਇਹ ਤੀਸਰੀ ਪੈਰੋਲ ਹੈ, 30 ਦਿਨਾਂ ਦੀ ਜਿਹੜੀ ਉਹਨੂੰ ਦਿੱਤੀ ਜਾ ਰਹੀ ਹੈ। ਫਿਰ ਇਹ ਨਹੀਂ ਹੁੰਦਾ ਜਦੋਂ ਜਾਂਦਾ ਹੈ ਸਾਰੇ BJP ਦੇ ਔਰ ਹਿੰਦੂਤਵੀ ਲਾਈਨ ਲਾ ਕੇ ਮੱਥਾ ਟੇਕਣ ਜਾਂਦੇ ਨੇ, ਉੱਥੋਂ ਉਹ ਆਪਣਾ ਜਿਹੜਾ ਉਹ ਊਲ ਜਲੂਲ ਬੋਲ ਰਿਹਾ ਹੁੰਦਾ ਹੈ। ਔਰ ਇਹ ਜਿਹੜਾ ਸਿੱਖਾਂ ਨੂੰ ਜਿਵੇਂ ਦੰਦੀਆਂ ਚੜਾਉਣਾ ਹੁੰਦਾ ਹੈ, ਉਹਨਾਂ ਨੂੰ ਰੈੱਡ ਟੈਗ ਦਿਖਾਉਣ ਵਾਂਗ ਹੈ। ਔਰ ਇਹ ਉਹਨਾਂ ਨੇ ਜੱਜਾਂ ਨੇ ਜਿਹੜਾ ਉਹਨੇ ਕਿਹਾ ਕਿ ਜੀ 40 day ਪੈਰੋਲ ਜਿਹੜਾ ਪਹਿਲਾਂ ਜਨਵਰੀ 'ਚ ਦਿੱਤੀ ਸੀ, ਉਸ ਤੋਂ ਪਹਿਲਾਂ ਅਕਤੂਬਰ 'ਚ ਦਿੱਤੇ ਸੀ, ਹੁਣ ਅਕਤੂਬਰ, ਜਨਵਰੀ ਔਰ ਹੁਣ ਉਹਨੂੰ ਫਿਰ ਜਿਹੜਾ 3-4 ਮਹੀਨੇ ਬਾਅਦ ਫਿਰ 40 ਦਿਨ ਦੀ ਪੈਰੋਲ ਹੈ। ਔਰ ਉਹਦੇ 'ਚ ਉਹਨਾਂ ਨੇ
ਇਹ ਕਿਹਾ ਕਿ ਵੀ ਉਹਨੂੰ ਫੌਰਨ ਰਿਲੀਜ਼ ਕਰਕੇ। ਔਰ ਦੂਜਾ ਹੁਣ ਇੱਕ ਪਾਸੇ ਕਈ ਮਹੀਨਿਆਂ ਤੋਂ ਮੋਹਾਲੀ ਚੰਡੀਗੜ੍ਹ ਬਰੂਹਾਂ ਦੇ ਉੱਤੇ ਇਨਸਾਫ ਮੋਰਚਾ ਹੈ ਕਿ ਭਾਈ ਜਿਨ੍ਹਾਂ ਨੇ 30 32 ਸਾਲ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਨੂੰ ਛੱਡੋ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪੰਜਾਬ ਚੋਂ ਬਿਨਾਂ ਕੋਈ ਚਾਰਜ ਲਾਇਆ 10 ਸਿੱਖ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਸਮੇਤ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੋਰ ਦਿੱਤਾ ਗਿਆ ਔਰ 4-5 ਮਹੀਨੇ ਹੋ ਗਏ ਨੇ। ਕੋਈ ਚਾਰਜ ਕੋਈ ਦੂਜਾ ਨਹੀਂ, ਈਵਨ ਫੋਨ ਤੱਕ ਦੀ ਪਹੁੰਚ ਨਹੀਂ ਸੀ ਜੇ ਦਿੱਤੀ ਫਿਰ ਜੀ ਸਿਰਫ ਇੱਕ ਹਫ਼ਤਾ ਜਿਹੜਾ ਉਹ 20 ਮਿੰਟ ਦੇ ਲਈ ਵਕੀਲ ਨਾਲ ਗੱਲ ਕਰ ਸਕਦੇ ਹੋ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਇੱਕ ਔਰ ਕਿਉਂਕਿ ਅਜੇ ਇਹਦੇ ਖਿਲਾਫ ਦੂਜੇ ਕੇਸ ਚੱਲ ਰਹੇ ਨੇ, ਹੁਣ ਜਿਹੜਾ ਬੰਦਾ ਬਾਹਰ ਆਂਦਾ ਹੈ ਉਹ ਜ਼ਾਹਰ ਹੈ ਗਵਾਹਾਂ ਨੂੰ ਪ੍ਰਭਾਵਿਤ ਕਰਦਾ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ, ਸਟੇਟ ਮਗਰ ਜਿਹੜੀ ਹੈ ਤਾਣ ਕੇ ਖੜੀ ਹੈ। ਇੱਕ ਇਕੱਲਾ ਇਹੀ ਨਹੀਂ ਕਿ ਵੀ ਇਹਨੇ ਇੱਕ ਇਹ ਰੇਪਿਸਟ ਔਰ ਕਨਵਿਕਟ ਹੈ। ਜਦੋਂ ਇਹਦੀ ਅਰੈਸਟ ਹੋਣੀ ਸੀ, ਜਿਵੇਂ ਇਸ ਦੇ ਚੇਲਿਆਂ ਨੇ ਜਿੰਨੀ ਵਾਇਲੈਂਸ ਚੰਡੀਗੜ੍ਹ ਔਰ ਉਹ ਸਾਰੇ ਹਰਿਆਣੇ ਦੇ ਵਿੱਚ ਕੀਤੀ, 30 ਦੇ ਕਰੀਬ ਮੌਤਾਂ ਹੋਈਆਂ ਸੀ। ਲੇਕਿਨ ਮਤਲਬ ਹੁਣ ਜਦੋਂ ਅਸੀਂ ਗੱਲ ਮਨੀਪੁਰ ਦੇ ਹਵਾਲੇ ਨਾਲ ਕਰ ਰਹੇ ਹਾਂ ਕਿ ਕਿਵੇਂ ਕ੍ਰਿਮੀਨਲਸ ਨੂੰ ਇਹਨਾਂ ਨੇ ਬਿਲਟ ਕੀਤਾ ਹੈ ਔਰ ਬਰਾਬਰ ਈਸਾਈਆਂ ਦੇ ਉੱਤੇ ਧੱਕਾ ਹੋ ਰਿਹਾ ਪੰਜਾਬ 'ਚ। ਔਰ ਇਸ ਵੇਲੇ ਜਦੋਂ ਕਿ ਪੰਜਾਬ ਹੜਿਆ ਹੋਇਆ, ਹੜ੍ਹਾਂ ਦੀ ਮਾਰ ਥੱਲੇ ਹੈ ਔਰ ਕੋਈ ਪੰਜਾਬ ਦੇ ਵਿੱਚ ਉਸ ਲੈਵਲ ਦੇ ਰਿਲੀਫ ਦੀ ਗੱਲ ਜਾਂ ਪੈਕੇਜ ਤਾਂ ਦੂਰ ਦੀ ਗੱਲ, ਇਹ ਉਹਨਾਂ ਨੇ ਤੁਹਾਨੂੰ ਰਿਲੀਫ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਆਹ ਲਓ ਮਾਲਵਾ ਜਾਂ ਤੁਹਾਡਾ ਸੰਗਰੂਰ ਔਰ ਮਾਨਸਾ ਤੇ ਦੂਜੇ ਪਾਣੀ 'ਚ ਡੁੱਬੇ ਹੋਏ ਨੇ, ਆਹ ਲਓ ਜਿਹੜਾ ਜਿਹਦੀ ਸ਼ਕਲ ਦੇਖਿਆ ਹੀ ਤੁਹਾਨੂੰ ਜਿਹੜੇ ਨੇ ਵੱਟ ਚੜ੍ਹਦੇ ਨੇ, ਇਹਨੂੰ ਅਸੀਂ ਫਿਰ 30 ਦਿਨ ਦੀ ਪੈਰੋਲ ਤੇ ਛੱਡ ਰਹੇ। ਇਹ ਜ਼ਖਮਾਂ ਤੇ ਲੂਣ ਛਿੜਕਣਾ ਦੁਸ਼ਮਣ ਬਾਤ ਕਰੇ ਹੁਣੇ ਉਹਨੇ ਕਰਨਾ ਹੀ ਹੈ, ਪਰ ਅਸੀਂ ਕਿੰਨੀ ਕੁ ਦੇਰ ਇਸ ਹਿਊਮਿਲੇਸ਼ਨ ਨੂੰ ਸਹਾਰਦੇ ਰਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ NSA ਦੇ ਥੱਲੇ ਪਿਛਲੇ ਲਗਭਗ 4 ਮਹੀਨੇ ਤੋਂ ਕੈਦ ਭਾਈ ਅੰਮ੍ਰਿਤਪਾਲ ਸਿੰਘ ਔਰ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੂੰ ਦਿੱਲੀ 에ਅਰਪੋਰਟ ਤੇ UK ਦੀ ਜਿਹੜੀ ਫਲਾਈਟ ਚੜ੍ਹਨ ਤੋਂ ਰੋਕ ਦਿੱਤਾ ਗਿਆ। ਸੋ ਇਹ ਲਗਭਗ ਤੀਸਰੀ ਵਾਰ ਹੈ। ਸੋ ਕਿਰਨਦੀਪ ਕੌਰ ਬ੍ਰਿਟਿਸ਼ ਸਿਟੀਜ਼ਨ ਹਨ। ਇਸ ਮੁੱਦੇ ਤੇ UK ਸਰਕਾਰ ਨੇ ਮੂੰਹ ਵਿੱਚ ਕਿਉਂ ਘੁੰਗਣੀਆਂ ਪਾਈਆਂ ਹੋਈਆਂ ਹਨ? ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਦੀ ਜਿਹੜੀ ਬੱਚੀ ਨੂੰ ਬਾਰ-ਬਾਰ ਅਪਮਾਨ ਕੀਤਾ ਜਾ ਰਿਹਾ ਹੈ ਔਰ ਕੌਮੀ ਲੀਡਰਸ਼ਿਪ ਦੇ ਜਿਹੜੇ ਇੱਕ ਵੱਡੇ ਹਿੱਸੇ ਵੱਲੋਂ ਇਸ ਮੁੱਦੇ ਤੇ ਬਿਲਕੁਲ ਜ਼ੁਬਾਨ ਨਹੀਂ ਖੋਲੀ ਜਾ ਰਹੀ। ਇਸ ਮੁੱਦੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ YouTube ਦੇ ਉੱਪਰ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਕੁਲਦੀਪ ਕੌਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਹਲ ਖਾਲਸਾ ਜ਼ਿੰਦਾਬਾਦ। ਐਂਡ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਆਲ ਪੇਨ ਓਵਰ ਦਾ ਪੰਥ ਇਜ਼ ਗ੍ਰੇਟ ਲੈਸਨਸ ਆਫ ਆਵਰ ਫਾਲਟਸ ਐਂਡ our own mistakes, but Guru Sahib saved the Panth as hundreds of thousands Sikhs are struggling heedlessly. ਸੋ ਗੁਰਦੇਵ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦਾ। ਕੱਲ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕੀਤਾ ਤਾਂ ਮੈਨੂੰ ਬਹੁਤ ਵਿਰਾਗ ਆਇਆ। ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ ਸੋ ਇਸੇ ਤਰ੍ਹਾਂ ਜਿਹੜੇ ਜੱਟ 47 ਵਾਲੇ ਜਿਹੜੇ ਕਾਫੀ ਸਾਰੇ ਮੈਸੇਜ ਨੇ ਕਹਿੰਦੇ ਵੀ ਆਰ ਗੁਲਾਮ ਨਾਲ ਲਿਖਿਆ। ਔਰ ਇਸੇ ਤਰ੍ਹਾਂ ਸਿੰਘ ਸਾਹਿਬ ਕਹਿੰਦੇ ਨੇ ਕਿ ਕੁਝ ਨਹੀਂ ਹੋਣਾ ਇਹਨਾਂ ਕੁਝੀਆਂ ਚਾਲਾਂ ਨਾਲ। ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਸਾਰੀ ਦੁਨੀਆ ਦੇ ਮਾਲਕ ਨੇ। ਯੈਸ ਔਰ ਫਿਰ ਜੱਟ 47 ਵਾਲੇ ਕਹਿੰਦੇ ਨੇ ਕਿ ਪਲੀਜ਼ ਵੋਟ ਫॉर 6 ਫॉर ਜਸਟਿਸ ਫਰੀडम ਨੋ ਰਿਲੀਜੀਅਸ ਕਹਿੰਦੇ ਫਰੀडम ਆਈਦਰ। ਕਹਿੰਦੇ ਨੇ ਕਿ ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਗੁਰੂ ਫਤਿਹ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਉਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਔਰ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਵਾਹਿਗੁਰੂ ਸਾਹਿਬ ਜੀ TV 84 ਜ਼ਿੰਦਾਬਾਦ ਪਾਵਰ ਆਫ ਡਾਇਸਪੋਰਾ ਸਿੱਖਸ ਐਂਡ ਪੋਲੀਟੀਕਲ ਸਿਸਟਮਸ ਆਫ ਪਾਵਰਫੁਲ ਕੰਟਰੀਜ਼ ਇਜ਼ ਦਾ blessings of Baba Guru Nanak Sahib and the
ਪੰਥ ਖਾਲਸਾ ਵਿਲ ਵਿਨ ਥਰੂ ਸਿੱਖ ਰਫੇਰੇ। ਹਾਂਜੀ ਫਿਰ ਬਹੁਤ ਬਹੁਤ ਸ਼ੁਕਰੀਆ ਮਠਾਰੂ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ। ਬਹੁਤ ਵਾਰ ਹਾਲਾਂਕਿ ਫਿਕਰ ਵੀ ਦਾ ਇਜ਼ਹਾਰ ਵੀ ਹੁੰਦਾ ਹੈ ਕਿ ਪੰਜਾਬ ਚੋਂ ਵੱਡੇ ਪੈਮਾਨੇ ਦੇ ਉੱਤੇ ਮਾਈਗ੍ਰੇਸ਼ਨ ਹੋ ਰਹੀ ਹੈ, ਪਰ ਮੈਂ ਸਮਝਦਾ ਵੀ ਜਿਹੜੀ ਦੇਸ਼ ਚਾਲ ਹੁੰਦੀ ਹੈ ਅਕਾਲ ਪੁਰਖ ਦੀ ਆਪਣੀ ਖੇਡ ਹੈ, ਔਰ ਉਸ ਸਾਰੇ ਚੋਂ ਬੇਸ਼ੱਕ ਪੰਜਾਬ ਦੇ ਵਿੱਚ ਇੱਕ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਔਰ ਇਹਨਾਂ ਦੀ ਨੀਅਤ ਵੱਧ ਲੱਗਦੀ ਹੈ, ਲੇਕਿਨ ਇਹ ਡਾਇਸਪੋਰਾ ਅਲਟੀਮੇਟਲੀ ਜਦੋਂ ਆਪਣੇ ਆਪ ਨੂੰ ਐਸਰਟ ਕਰਦਾ ਹੈ, ਔਰ ਅੱਜ 5 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਪੋਲੀਟੀਕਲ ਮਸਲ ਨੂੰ ਫਲੈਕਸ ਕੀਤਾ ਹੈ, ਜਿਸ ਦਾ ਪ੍ਰਭਾਵ ਅਸੀਂ ਦੇਖ ਰਹੇ ਹਾਂ, ਤਾਂ ਫਿਰ ਕੋਈ ਐਸੇ ਮੌਕੇ ਆ ਜਾਂਦੇ ਨੇ। ਅੱਜ ਯੂਕਰੇਨ ਬੇਸ਼ੱਕ 22-23 ਸਾਲ ਹੀ ਆਜ਼ਾਦ ਰਿਹਾ ਹੈ, ਲੇਕਿਨ ਅੱਜ ਬਾਹਰ ਬੈਠਾ ਯੂਕਰੇਨੀਅਨ ਜਿਹੜਾ ਉਹ ਸਭ ਤੋਂ ਵੱਧ ਮਦਦਗਾਰ ਹੈ ਉਹਨਾਂ ਦੇ ਲਈ ਇੰਟਰਨੈਸ਼ਨਲ ਹੈਲਪਲਾਈਨ 'ਚ ਵੀ, ਉਹ ਜਾ ਕੇ ਲੜਨ ਲਈ ਵੀ। ਸੋ ਇਹ ਵੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ ਕਿ ਇਹ ਮਾਹੌਲ ਬਣਿਆ। ਇਸੇ ਤਰ੍ਹਾਂ HS ਬਰਾੜ ਲਿਖਦੇ ਨੇ, ਸੇਮ ਐਜ਼ ਮਨੀਪੁਰ happened to many Sikh women in 1984, but our community is busy these days in dance, drama, movies, Bollywood, music, मतलब ਖਾਓ ਪੀਓ ਐਸ਼ ਕਰੋ ਤੇ ਹਾਂ ਵਿਚ ਇਜ਼ ਸ਼ੇਮਫੁਲ। ਇਹ ਬਰਾੜ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਹੈ। ਇੱਕ ਵੱਡਾ ਤਬਕਾ ਜਿਹੜਾ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਦਾ ਹੈ, ਲੇਕਿਨ ਫਿਰ ਉਹ ਵਾਪਸ ਉਸ ਲੈਵਲ ਦੇ ਉੱਤੇ ਹੀ ਚਲੇ ਜਾਂਦੇ ਨੇ। ਲੇਕਿਨ ਮਹਾਰਾਜ ਰਹਿਮਤ ਕਰੇ, ਜਿਹੜੇ ਲੜਨ ਵਾਲੇ ਨੇ, ਖਲੋਣ ਵਾਲੇ ਨੇ, ਅਲਟੀਮੇਟਲੀ ਜਿਹੜੇ ਫੇਟ ਚੇਂਜਰ ਹੁੰਦੇ ਨੇ ਜਾਂ ਗੇਮ ਚੇਂਜਰ ਹੁੰਦੇ ਨੇ, ਉਹ ਥੋੜੇ ਹੀ ਹੁੰਦੇ ਨੇ। ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਔਰ ਬਾਕੀ ਜ਼ੁਬੇਰ ਯਾਕੂਬ ਸਾਹਿਬ, ਉਹਨਾਂ ਦੇ ਬਹੁਤ ਸਾਰੇ ਮੈਸੇजेस ਨੇ। ਯਾਕੂਬ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪਿਆਰ ਵੀ ਕਰਦੇ ਹੋ ਔਰ ਹਮੇਸ਼ਾ ਹੀ ਰੈਗੂਲਰ ਵਿਊਅਰ ਹੋਣ ਦੇ ਨਾਤੇ ਤੁਹਾਡੀ ਇਨਪੁਟ ਵੀ ਸਾਡੇ ਲਈ ਹਮੇਸ਼ਾ ਹੀ ਇੱਕ ਕੀਮਤੀ ਸਰਮਾਇਆ ਹੁੰਦਾ ਹੈ। ਬਿਲਕੁਲ। ਗੱਲ ਦੇਖੋ, ਅਸੀਂ ਅੱਜ ਦਾ ਸਾਡਾ ਲੀਡ ਸੈਗਮੈਂਟ ਮਨੀਪੁਰ ਦੇ ਵਿੱਚ ਕੀ ਵਾਪਰਿਆ ਉਹਦੇ ਨਾਲ ਸੀ। ਬੀਤੇ ਜ਼ਮਾਨੇ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਜੀ ਔਰਤਾਂ ਜਿਹੜੀਆਂ ਨੇ ਉਹ ਲੁੱਟ ਦਾ ਮਾਲ ਹੈ, ਮਾਲੇ ਗਨੀਮਤ, ਔਰ ਗੁਰੂ ਸਾਹਿਬਾਨ ਨੇ ਉਹ ਸਾਰੇ ਪਾਰਟ ਨੂੰ ਜਦੋਂ ਅਸੀਂ ਈਵਨ ਜਦੋਂ ਜੰਗ ਚੱਲ ਰਹੀ ਹੋਏ, ਜਦੋਂ ਹਥਿਆਰਬੰਦ ਜੰਗ ਦੀ ਗੱਲ ਵੀ ਸੀ, ਤੇ ਜਿਹੜੇ ਪੈਰਾਮੀਟਰ ਗੁਰੂ ਸਾਹਿਬ ਨੇ ਸੈੱਟ ਕੀਤੇ ਆਪਣੀ ਸਿੱਖ ਫੌਜ ਦੇ ਲਈ 6ਵੇਂ ਪਾਤਸ਼ਾਹ ਵੇਲੇ ਵੀ 10ਵੇਂ ਪਾਤਸ਼ਾਹ ਵੇਲੇ ਵੀ, ਕਿ ਜੇ ਕਿਸੇ ਜੰਗ ਦੇ ਦੌਰਾਨ ਦੁਸ਼ਮਣ ਦੀਆਂ ਔਰਤਾਂ ਵੀ ਕਬਜ਼ੇ 'ਚ ਆ ਜਾਂਦੀਆਂ ਸੀ ਤੇ ਉਹਨਾਂ ਨੂੰ ਭੈਣਾਂ ਵਾਂਗ ਟ੍ਰੀਟ ਕਰਕੇ, ਸਨਮਾਨ ਦੇ ਕੇ, ਤੋਹਫਾ ਦੇ ਕੇ ਦੁਸ਼ਮਣ ਦੇ ਖੈਮੇ ਦੇ ਵਿੱਚ ਪਹੁੰਚਾਇਆ ਜਾਂਦਾ ਸੀ। ਔਰ ਇਹ ਗੱਲ ਕੋਈ ਸਿੱਖ ਹਿਸਟੋਰੀਅਨਸ ਨੇ ਨਹੀਂ ਲਿਖੀ, ਇਹ ਉਸ ਵੇਲੇ ਦੇ ਜਿਹੜੇ ਇਸਲਾਮਿਕ ਸਕਾਲਰ ਜਾਂ ਈਵਨ ਜਦੋਂ ਅਸੀਂ ਕਾਜ਼ੀ ਨੂਰ ਮੁਹੰਮਦ ਦੀ ਗੱਲ ਕਰਦੇ ਹਾਂ, ਜਿਹੜਾ ਅਬਦਾਲੀ ਦਾ ਸੈਨਾਪਤੀ ਵੀ ਹੈ, ਉਹਦਾ ਹਿਸਟੋਰੀਅਨ ਵੀ ਹੈ, ਉਹਨਾਂ ਨੇ ਉਸ ਕਰੈਕਟਰ ਦੀ ਗੱਲ ਕੀਤੀ। ਫਿਰ ਜਦੋਂ ਤੱਕ ਸੈਕੰਡ ਵਰਲਡ ਵਾਰ ਤੋਂ ਬਾਅਦ UN ਚਾਰਟਰ ਆਇਆ, ਜਨੀਵਾ ਪ੍ਰੋਟੋਕੋਲ ਆਏ, ਬਹੁਤ ਸਾਰੀਆਂ ਚੀਜ਼ਾਂ ਕਿ ਭਾਈ ਕਿਹੜੇ ਜਿਹੜੇ ਨੇ ਉਹ ਟਾਰਗੇਟ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ, ਕਿਹੜੇ ਨੇ ਜਿਨ੍ਹਾਂ ਦੇ ਉੱਤੇ ਬਿਲਕੁਲ ਸਿਵਿਲੀਅਨ ਦੇ ਉੱਤੇ ਕੋਈ ਹਮਲਾ ਨਹੀਂ ਜਾਂ ਕੋਈ ਨਹੀਂ ਹੈ ਔਰ ਉਹ ਵਾਰ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਲਿਆਂਦਾ। ਲੇਕਿਨ ਅਸੀਂ ਆਲਰੇਡੀ ਜ਼ਿਕਰ ਕਰਕੇ ਹਟੇ ਹਾਂ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਪਿਛਲੇ 75 ਸਾਲਾਂ ਤੋਂ, ਉਹਨਾਂ ਨੇ ਕਿਵੇਂ ਨਵੰਬਰ 84 ਦੇ ਵਿੱਚ ਜੋ ਕੁਝ ਸਿੱਖ ਬੀਬੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਦੀਆਂ ਘਟਨਾਵਾਂ ਸੈਂਕੜਿਆਂ ਦੇ ਵਿੱਚ, ਔਰ ਉਹਨਾਂ ਦੀਆਂ 3 ਜਨਰੇਸ਼ਨਾਂ ਮਾਰ ਕੇ ਵਿਡੋ ਕਾਲਨੀ ਬਣਾ ਕੇ ਉਹ ਦੱਸ ਰਹੇ ਨੇ ਕਿ ਭਾਈ ਉਹਨਾਂ ਦੇ ਨਾਲ ਜੋ ਕੋਈ ਟਕਰਾਏਗਾ ਉਸ ਦਾ ਉਹ ਕੀ ਹਸ਼ਰ ਕਰਨਗੇ। ਪੰਜਾਬ ਦੇ ਵਿੱਚ ਅਸੀਂ ਬਹੁਤ ਵਾਰ 84 ਤੋਂ 94 95 ਤੱਕ ਦੇ ਦੌਰ 'ਚ 1.5 ਲੱਖ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਜ਼ਿਕਰ ਹੁੰਦਾ, ਉਹਦੇ ਵੇਰਵੇ ਹੁੰਦੇ ਨੇ। ਲੇਕਿਨ ਕਿਵੇਂ ਉਹਨਾਂ ਜੁਝਾਰੂ ਸਿੰਘਾਂ ਜਾਂ ਜਿਹੜੇ ਸ਼ੈਲਟਰ ਦਿੰਦੇ ਸੀ ਜੁਝਾਰੂ ਸਿੰਘਾਂ ਨੂੰ, ਉਹਨਾਂ ਘਰਾਂ ਦੀਆਂ ਬੀਬੀਆਂ ਨੂੰ, ਬੱਚੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ ਕਿਵੇਂ ਥਾਣਿਆਂ ਦੇ ਵਿੱਚ ਖੜ ਕੇ ਬੇਪਤ ਕੀਤਾ ਗਿਆ, ਕਿਵੇਂ ਉਹਨਾਂ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ, ਉਹ ਬਹੁਤ ਕੁਝ ਕਹਾਣੀਆਂ ਸਾਹਮਣੇ ਆਈਆਂ, ਪਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਦਫਨ ਹੋ ਗਈਆਂ। ਲੇਕਿਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਆਲਮੋਸਟ 39 ਸਾਲ ਪਹਿਲਾਂ ਜੂਨ 84 ਤੋਂ ਬਾਅਦ ਜਾਂ ਨਵੰਬਰ 84 ਦੀ ਗੱਲ ਹੈ, ਕਿ ਕਿਵੇਂ ਉਹੀ ਢੰਗ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਨੇ। ਕਿਤੇ ਬਦਨਾਮ ਕਰਨ ਲਈ ਤੁਸੀਂ ਕਿਸੇ ਨੂੰ ਖੜਾ ਕਰ ਦਿਓ। ਹੁਣ ਉਹ ਪਰਮਿੰਦਰ ਸਿੰਘ ਜਿਹਨੇ ਮਾਨਸਾ ਦੇ ਵਿੱਚ ਆਪਣੇ ਲੈਵਲ ਦੇ ਉੱਤੇ ਡਰੱਗਸ ਦੇ ਅਗੇਂਸਟ ਪੂਰਾ ਇੱਕ ਫਰੰਟ ਖੜਾ ਕੀਤਾ ਸੀ, ਕਿਉਂਕਿ ਖੁਦ ਉਸ ਐਕਸਪੀਰੀਅੰਸ ਚੋਂ ਲੰਘਿਆ ਹੋਇਆ ਸੀ,
ਉਹਦੇ ਤੇ ਇਲਜ਼ਾਮਬਾਜ਼ੀ, ਕਿਉਂਕਿ ਇਹ ਮੁਖਬਰ ਔਰਤਾਂ ਦੂਜੇ ਤੀਜੇ ਹੁੰਦੀਆਂ ਨੇ ਪੁਲਿਸ ਦੇ ਕੋਲ, ਉਹਦੇ ਦੇ ਉੱਤੇ ਉਹਦੀ ਕਰੈਕਟਰ ਅਸੈਸੀਨੇਸ਼ਨ ਸ਼ੁਰੂ ਕਰ ਦਿੱਤੀ ਇਹ ਦੱਸਣ ਲਈ ਕਿ ਜੀ ਮੇਰੇ ਨਾਲ ਉਹਨੇ ਆਹ ਕਰਤਾ ਤੇ ਉਹ ਕਰਤਾ। ਔਰ ਹਾਲਾਂ ਸਾਰਾ ਪਿੰਡ ਔਰ ਟੱਬਰ ਔਰ ਸਾਰੇ ਜਿਹੜੇ ਮੋਤਬਰ ਲੋਕ ਨੇ, ਹੁਣ ਤਾਂ ਇੱਕ ਆਵਾਜ਼ ਵੀ ਉੱਠਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਪੁਲਿਸ ਨੇ ਦੇਖਿਆ ਵੀ ਇਹ ਤਾਂ ਉਹੀ ਕੰਮ ਕਰਨ ਲੱਗ ਗਏ ਜੋ ਅੰਮ੍ਰਿਤਪਾਲ ਸਿੰਘ ਕਰਦਾ ਸੀ। ਜਿਹੜਾ ਮਾਫੀਆ ਹੈ, ਡਰੱਗ ਮਾਫੀਆ, ਜਿਨ੍ਹਾਂ ਦੀ ਨੈਕਸਸ ਹੈ ਪੁਲਿਸ, ਪੋਲੀਟੀਸ਼ੀਅਨਸ, ਉਹਨਾਂ ਸਾਰਿਆਂ ਦੇ ਨਾਲ। ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਨਾਲ ਜਿੱਥੇ ਉਹਨਾਂ ਨੇ ਨਸ਼ੇ ਛਡਾਓ, ਅੰਮ੍ਰਿਤ ਛਕੋ ਨਸ਼ੇ ਛਡਾਓ, ਇੱਕ ਪੂਰੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਔਰ ਜਿਸ ਅੰਦਾਜ਼ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਜੀ 7-8 ਮਹੀਨਿਆਂ ਦੇ ਪੀਰੀਅਡ 'ਚ ਪੰਜਾਬ ਇੱਕ ਤਬਦੀਲੀ ਵੱਲ ਵੱਧ ਰਿਹਾ ਸੀ। ਔਰ ਫਿਰ ਇਹ ਜਿਹੜੀ ਤਿਕੜੀ ਹੈ, ਖੂਨੀ ਤਿਕੜੀ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ ਦੀ, ਉਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਕ੍ਰੈਕਡਾਊਨ ਦੇ ਨਾਂ ਥੱਲੇ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਕੀਤਾ, ਕਿਵੇਂ ਉਸ ਪੀਰੀਅਡ ਦੇ ਵਿੱਚ ਵੀ ਔਰਤਾਂ ਨੂੰ ਬੇਪੱਤ ਕੀਤਾ ਗਿਆ, ਕੋਈ ਅੰਬਾਲੇ ਤੋਂ ਕਿਸੇ ਨੂੰ ਚੁੱਕਿਆ, ਕਿਸੇ ਨੂੰ ਦੂਸਰੇ ਨੂੰ ਚੁੱਕਿਆ। ਉਹ ਬਹੁਤੀਆਂ ਖਬਰਾਂ, ਕਿਉਂਕਿ ਦੇਖੋ ਸਮਾਜਿਕ ਸ਼ਰਮ ਨਾਲ ਜੁੜ ਜਾਂਦੀ ਹੈ, ਕਿਉਂਕਿ ਜਿਹੜੀਆਂ ਬੱਚੀਆਂ ਵਿਆਹੀਆਂ ਨਹੀਂ ਨੇ ਉਹਨਾਂ ਦੇ ਲਈ ਅੱਗੋਂ ਸਵਾਲੀਆ ਨਿਸ਼ਾਨ ਹੁੰਦਾ ਹੈ ਜੋ ਆਪਣੀ ਕਹਾਣੀ ਬਿਆਨ ਕਰਨ ਉਹਨਾਂ ਨਾਲ ਕੀ ਹੁੰਦਾ ਹੈ, ਤੇ ਜਿਹੜੀਆਂ ਵਿਆਹੀਆਂ ਵਰੀਆਂ ਨੇ ਜਦੋਂ ਉਹਨਾਂ ਨਾਲ ਹੁੰਦਾ ਕਈ ਵਾਰ ਉਹਨਾਂ ਦੀ ਐਕਸੈਪਟੈਂਸ ਉਹਨਾਂ ਦੇ ਸਹੁਰੇ ਕਾਰਜਾਂ ਤੋਂ ਉਹ ਵੀ ਸਵਾਲ ਹੁੰਦਾ। ਇਹੀ ਕਾਰਨ ਹੈ ਕਿ ਬਹੁਤ ਕੁਝ ਦਬਿਆ ਜਾਂਦਾ ਹੈ। ਲੇਕਿਨ ਜਿਹੜੀ ਚੀਜ਼ ਸਾਹਮਣੇ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਉੱਥੇ ਜਾ ਕੇ ਆਪਣੇ ਪੂਰਾ ਗੁਰਸਿੱਖੀ ਮਰਿਆਦਾ ਮੁਤਾਬਕ ਆਨੰਦ ਕਾਰਜ ਕੀਤਾ, ਉਹਨਾਂ ਦੀ ਸਿੰਘਣੀ ਸਾਹਿਬਾ ਕਿਰਨਦੀਪ ਕੌਰ ਬ੍ਰਿਟਿਸ਼ ਸਿਟੀਜ਼ਨ। ਪਹਿਲਾਂ ਤਾਂ ਜੇ ਤੁਸੀਂ ਉਸ ਦੌਰ ਦਾ ਇਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਇਹਨਾਂ ਨੇ ਯੂਟਿਊਬਰ ਖੜੇ ਕੀਤੇ ਹੁੰਦੇ ਨੇ, ਕਰੈਕਟਰ ਅਸੈਸੀਨੇਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸਾਰਾ ਪਾਰਟ ਜਦੋਂ ਇੱਕ ਵਾਰ ਚੜ੍ਹਤ ਹੁੰਦੀ ਹੈ ਉਦੋਂ ਫਿਰ ਹਰ ਇੱਕ ਨੂੰ ਪਤਾ ਹੁੰਦਾ ਹੈ ਵੀ ਜਿਹੜਾ ਉਹਨੇ ਜ਼ੁਬਾਨ ਕਿੰਨੀ ਕੁ ਖੋਲ੍ਹਣੀ ਹੈ ਤੇ ਕਿੱਥੇ ਖੋਲ੍ਹਣੀ ਹੈ। ਲੇਕਿਨ ਉਸ ਤੋਂ ਫੌਰਨ ਬਾਅਦ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਡਿਬਰੂਗੜ੍ਹ ਪਹੁੰਚਾਇਆ ਜਾਂਦਾ ਹੈ, ਕਿਵੇਂ ਖਬਰਾਂ ਪਲਾਂਟ ਕੀਤੀਆਂ ਗਈਆਂ, ਕਿਵੇਂ ਇਹਨਾਂ ਦਾ ਜੱਲੂ ਖੇੜਾ ਪਿੰਡ ਜਿਹੜਾ ਅੰਡਰ ਸਰਵੇਲੈਂਸ ਲਿਆਂਦਾ ਗਿਆ, ਕਿਵੇਂ ਘਰ ਦੀਆਂ ਤਲਾਸ਼ੀਆਂ ਦੇ ਨਾਂ ਥੱਲੇ। ਔਰ ਫਿਰ ਇਹ ਹੋਇਆ ਜੀ ਸਪੈਸ਼ਲ ਪੁੱਛਗਿੱਛ ਦੇ ਲਈ ਉਹਨਾਂ ਦੀ ਟੀਮ CBI ਫਲਾਣਾ ਟਿਮਕਾ ਕਰਨ ਦੀ। ਪਹਿਲਾਂ ਤਾਂ ਪੂਰੀ ਕਿ ਜੀ ਫੰਡਿੰਗ ਉਹਨਾਂ ਦਾ, ਅੰਮ੍ਰਿਤਪਾਲ ਦਾ ਫੰਡਿੰਗ ਸੋਰਸ ਕੀ ਸੀ, ਕਿ ਇੰਗਲੈਂਡ ਤੋਂ ਸੀ, ਕਿਉਂਕਿ ਹੈ ਤਾਂ ਕੁਝ ਵੀ ਨਹੀਂ ਸੀ, ਉਹ ਸਾਰਾ ਝੂਠ ਬਿਲਟ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਉਹ ਸਾਰੇ ਪਾਰਟ ਨੂੰ ਕੀਤਾ, ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਤੀਸਰੀ ਵਾਰ ਹੈ। ਹਾਲਾਂ ਜਿਹੜੀ ਗੱਲ ਕਿ ਭਾਈ ਉੱਥੇ ਡਿਬਰੂਗੜ੍ਹ 'ਚ ਉਹਨਾਂ ਨੂੰ ਕਿਸ ਹਾਲਤ 'ਚ ਰੱਖਿਆ ਜਾ ਰਿਹਾ ਹੈ, ਇਹ ਵੀ ਕਿਰਨਦੀਪ ਔਰਾਂ ਰਾਹੀਂ ਦੁਨੀਆ ਦੇ ਸਾਹਮਣੇ ਆਈ, ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤਾਂ ਮਿਲਣ ਤੋਂ ਰੋਕ ਨਹੀਂ ਸਕਦੇ ਉਹਨਾਂ ਦੀ ਸਿੰਘਣੀ ਸਾਹਿਬਾਂ ਨੇ। ਔਰ ਉਹਨਾਂ ਨੇ ਆ ਕੇ ਦੱਸਿਆ ਭਾਈ ਉਹ ਤਾਂ ਹੜਤਾਲ ਤੇ ਬੈਠੇ ਨੇ, ਖਾਣੇ ਦੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ, ਔਰ ਉਹਦਾ ਨਤੀਜਾ ਸੀ ਕਿ ਫੌਰਨ ਉਸ ਦੇ ਉੱਤੇ ਉਹਨਾਂ ਨੂੰ ਐਕਟ ਕਰਨਾ ਪਿਆ। ਹੁਣ ਉਹਨਾਂ ਦੀ ਸੁਪਰਵਿਜ਼ਨ ਦੇ ਥੱਲੇ ਖਾਣਾ ਤਿਆਰ ਹੁੰਦਾ ਹੈ, ਵਕੀਲਾਂ ਰਾਹੀਂ ਜਾਂ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਹੁਣ ਕਿਰਨਦੀਪ ਦੇ ਪੇਰੈਂਟਸ ਵੀ UK 'ਚ ਨੇ, ਔਰ ਪਹਿਲੀ ਵਾਰ ਜਦੋਂ ਉਹਨੇ, ਔਰ ਉਹਦੇ ਖਿਲਾਫ ਕੋਈ ਕੇਸ ਨਹੀਂ ਹੈ, ਜਾਂ ਤਾਂ ਇਹ ਹੈ ਕਿ ਬਈ ਕੋਈ ਸਬੂਤ ਉਹਨਾਂ ਦੇ ਕੋਲ ਹੈ ਕਿ ਜੀ ਕੋਈ ਕਿਰਨਦੀਪ, ਸਬੂਤ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਕੋਈ ਨਹੀਂ ਹੈ ਉਹਨਾਂ ਦਾ ਚਲਾਨ ਜਾਂ ਕੋਈ ਪੇਸ਼, ਕਿਉਂਕਿ ਇੱਕ ਝੂਠੀ ਕਹਾਣੀ ਬਣਾਈ ਗਈ ਸੀ। ਲੇਕਿਨ ਕਿਰਨਦੀਪ ਕੌਰ ਜਦੋਂ ਪਹਿਲੀ ਵਾਰ ਗਏ ਬ੍ਰਿਟਨ ਜਾਣ ਦੇ ਲਈ, ਜੋ ਵੀ ਉਹਨਾਂ ਦੀ ਵੀਜ਼ਾ ਰਿਕੁਆਇਰਮੈਂਟ, ਉਹਨਾਂ ਨੂੰ ਉੱਥੇ ਰੋਕ ਲਿਆ ਗਿਆ। 3-4 ਘੰਟੇ ਰੋਕਣ ਤੋਂ ਬਾਅਦ ਇੱਕਦਮ, ਕਿਉਂਕਿ ਉਦੋਂ ਕ ਆਵਾਜ਼ ਉੱਠ ਰਹੀ ਸੀ, ਫਿਰ ਵਾਪਸ ਭੇਜ ਦਿੱਤਾ ਗਿਆ ਪਿੰਡ। ਫਿਰ ਕੁਝ ਦੇਰ ਬਾਅਦ ਉਹਨਾਂ ਨੇ ਦੂਸਰੀ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਕਿ ਬਈ ਮੈਂ ਆਪਣੇ ਪੇਰੈਂਟਸ ਨੂੰ ਮਿਲਾਵਾਂ, ਉਹਨਾਂ ਦਾ ਘਰ ਹੈ, ਐਵਰੀ ਇੰਚ ਉਹ ਬ੍ਰਿਟਿਸ਼ ਨੇ। ਫਿਰ ਉਹੀ ਕਾਰਨਾਮਾ। ਹੁਣ ਤੀਸਰੀ ਵਾਰ ਜਿਹੜੀ ਅੱਜ ਦੀ ਮੇਨ ਖਬਰ ਹੈ, ਅੰਮ੍ਰਿਤਪਾਲ ਸਿੰਘ's ਵਾਈਫ ਕਿਰਨਦੀਪ ਕੌਰ ਸਟਾਪਡ ਫਰੋਮ ਬੋਰਡਿੰਗ UK ਫਲਾਈਟ ਅਗੇਨ। ਉਹ 에ਅਰਪੋਰਟ ਤੇ ਗਏ ਔਰ ਉਹਨਾਂ ਨੂੰ ਜਿਹੜਾ ਵਾਪਸ ਮੋੜ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਗਵਰਨਮੈਂਟ ਔਰ ਏਜੰਸੀਜ਼ ਮੈਨੂੰ ਰੋਕ ਰਹੀਆਂ ਨੇ, ਔਰ ਇਹ ਹੁਣ ਉਹਨਾਂ ਦੀ ਸਟੇਟਮੈਂਟ ਹੈ ਬੀਬੀ ਕਿਰਨਦੀਪ ਕੌਰ ਦੀ। ਔਰ ਮੈਨੂੰ ਲੱਗਦਾ ਵੀ ਬੀਬੀ ਨੇ ਹੁਣ ਪੋਲੀਟੀਕਲੀ ਵੀ ਮੈਚੁਰ ਹੋ ਗਈ ਹੈ, ਔਰ ਇਹ ਇਹਨਾਂ ਨੂੰ ਬੇਨਕਾਬ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਔਰ ਇਹ ਦੇਖਣਗੇ ਕਿ ਕੱਲ ਨੂੰ ਜੇ ਅੰਮ੍ਰਿਤਪਾਲ ਸਿੰਘ ਦੀ ਉਸ ਦੀ ਗੈਰ ਹਾਜ਼ਰੀ 'ਚ ਕਿਰਨਦੀਪ ਉਹਨਾਂ ਨੂੰ ਲੱਗਾ ਕਿ ਤਾਂ ਉਹਦੇ 'ਤੇ ਵੀ ਕੇਸ ਉੱਦਾਂ ਦਾ ਹੀ ਪਾ ਦੇਣਗੇ, ਉਹਨੂੰ ਵੀ NSA ਚੁੱਕ ਲੈਣਗੇ। ਪਰ ਜਿਹੜੀ ਗੱਲ ਮਜ਼ਬੂਤੀ ਨਾਲ ਉਹਨਾਂ ਨੇ ਕਹੀ, the authorities fear that I might be going to attend the funeral of Avtar Singh Khanda. I do not even know when and where the funeral is taking place. They have been assuming that I'll give the speech there and create a movement.
I have rights to visit my family and my trip wouldn't have been for a week or two. I do not intend on staying there for long as my husband is my priority. ਇਹ ਹੈ ਜਵਾਬ। ਬਿਲਕੁਲ ਉਹਨਾਂ ਨੇ ਕਿਹਾ ਜੀ ਹੁਣ ਹਾਲਾਂ ਮੈਨੂੰ ਨਹੀਂ ਪਤਾ ਕਿ ਅਵਤਾਰ ਸਿੰਘ ਖੰਡਾ ਦਾ ਉਹਨਾਂ ਦਾ ਕਿਉਂਕਿ ਅਜੇ ਅੰਤਮ ਸੰਸਕਾਰ ਨਹੀਂ ਹੋਇਆ, ਉਹਨਾਂ ਦੀ ਭੈਣ ਨੇ ਪੰਜਾਬ ਦੇ ਵਿੱਚ ਪੈਟੀਸ਼ਨ ਪਾਈ ਹੋਈ ਸੀ ਹਾਈ ਕੋਰਟ 'ਚ ਕਿ ਵੀ ਉਹਦੀ ਇੱਛਾ ਸੀ ਅਵਤਾਰ ਸਿੰਘ ਖੰਡਾ ਦੀ ਕਿ ਆਪਣੇ ਪਿੰਡ ਉਹਨਾਂ ਦਾ ਸੰਸਕਾਰ ਹੋਇਆ, ਉਹਨਾਂ ਦੀ ਡੈੱਡ ਬੋਡੀ ਲਿਆਂਦੀ ਜਾਏ। ਪਤਾ ਨਹੀਂ ਉਸ ਪੈਟੀਸ਼ਨ ਦਾ ਕੀ ਬਣਿਆ, ਹੋ ਸਕਦਾ ਹੈ ਉਹ ਪੈਟੀਸ਼ਨ ਨਾ ਅਪਰੂਵ ਹੋਈ ਹੋਏ। ਲੇਕਿਨ ਜਿਵੇਂ ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਬਈ ਉਹਨਾਂ ਨੂੰ ਲੱਗਾ ਵੀ ਸ਼ਾਇਦ ਮੈਂ ਉਹਦੇ ਹੋ ਸਕਦਾ ਇਹਨਾਂ ਦਿਨਾਂ 'ਚ ਕੋਈ ਸੰਸਕਾਰ ਯੂਕੇ 'ਚ ਰੱਖਿਆ ਹੋਏ। ਉਹਨੇ ਕਿਹਾ ਪਰ ਮੇਰੇ ਪੇਰੈਂਟਸ ਨੇ, ਮੈਂ ਤਾਂ ਹਫਤੇ 2 ਹਫ਼ਤੇ ਲਈ ਜਾਣਾ ਸੀ ਕਿਉਂਕਿ ਮੇਰੀ ਪਹਿਲ ਮੇਰਾ ਹਸਬੈਂਡ ਹੈ। ਸੋ ਮੈਂ ਸਮਝਦਾ ਵੀ ਇਹ ਗੱਲ ਫਖਰ ਔਰ ਮਾਣ ਵਾਲੀ ਹੈ ਜਦੋਂ ਅਸੀਂ ਸਿੰਘਾਂ ਦੀ ਗਲੋਰੀਅਸ ਹਿਸਟਰੀ ਦੀ ਗੱਲ ਕਰਦੇ ਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਵੀ ਮਜ਼ਬੂਤੀ ਨਾਲ ਖੜੇ ਨੇ। ਲੇਕਿਨ 2 ਸਵਾਲ ਜਿਹੜੇ ਇਸ ਚੋਂ ਨਿਕਲਦੇ ਨੇ, ਸਭ ਤੋਂ ਪਹਿਲਾਂ ਤਾਂ ਯੂਕੇ ਗਵਰਨਮੈਂਟ। ਹੁਣ ਕਿਰਨਦੀਪ ਯੂਕੇ ਦੀ ਸਿਟੀਜ਼ਨ ਹੈ, ਕਿੱਥੇ ਹੈ ਉਹਨਾਂ ਦਾ ਸਾਰਾ ਬ੍ਰਿਟਿਸ਼ ਸਾਮਰਾਜ ਦੇ ਮਾਲਕ ਕਹਿਣ ਵਾਲੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਬਈ ਉਹ ਘੱਟੋ ਘੱਟ ਉਹਨਾਂ ਨੂੰ ਆਨਸਰੇਬਲ ਠਹਿਰਾਣ ਕਿ ਬਈ ਤੁਸੀਂ ਕਿਵੇਂ ਇੱਕ ਸਾਡੇ ਮੁਲਕ ਦੀ ਸਿਟੀਜ਼ਨ ਨੂੰ ਆਪਣੇ ਮੁਲਕ 'ਚ ਆਉਣ ਤੋਂ ਰੋਕ ਸਕਦੇ ਹੋ। ਦੂਸਰਾ, ਸਿੱਖ ਨੇਸ਼ਨ ਦਾ ਇੱਕ ਵੱਡਾ ਹਿੱਸਾ, ਖਬਰ ਲੱਗੀ ਹੈ ਸੋਸ਼ਲ ਮੀਡੀਆ ਤੇ, ਇੱਕ ਦੋ ਨੇ ਕਿਹਾ ਕਿ ਭਾਈ ਇਹ ਜਿਹੜਾ ਸਿੱਖਾਂ ਨੂੰ ਹਿਊਮਿਲੇਟ ਕਰਨ ਲਈ ਹੈ ਔਰ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਜੋ ਇਸ ਤੋਂ ਵੀ ਬਦਤਰ ਹੋਰਨਾਂ ਨਾਲ ਹੋਏਗਾ। ਲੇਕਿਨ ਤੁਹਾਨੂੰ ਬਾਈ ਐਂਡ ਲਾਰਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿੱਖ ਕਹਾਉਣ ਵਾਲੀਆਂ, ਸਿੱਖਾਂ ਤੋਂ ਵੋਟਾਂ ਲੈਣ ਵਾਲੀਆਂ ਔਰ ਪੰਜਾਬ ਦੀ ਹਕੂਮਤ, ਪੰਜਾਬ ਦੀ ਧੀ ਹੈ ਉਹ, ਉਹਦਾ ਕੀ ਗੁਨਾਹ ਹੈ ਕਿ ਉਹਦਾ ਇਹ ਗੁਨਾਹ ਹੈ ਵੀ ਉਹਨੇ ਅੰਮ੍ਰਿਤਪਾਲ ਸਿੰਘ ਨਾਲ ਆਨੰਦ ਕਾਰਜ ਰਚਾਇਆ। ਉਹਦਾ ਹੱਕ ਹੈ, ਜੇ ਉਹਨੇ ਕੋਈ ਜੁਰਮ ਕੀਤਾ ਹੈ ਤੁਸੀਂ ਦਾਇਰ ਕਰੋ, ਉਹਨੂੰ ਕਨਵਿਕਟ ਕਰੋ। ਤੇ ਅਦਰਵਾਈਜ਼ ਤੁਸੀਂ ਇਹ ਮੇਅਰ ਇੱਕ ਹਰਾਸਮੈਂਟ ਹੈ। ਪਰ ਇਹ ਵੀ ਜਦੋਂ ਕੌਮਾਂ ਸੌਂ ਜਾਂਦੀਆਂ ਨੇ, ਦੁਸ਼ਮਣ ਟੈਸਟ ਕਰ ਰਿਹਾ ਹੁੰਦਾ ਕਿ ਭਾਈ ਕੀ ਹੈ। ਮਤ ਸਮਝੋ ਕਿ ਬਈ ਇਹ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਦੇ ਨਾਲ ਵਾਪਰ ਰਿਹਾ, ਜੋ ਹਾਲਾਤ ਇਹਨਾਂ ਨੇ 80ਵਿਆਂ 'ਚ ਬਾਕੀਆਂ ਦੇ ਨਾਲ ਕੀਤੇ ਸੀ ਸਿੱਖ ਕੌਮ ਦੇ, ਗੱਲ ਉਸ ਪਾਸੇ ਵਾਲੀ ਪੁਸ਼ ਹੋ ਰਹੀ ਹੈ ਜੇ ਅਸੀਂ ਆਪਣੀ ਜ਼ਬਾਨ ਨਾ ਖੋਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ, ਅਮਿਤ ਸ਼ਾਹ ਅਤੇ ਅਜੀਤ ਡੋਭਾਲ ਦੀ ਜਿਹੜੀ ਜ਼ਾਲਮ ਤਕੜੀ ਵੱਲੋਂ ਪੰਜਾਬ ਨੂੰ ਇੱਕ ਬਸਤੀ ਵਾਂਗ ਰੋਲਿਆ ਜਾ ਰਿਹਾ ਔਰ ਜਦੋਂ ਕਿ ਪੰਜਾਬ ਵਿੱਚ ਕੱਖਾਂ ਹੌਲੀ ਲੀਡਰਸ਼ਿਪ ਅੱਖਾਂ ਮੂਦ ਕੇ ਅਤੇ ਹੱਥਾਂ ਜਿਹੜੇ ਹੱਥ ਨੇ ਉਹ ਜੋੜੀ ਖੜੀ ਹੈ। ਸੋ ਤਾਜ਼ਾ ਹੜ੍ਹਾਂ ਨੇ ਦੱਸ ਦਿੱਤਾ ਹੈ ਕਿ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਫੇਸਬੁੱਕ ਤੇ ਵੀਰ ਭੈਣਾਂ ਜੁੜੇ ਨੇ, ਬੌਬ ਸਿੰਘ ਜਿਹੜੇ ਪਿਛਲੇ 2-3 ਦਿਨ ਤੋਂ ਗੈਰ ਹਾਜ਼ਰ ਸੀ, ਉਹ ਹਾਜ਼ਰ ਹੋ ਗਏ ਨੇ ਔਰ ਉਹਨਾਂ ਨੇ ਟ੍ਰੈਂਟ ਫਰੈਂਕਸ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ, ਐਕਸ ਕਾਂਗਰਸਮੈਨ, ਜਿਨ੍ਹਾਂ ਨੇ ਕਾਫੀ ਭਾਰਤ ਸਰਕਾਰ ਨੂੰ ਜਿਹੜਾ ਹੈ ਉਹ ਵੰਗਾਰਿਆ ਕਿ ਭਾਈ ਖਬਰਦਾਰ ਅਮਰੀਕਾ ਦੀ ਧਰਤੀ ਤੇ ਕੋਈ ਇਸ ਕਿਸਮ ਦੀ ਹਰਕਤ ਕੀਤੀ ਤੁਹਾਡਾ ਨੱਕ ਰਗੜਾਂਗੇ, ਨਹੀਂ ਨੱਕ ਨਾਲੋਂ ਲਾ ਦੇਵਾਂਗੇ। ਉਹਨਾਂ ਨੇ ਉਸ ਦਾ ਹੀ ਹਵਾਲਾ ਦਿੱਤਾ ਕਿ ਵੀ ਟ੍ਰੈਂਟ ਫਰੈਂਕਸ ਦੇ ਇਸ ਬਿਆਨ ਨਾਲ ਚਾਹੇ ਕੋਈ ਵੱਡਾ ਫਰਕ ਨਹੀਂ ਪੈਣਾ,
ਪਰ ਇਸ ਬਿਆਨ ਤੋਂ ਇੱਕ ਗੱਲ ਸਮਝ ਜ਼ਰੂਰ ਲੱਗ ਸਕਦੀ ਹੈ ਕਿ ਦੁਨੀਆ ਦੇ ਮੁਲਕਾਂ ਦਾ ਬਾਪੂ ਅਮਰੀਕਾ ਇਸ ਗੱਲ ਤੋਂ ਜਾਣੂ ਹੈ ਕਿ ਆਖਰੀ ਦਿਨਾਂ ਵਿੱਚ ਜੋ ਸਿੱਖ ਆਗੂ ਕਤਲ ਹੋਏ ਹਨ ਉਹਨਾਂ ਪਿੱਛੇ ਭਾਰਤ ਦਾ ਸਿੱਧਾ ਹੱਥ ਹੈ। ਮੂਤ ਪੀਣਾ ਗੌਰਵ ਆਰੀਆ ਜੋ ਆਪਣੀ ਬੇਤੁਕੀ ਬਕਵਾਸ ਆਏ ਦਿਨ ਕਰਦਾ ਸੀ, ਥੋੜਾ ਸੋਚ ਕੇ ਬੋਲੇਗਾ। ਆਖਿਰ ਹੈ ਤੇ ਮੂਤ ਪੀਣਾ ਡਰਪੋਕ ਕੌਮ ਦਾ ਵਾਰਿਸ। ਕਈ ਹੋਰ ਵੀ ਨੇ ਜੋ ਪਰੰਪਾਲੀ ਬੈਠੇ ਨੇ ਕਿ ਪਗੜੀਧਾਰੀ ਧੂਤੇ ਇਹ ਕਹਿੰਦੇ ਨੇ ਕਿ ਖਾਲਿਸਤਾਨੀ ਆਪਸ ਵਿੱਚ ਲੜ ਕੇ ਕਤਲੋਗਾਰ ਦਾ ਸ਼ਿਕਾਰ ਹੋ ਰਹੇ ਹਨ। ਉਹ ਸ਼ਰਮ ਨਾਲ ਡੁੱਬ ਜਾਣ। ਦੁਨੀਆ ਜਾਣਦੀ ਹੈ ਕਿ ਸਿੱਖਾਂ ਨਾਲ ਕੀ ਵਰਤ ਰਿਹਾ। ਆਪਾਂ ਦੇਸ਼ ਭਗਤੀ ਦਾ ਧੂਤਾ ਵਜੋਂ ਇਹ ਹੈ ਹੀ ਇਸ ਕਿਸਮ ਦੇ ਨੇ ਔਰ ਉਹਨਾਂ ਨੇ ਧੰਨਵਾਦ ਕੀਤਾ ਹੈ ਉਸ ਲੀਡਰ ਦਾ ਔਰ ਗੋਡ ਬਲੈਸ ਅਮਰੀਕਾ। ਫਿਰ ਜਿਹੜਾ ਅੱਗੋਂ ਉਹਨਾਂ ਨੇ ਫਿਰ ਮੈਸੇਜ ਹੈ, ਬਦਕਿਸਮਤੀ ਨਾਲ ਸਾਡਾ ਦੁਸ਼ਮਣ ਸਭ ਤੋਂ ਘਟੀਆ ਬੇਈਮਾਨ ਤੇ ਅਕਿਰਤਕਾਣ ਹੈ। ਇਹਨਾਂ ਨੇ ਆਪਣੇ ਕੁਕਰਮਾਂ ਨੂੰ ਸਹੀ ਸਾਬਤ ਕਰਨ ਲਈ ਆਪੋ ਆਪਣੇ ਵੇਦ ਲਿਖ ਛੱਡੇ ਨੇ ਅਤੇ ਅੰਨੇ ਕਾਨੂੰਨ ਦੇ ਜ਼ੋਰ ਤੇ ਬਰੀ ਵੀ ਹੁੰਦੇ ਰਹਿੰਦੇ ਨੇ। ਸਰਗਰਮ ਮਣੀਪੁਰ ਦੀ ਖਬਰ ਬਹੁਤ ਨਿੰਦਣਯੋਗ ਹੈ। ਹਿੰਦੂ ਰਾਸ਼ਟਰ ਦਾ ਇੱਕ ਛੋਟਾ ਨਮੂਨਾ ਹੈ। ਸਰਕਾਰ ਨਾਲ ਖੁੱਲ੍ਹੇ ਤੌਰ ਤੇ ਸਿਰਫ ਸਿੱਖ ਹੀ ਅੜਦੇ ਨੇ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਏ ਜਾਂ ਫਿਰ ਪਰਵਿੰਦਰ ਸਿੰਘ ਝੋਟਾ। ਸਟੇਟ ਇਹ ਕਦੇ ਬਰਦਾਸ਼ਤ ਨਹੀਂ ਕਰਦੀ ਕਿ ਉਸ ਨੂੰ ਕੋਈ ਚੁਣੌਤੀ ਦੇ। ਜਿਹੜਾ ਸਟੇਟ ਨੂੰ ਚੈਲੰਜ ਕਰੇਗਾ ਉਸ ਤੇ ਝੂਠੇ ਕੇਸ ਪੈਣਗੇ, ਉਸ ਤੇ ਝੂਠੇ ਇਲਜ਼ਾਮ ਲੱਗਣੇ ਨੇ ਤੇ ਉਸ ਨੂੰ ਖਲਨਾਇਕ ਬਣਾ ਕੇ ਪ੍ਰਚਾਰਿਆ ਜਾਏਗਾ। ਪਰ ਇਹ ਲੋਕਾਂ ਨੇ ਤੈਅ ਕਰਨਾ ਹੁੰਦਾ ਹੈ ਕਿ ਉਹਨਾਂ ਦੇ ਨਾਇਕ ਸਿਸਟਮ ਦੇ ਬਾਗੀ ਹਨ ਜਾਂ ਜਲਾਦ, ਪੁਲਿਸ ਵਾਲੇ ਤੇ ਟੌਂਟ ਕਿਸਮ ਦੇ ਲੋਕ। ਜਿਸ ਤਰ੍ਹਾਂ ਆਪਨੇ ਕਿਹਾ ਹੈ ਬੇਈਮਾਨ ਭਾਰਤੀ ਸਟੇਟ ਸੋਵੀਅਤ ਯੂਨੀਅਨ ਵਾਂਗ ਟੁੱਟਣ ਦੀ ਕਤਾਰ ਵਿੱਚ ਸਭ ਤੋਂ ਅੱਗੇ ਖੜਾ ਹੈ। ਇਹਨਾਂ ਬੇਈਮਾਨਾਂ ਨੇ ਮੁੜ ਗੁਲਾਮ ਹੋਣਾ ਤੇ ਖਾਲਸਾ ਆਪਣੇ ਆਜ਼ਾਦ ਖਾਲਸਾ ਰਾਜ ਦਾ ਨਿੱਘ ਮਾਣੇਗਾ। ਖਾਲਿਸਤਾਨ ਜ਼ਿੰਦਾਬਾਦ। ਔਰ ਅੱਜ ਪੂਰੇ ਮੂਡ 'ਚ ਨੇ ਬੌਬ ਸਿੰਘ। ਕਈ ਉਹਨਾਂ ਨੇ ਕਿਹਾ ਮੈਂ ਮਾਫੀ ਚਾਹਾਂਗਾ, ਪਿਛਲੇ ਦਿਨੀ ਕਾਫੀ ਗੈਸਟ ਘਰ ਆਏ, ਹਾਜ਼ਰੀ ਨਹੀਂ ਭਰ ਸਕਿਆ ਪਰ ਰਿਕਾਰਡ ਕੀਤਾ ਪ੍ਰੋਗਰਾਮ ਸੁਣ ਲੈਂਦਾ ਸੀ। ਆਪ ਜੀ ਦੇ ਪ੍ਰੋਗਰਾਮ ਰਾਹੀਂ ਪੰਜਾਬ ਦੇ ਜਿਹੜੇ ਵੀ ਵੀਰ ਸੇਵਾ ਕਰ ਰਹੇ ਨੇ, ਬੇਨਤੀ ਹੈ ਕਿ ਖਾਲਸੇ ਦਾ ਨਿਸ਼ਾਨ ਸਾਹਿਬ ਉੱਚਾ ਰੱਖ ਕੇ ਸੇਵਾ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਸੇਵਾ ਗੁਰੂ ਘਰ ਤੋਂ ਆ ਰਹੀ ਹੈ, ਨਾ ਕਿ ਕਿਸੇ ਸਾਧ ਦੇ ਡੇਰੇ ਤੋਂ, ਨਾ ਹੀ ਕਿਸੇ ਸਰਕਾਰ ਤੋਂ। ਸਮਾਂ ਆਵੇਗਾ ਜਦੋਂ ਕਾਫਲੇ ਬਣਦਿਆਂ ਦੇਰ ਨਹੀਂ ਲੱਗਣੀ ਤੇ ਕਿਲੇ ਜਿੱਤਣੇ ਵੀ ਔਖੇ ਨਹੀਂ ਹੋਣੇ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਲੱਡਸ ਦੇ ਵਿੱਚ ਜੇ ਖਲੋਤਾ ਹੈ ਤੇ ਸਿੱਖ ਹੀ ਸਿੱਖ ਦੇ ਨਾਲ, ਪੰਜਾਬੀ ਦੇ ਨਾਲ, ਉਹਨਾਂ ਦੇ ਲਈ ਉੱਥੇ ਜਾ ਕੇ ਜਿੱਥੇ ਕੋਈ ਪਹੁੰਚਣਾ ਵੀ ਉਹਨਾਂ ਦੀਆਂ ਏਜੰਸੀਆਂ ਦੇ ਜਿਹੜੇ ਨੇ ਜਾਂ ਫੌਜੀ ਨਹੀਂ ਪਹੁੰਚੇ, ਉੱਥੇ ਜਾ ਕੇ ਵੀ ਨਿਸ਼ਾਨ ਸਾਹਿਬ ਲਾ ਕੇ ਲੰਗਰ ਸਰਵ ਕਰ ਰਹੇ ਨੇ। ਕਮਲ ਸਿੰਘ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਨੂੰ ਕੱਲ ਫੇਰ ਜਹਾਜ਼ੇ ਚੜਨ ਤੋਂ ਰੋਕਿਆ ਗਿਆ ਕਿ ਬਾਹਰ ਜਾ ਕੇ ਕੋਈ ਅੰਦੋਲਨ ਨਾ ਖੜਾ ਕਰ ਦੇਵੇ। ਆ ਪੋਸਟ ਭਾਈ ਅੰਮ੍ਰਿਤਪਾਲ ਸਿੰਘ ਦੀ 2016 ਦੀ ਹੈ, ਜਿਹੜੇ ਕਹਿੰਦੇ ਕਿ ਦੀਪ ਸਿੱਧੂ ਤੋਂ ਬਾਅਦ ਟ੍ਰੇਨਿੰਗ ਲਈ ਆ ਜਾ, ਟ੍ਰੇਨਿੰਗ ਲਈ ਹੈ ਜਾਂ ਨਕਲ ਕਰਦਾ ਹੈ। ਇਹ ਉਹਨਾਂ ਦੀ ਲਿਖਦਾ। ਆਜ਼ਾਦੀ ਉਹਨਾਂ ਦੇ ਪੈਰ ਚੁੰਮਦੀ ਹੈ ਜੋ ਗੁਲਾਮੀ ਦੇ ਜੀਵਨ ਨਾਲੋਂ ਆਜ਼ਾਦੀ ਦੀ ਮੌਤ ਨੂੰ ਤਰਜੀਹ ਦਿੰਦੇ ਹਨ। ਜਿਸ ਪੰਛੀ ਨੇ ਪਿੰਜਰੇ ਤੋਂ ਬਾਹਰ ਪੈਰ ਨਾ ਪਾਇਆ ਹੋਵੇ ਉਸ ਨੂੰ ਆਸਮਾਨ ਬੇਲੋੜੇ ਖਤਰਿਆਂ ਦਾ ਘਰ ਲੱਗਦਾ ਹੈ ਤੇ ਉਹ ਉੱਡਣ ਦੀ ਕੋਸ਼ਿਸ਼ ਨੂੰ ਹੀ ਵਿਅਰਥ ਸਮਝਦਾ ਹੈ। ਉੱਡਣ ਦੀ ਚਾਹਤ ਰੱਖਣ ਵਾਲਿਆਂ ਨੂੰ ਮੂਰਖ। ਬਾਜ਼ ਸਮੁੰਦਰਾਂ ਨੂੰ ਪਾਰ ਕਰਨ ਲਈ ਇੱਕ ਲੰਬੀ ਉਡਾਨ ਭਰਨ ਦਾ ਹੌਸਲਾ ਰੱਖਦਾ ਹੈ। ਕਈ ਵਾਰ ਜ਼ਿਆਦਾ ਥਕਾਨ ਦੇ ਕਾਰਨ ਉਸ ਦੀ ਜਾਨ ਵੀ ਚਲੀ ਜਾਂਦੀ ਹੈ, ਪਰ ਉਸ ਦੀ ਸਰੀਰਕ ਮੌਤ ਵੀ ਪਿੰਜਰੇ ਵਿੱਚ ਬੈਠੇ ਕਿਸੇ ਪੰਛੀ ਦੇ ਜੀਵਨ ਨਾਲੋਂ ਵਧੇਰੇ ਆਜ਼ਾਦ ਹੁੰਦੀ। ਕਿਆ ਖੂਬਸੂਰਤ। ਸੋਹਣ ਸਿੰਘ ਮਾਇਲ, ਹਰਮਿੰਦਰ ਸਿੰਘ, ਬੌਬ ਸਿੰਘ, ਇਹਨਾਂ ਸਾਰਿਆਂ ਨੇ ਫਿਰ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ ਹੈ। ਬੌਬ ਸਿੰਘ ਉਹਨਾਂ ਨੇ ਇੱਕ ਥਾਂ ਫਿਰ ਲਿਖਿਆ ਗੱਲ ਸ਼ੁਗਲ ਅਤੇ ਸੱਚਾਈ ਵੀ ਹੈ। ਪਟਿਆਲਾ ਜ਼ਿਲ੍ਹੇ ਵਿੱਚ ਇੱਕ ਸਿੱਖ ਕਿਸਾਨ ਬਲਦ ਨਾਲ ਹਲ ਵਾਹ ਰਿਹਾ ਸੀ। ਉਸ ਦੀ ਅਣਥੱਕ ਮਿਹਨਤ ਵੇਖ ਕੇ ਨਾਲ ਦੀ ਪੈਲੀ ਜੋ ਕਿਸੇ ਬਾਹਮਣ ਦੀ ਸੀ ਟਿੱਚਰ ਕਰਦਾ ਕਿਹਾ ਕਿ ਭਾਈ ਅੱਜ ਕੱਲ੍ਹ ਟਰੈਕਟਰ ਦਾ ਜ਼ਮਾਨਾ ਹੈ, ਤੂੰ ਕਿਉਂ ਬਲਦਾਂ ਨੂੰ ਥਕਾਈ ਜਾਂਦਾ। ਅੱਗੋਂ ਜੱਟ ਸਿੱਖ ਨੇ ਨਿਮਰਤਾ ਨਾਲ ਹੱਥ ਜੋੜ ਕਿਹਾ ਤੁਹਾਡੇ ਟਰੈਕਟਰ ਤੁਹਾਨੂੰ ਮੁਬਾਰਕ, ਸਾਡੀ ਭੂਆ ਨਹੀਂ ਮੰਨੀ ਸੀ ਤੇ ਨਾ ਹੀ ਅਸੀਂ। ਤੁਹਾਡੀ ਗੱਲ ਦਰੁਸਤ ਹੈ ਕਿ ਇਹਨਾਂ ਮੁਗਲਾਂ ਨੂੰ ਰਿਸ਼ਤੇਦਾਰ ਬਣਾ ਕੇ ਹੀ ਵਜ਼ੀਰੀਆਂ ਤੇ ਜਗੀਰੀਆਂ ਲਈਆਂ ਹਨ। ਪ੍ਰਦੀਪ ਸਿੰਘ, ਧਰਮਰਾਜ ਅਮਦੂਤ, ਸੁਖਜਿੰਦਰ ਸਿੰਘ ਉਹਨਾਂ ਨੇ ਲਿਖਿਆ ਬਹੁਤ ਖੂਬ ਡਾਕਟਰ ਸਾਹਿਬ। ਰਿਸ਼ੀ ਸੁਣਕ ਤਾਂ ਅੱਤਵਾਦੀ, ਮੋਦੀ ਅੱਗੇ ਨੱਕ ਸੁਣਕਦਾ ਹੈ। ਬਿਲਕੁਲ। ਧਰਮਰਾਜ ਅਮਦੂਤ ਕਹਿੰਦੇ ਨੇ ਹੇ ਪ੍ਰਭੂ ਜਦੋਂ ਤੇਰੀ ਸੇਵਾ ਭਗਤੀ ਦੇ ਕਾਰਨ ਉਹ ਕੋਈ ਵਡਭਾਗੀ ਜੀਵ ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿੱਚ ਲੋਕਾਂ ਦਾ ਕੁਝ ਨਹੀਂ ਵਿਗੜਦਾ, ਕਿਉਂਕਿ ਤੇਰੀ ਸਿਫਤ ਸਲਾਹ ਕਰਨ ਵਾਲਾ ਤੇਰੇ ਪੈਦਾ ਕੀਤੇ ਬੰਦਿਆਂ ਦਾ ਦੁਖੀ ਹੋ ਹੀ ਨਹੀਂ ਸਕਦਾ। ਔਰ ਉਹਦੇ 'ਚ ਉਹਨਾਂ ਨੇ ਫਿਰ ਪੰਨਾ 522 ਦਾ ਹਵਾਲਾ ਦਿੰਦੇ ਕਿਹਾ
ਖਾਲਿਸਤਾਨ ਵਿੱਚ ਕੋਈ ਕਿਸੇ ਦਾ ਦੋਖੀ ਨਹੀਂ ਹੋਵੇਗਾ। ਦੀਪ ਸਿੰਘ ਹੋਰਾਂ ਨੇ ਕਿਹਾ ਇਹੀ ਬੇਗਮਪੁਰ ਹੈ। ਫਿਰ ਉਹ ਕਹਿੰਦੇ ਨੇ ਧਰਮ ਰਾਜ ਜਮਦੂਤ ਭਾਰਤ ਮਾਤਾ ਆਪਣੀ ਬੇੜੀ ਡੋਬ ਰਹੀ ਹੈ, ਖਾਲਿਸਤਾਨ ਬਣੇਗਾ, ਲੈਣ ਲਈ ਤਿਆਰ ਰਹੋ। ਗੁਲਾਮ ਨਬੀ ਰਹਿਣਾ, ਦੀਪ ਸਿੰਘ ਔਰ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਵਕਤ ਆਲਮੋਸਟ ਹੋ ਗਿਆ। ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਕਿ ਵੀ ਇੱਕ ਪਾਸੇ ਜਦੋਂ ਅਸੀਂ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਤਿਕੜੀ ਦੀ ਗੱਲ ਕਰਦੇ ਹਾਂ, ਉਹ ਪੰਜਾਬ ਨੂੰ ਜਿਹਨੂੰ ਆਇਰਨ ਫਿਸਟ ਕਿਹਾ ਜਾਂਦਾ ਸੀ, ਪਰ ਇੱਕ ਕਰੂਅਲ ਆਇਰਨ ਫਿਸਟ ਹੈ। ਪੰਜਾਬ ਨੂੰ ਇੱਕ ਬਸਤੀ ਵਾਂਗ ਡੀਲ ਕਰ ਰਹੇ ਨੇ। ਪੰਜਾਬ ਡੁੱਬਿਆ ਹੋਇਆ ਹੈ ਪਾਣੀ ਦੇ ਵਿੱਚ। ਹਰਿਆਣੇ ਨੇ, ਰਾਜਸਥਾਨ ਨੇ, ਜਿਹੜਾ ਰਾਜਸਥਾਨ ਨੇ ਖਾਸ ਤੌਰ 'ਤੇ ਇਹੀ ਖਬਰ ਕੱਲ੍ਹ ਦੀ ਸੀ, ਰਾਜਸਥਾਨ ਰਿਫਿਊਜ਼ਸ ਟੂ ਐਕਸੈਪਟ ਮੋਰ ਫਲੱਡ ਵਾਟਰ ਫਰੋਮ ਪੰਜਾਬ। ਹਰਿਆਣੇ ਦਾ ਮਨੋਹਰ ਲਾਲ ਖੱਟਰ ਟੀਚਰ ਕਰ ਰਿਹਾ ਸੀ ਕਿ ਜੇ SYL ਕਨਾਲ ਬਣਾਈ ਹੁੰਦੀ ਪੰਜਾਬ ਨੇ ਤੇ ਇਹ ਜਿਹੜਾ ਇਵੇਂ ਨਹੀਂ ਸੀ ਹੋਣਾ। ਹਾਲਾਂਕਿ ਇਸ ਦੇ ਉਲਟ ਸੁਲੇਮਾਨ ਹੈਡਵਰਕਸ ਤੋਂ ਪਾਕਿਸਤਾਨ ਨੇ 6 ਜਿਹੜੇ ਆਊਟਲੈਟ ਖੋਲ੍ਹੇ ਔਰ ਉਸ ਦਾ ਪੰਜਾਬ ਦੇ ਵਿੱਚ ਬਹੁਤ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਬਾਹਰ ਵੀ ਸਿੱਖਾਂ 'ਤੇ ਬਹੁਤ ਪੋਜ਼ਿਟਿਵ ਅਸਰ ਹੋਇਆ। ਉਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ ਕਿ ਦੇਖੋ ਅਖੀਰ ਪੰਜਾਬੀ ਪੰਜਾਬ ਦੀ ਮਦਦ ਤੇ ਆਏ ਨੇ, ਇਹਦੇ ਬਾਵਜੂਦ ਕਿ ਕਿੰਨੀ ਨਫ਼ਰਤ ਫੈਲਾ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਜਿੱਥੇ ਕਿ ਪੂਰੀ ਕੋਈ ਪੈਕੇਜ ਨਹੀਂ, ਕੋਈ ਖਬਰ ਤੱਕ ਨਹੀਂ ਕਿਤੇ ਕਿ ਸੈਂਟਰ ਨੇ ਜਿਨ੍ਹਾਂ ਨੇ ਉੱਤਰਾਖੰਡ ਲਈ ਫਿਕਰ ਦਿਖਾਇਆ, ਜੰਮੂ ਲਈ ਦਿਖਾਇਆ ਜਾਂ ਦੂਜਾ, ਉਹਨਾਂ ਨੂੰ ਪੰਜਾਬ 'ਚ ਜਿੱਥੇ 50 ਤੋਂ ਜ਼ਿਆਦਾ ਮੌਤਾਂ, ਅਰਬਾਂ ਰੁਪਏ ਦੀਆਂ ਫਸਲਾਂ ਬਰਬਾਦ ਹੋਈਆਂ ਨੇ, ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ, ਕੋਈ ਤੁਹਾਨੂੰ ਕਿਸੇ ਦਾ ਟਵੀਟ ਜਿਹਦੇ 'ਚ ਪੰਜਾਬ ਮੈਂਸ਼ਨ ਹੋਏ, ਮੈਂਸ਼ਨ ਤੱਕ ਨਹੀਂ ਹੈ। ਔਰ ਇਹ ਹਾਲਾਂਕਿ ਲੋਕਾਂ ਨੇ ਜਦੋਂ ਦੇਖਿਆ ਉਹਨਾਂ ਨੇ ਕਿਹਾ ਉਹ 6 MP ਜਿਹੜੇ ਹਰਭਜਨ ਸਿੰਘ ਤੇ ਫਲਾਣਾ ਤੇ ਢਿਮਕਾ, ਉਹ 4-5 ਹਿੰਦੂਤਵੀ ਕੇਜਰੀਵਾਲ ਨੇ, ਉਹ ਕਿੱਥੇ ਨੇ? ਉਹ ਦੂਜਾ ਭਗਵੇ ਕੱਪੜਿਆਂ ਵਾਲਾ ਫਰੋਡੀਆ ਜਿਹਾ ਜਿਹਦੇ ਉਹ ਭਗਵਿਆਂ ਦੇ ਉੱਤੇ ਇੱਕ ਮਿੱਟੀ ਦਾ ਦਾਗ ਵੀ ਨਹੀਂ ਆ, ਉਹ ਬੈਠਾ ਹੈ ਸੀਚੇ ਵਾਲ ਕੇ ਜੀ, ਉਹ ਬੜੀ ਮਦਦ ਕਰ। ਆਮ ਲੋਕ ਇੱਕ ਦੂਜੇ ਦੀ ਮਦਦ ਤੇ ਨੇ। ਤੇ ਇਸ ਸਾਰੇ ਚੋਂ ਨਿਕਲਦੇ ਆ ਔਰ ਭਜਨ ਸਿੰਘ ਜਿਹੜਾ ਜਲੰਧਰ ਨੂੰ ਬਿਲੋਂਗ ਕਰਦਾ, ਉਹ ਸਵਿਟਜ਼ਰਲੈਂਡ 'ਚ ਵੈਕੇਸ਼ਨ ਮਨਾ ਰਿਹਾ ਸੀ। ਉਹਨੂੰ ਜਦੋਂ ਲੱਗਾ ਵੀ ਮੇਰੇ ਚਿਤਰੌੜ ਹੋ ਰਿਹਾ ਸੋਸ਼ਲ ਮੀਡੀਆ ਤੇ, ਉਹ ਦੌੜਿਆ ਔਰ ਉਹ ਆਉਂਦਿਆਂ ਕਹਿੰਦਾ ਡੋਂਟ ਪੋਲੀਟੀਸਾਈਜ਼ ਫਲੱਡਸ। ਇਹ ਆਮ ਆਦਮੀ ਪਾਰਟੀ MP ਹਰਭਜਨ ਸਿੰਘ, ਉਹਨਾਂ ਨੇ ਕਿਹਾ ਜੀ ਇਹ ਨੈਟੀਜ਼ਨਸ ਨੂੰ, ਇਹਨਾਂ ਨੂੰ ਪੋਲੀਟਿਕਸ ਦੀ ਗੱਲ ਨਾ ਕਰੋ ਇਹ ਸਾਰੇ। ਤੇ ਉਹਨੇ ਕਿਹਾ ਜੀ ਦੇਖੋ ਮੈਂ ਛੁੱਟੀਆਂ ਤੇ ਸਵਿਟਜ਼ਰਲੈਂਡ ਗਿਆ ਹੋਇਆ ਸੀ ਤੇ ਮੈਨੂੰ I have been trolled with people commenting that I have been spending a vacation in Switzerland while Punjab is facing floods. Had I known the floods were going to hit Punjab, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਸਰਕਾਰ ਦੇ ਪੈਸੇ, ਜਿਹੜਾ ਲੋਕਾਂ ਦਾ ਪੈਸਾ, ਉਹਦੇ ਤੇ ਤੁਸੀਂ ਐਸ਼ੀ ਕਰ ਰਹੇ ਹੋ? ਕਦੇ ਹਰਭਜਨ ਸਿੰਘ ਨੂੰ ਰਾਜ ਸਭਾ ਦੀ ਕਾਰਵਾਈ 'ਚ ਬੋਲਦਿਆਂ ਸੁਣਿਆ ਹੋਏ? ਜਿਹੜੇ ਦੂਜੇ 4 ਨੇ ਉਹਨਾਂ ਨੇ ਕਦੇ ਪੰਜਾਬ ਦੀ ਕਰੋੜਾਂ ਰੁਪਏ ਦੇ ਕੇ ਤਾਂ ਇਹਨਾਂ ਨੇ ਸੀਟ ਲਈ ਹੈ ਕੇਜਰੀਵਾਲ ਤੋਂ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਇੱਕ ਉਹ ਐਨਮੀ ਹੈ ਮੋਦੀ, ਅਮਿਤ ਸ਼ਾਹ, ਡੋਵਾਲ, ਜਿਨ੍ਹਾਂ ਨੇ ਨੀਤੀਆਂ ਘੜੀਆਂ ਹੋਈਆਂ ਨੇ ਕਿ ਪੰਜਾਬ ਨੂੰ ਕਿਵੇਂ ਕਿਸ ਲੈਵਲ ਤੋਂ ਡਿਸਟਰੋਏ ਕਰਨਾ, ਔਰ ਪੂਰਾ ਉਹ ਉਸ ਦੇ ਉੱਤੇ ਅਮਲ ਕਰ ਰਹੇ ਨੇ। ਪਰ ਮੈਨੂੰ ਕਈ ਵਾਰੀ ਜਦੋਂ ਅਸੀਂ ਕੱਖੋਂ ਹੌਲੇ ਲੋਕ ਕਹਿੰਦੇ ਆ ਮੈਨ ਆਫ ਸਟਰਾ, ਉਹ ਭਗਵੰਤ ਮਾਨ ਹੋਏ, ਉਹ ਸੁਖਬੀਰ ਬਾਦਲ ਹੋਏ, ਉਹ ਵੜਿੰਗ ਹੋਏ, ਉਹ ਦੂਸਰੇ ਇਹਨਾਂ ਦੇ ਲੋਕ ਹੋਣ, ਸੁਨੀਲ ਜਾਖੜ, ਅਮਰਿੰਦਰ, ਇਹ ਤਾਂ ਹੁਣ ਹਿੰਦੂਤਵੀਆਂ ਦੀ ਗੋਦ 'ਚ ਬੈਠੇ ਨੇ। ਔਰ ਇਸ ਗੱਲ ਦਾ ਅਫਸੋਸ ਵੀ ਹੁੰਦਾ। ਇਹ ਠੀਕ ਹੈ, ਹੌਸਲਾ ਇਸ ਗੱਲ ਦਾ, ਈਮਾਨ ਸਾਡਾ ਮਜ਼ਬੂਤ ਰਹਿਣਾ ਚਾਹੀਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਪੰਥ ਹੈ ਇਹ ਪੰਜਾਬ ਦੀ ਧਰਤੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ, ਇਸ ਨੂੰ ਗੁਰੂ ਨੇ ਸਲਾਮਤ ਰੱਖਣਾ ਹੈ। ਔਰ ਫਿਰ ਇਸ ਫਲੱਡਸ ਵਰਗੀਆਂ ਆਪਦਾਵਾਂ ਦੇ ਵਿੱਚ ਜਿਵੇਂ ਸਿੱਖੀ ਦਾ ਬੈਸਟ ਫਿਰ ਬਾਹਰ ਆਉਂਦਾ ਹੈ, ਕਿਸ ਲੈਵਲ ਦੇ ਖਤਰੇ ਜੋਖਮ ਮੁੱਲ ਲੈ ਕੇ ਇਨਸਾਨੀਅਤ ਦੀ ਮਦਦ ਦੇ ਲਈ ਸਿੱਖ ਨਿਕਲਦੇ ਨੇ। ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਉੱਥੋਂ ਦੀ ਲੀਡਰਸ਼ਿਪ, ਇੱਕ ਪਾਸੇ ਤਾਂ ਜ਼ਾਲਮ ਤਿਕੜੀ ਬੈਠੀ ਹੈ ਦਿੱਲੀ 'ਚ, ਪਰ ਪੰਜਾਬ ਕਿੰਨਾ ਵਲਨਰੇਬਲ ਹੈ ਔਰ ਕਿਵੇਂ ਕੱਖੋਂ ਹੌਲੇ ਲੋਕ ਜਿਨ੍ਹਾਂ ਦੇ ਕੋਲ ਜਿਹੜਾ ਇਹਨਾਂ ਨੇ ਸਾਨੂੰ ਕੀ ਲੈ ਕੇ ਤਾਂ ਦੂਰ ਦੀ ਗੱਲ ਹੈ, ਇਹ ਤਾਂ ਹੱਥ ਜੋੜ ਕੇ ਖੜੇ ਨੇ, ਲੁੱਟਣ ਨੂੰ ਖੜੇ ਨੇ। ਔਰ ਉਹੀ ਜਿਹੜਾ ਕਰਪਸ਼ਨ ਦਾ ਦੌਰ ਵੀ ਪੂਰਾ ਚੱਲ ਰਿਹਾ ਹੈ ਔਰ ਇਸ ਸਾਰੀ ਮੁਸੀਬਤ ਦੇ ਵੇਲੇ ਵੀ ਕੋਈ ਆ ਕੇ ਨਾਲ ਨਹੀਂ ਖਲੋਤਾ। ਪਰ ਫਿਰ ਵੀ ਅਸੀਂ ਇਸ ਹੌਸਲੇ ਦੇ ਨਾਲ ਕਿ ਭਾਈ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ, ਪੰਥ ਨੂੰ
ਬੇਘਰੇ ਨਹੀਂ ਰਹਿਣ ਦੇਣਾ। ਬਿਲਕੁਲ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।